ਔਰ ਅਸੀਂ ਮੌਜੂਦ ਹਾਂ ਇਸ ਵੇਲੇ ਫੁਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਵਾਲਿਆਂ ਦੀ ਸਟਾਕਟਨ ਲੋਕੇਸ਼ਨ ਤੇ, ਜਿਹਦੀ ਹੈ ਅੱਜ ਗ੍ਰੈਂਡ ਓਪਨਿੰਗ। ਮੇਲੇ ਨੇ ਜਿਹੜੇ ਉਹ ਸੱਜ ਗਏ ਨੇ, ਰੌਣਕਾਂ ਨੇ ਜਿਹੜੀਆਂ ਪੂਰੇ ਜੋਬਨੇ ਤੇ ਨੇ। 1000 ਦੀ ਚੀਜ਼ ਹੈ ਉਹਦਾ ਵੀ ਤੋੜ ਇਹਨਾਂ ਨੇ 100 ਰੁਪਏ 'ਚ ਲੱਭਿਆ ਹੋਇਆ। ਅੱਛਾ, ਵੈਰੀ ਗੁੱਡ। 1000 ਦਾ ਤੋੜ ਸੋਚ ਹੈ। ਆਗੇ ਚੱਕਰ ਪ੍ਰਾਈਸਾਂ ਦੇਖੋ ਆ ਗਿਆ ਜੀ, ਜਦੋਂ ਦੇਖਣਗੇ ਪ੍ਰਾਈਸਾਂ ਆਪਣੇ ਆਪ ਹੀ ਕਾਕਾਂ ਨੂੰ ਪਤਾ ਲੱਗ ਜਾਂਦਾ ਜੀ। ਟਰੱਕਿੰਗ ਦੀ ਇੰਡਸਟਰੀ ਦੇ ਅੰਦਰ ਕਿਸੇ ਨੂੰ ਸਪੇਅਰ ਪਾਰਟ ਦੀ ਜਿਹੜੀ ਨੌਲੇਜ ਹੈ ਨਾ ਜੀ, ਮੈਂ ਇਸ ਬੰਦੇ ਨੂੰ ਹੱਬ ਸਮਝਦਾ ਉਸ ਚੀਜ਼ ਦਾ ਜੀ। ਕੀ ਬਾਤ ਹੈ, ਉਹ ਖੁੱਲੀਆਂ ਹੀ ਤਾਰੀਫਾਂ ਨਾਲ ਉੱਤੇ ਸਟੈਂਪ ਲਾ ਕੇ ਆਹ ਇਹਦੀ ਵਜ੍ਹਾ ਕੀ? ਸੋ ਗ੍ਰੈਂਡ ਓਪਨਿੰਗ ਦਾ ਇੱਕ ਬਹਾਨਾ ਹੈ ਜੀ ਵੀ ਸਾਡੇ ਭਰਾ ਸਾਡੇ ਕੋਲ ਆਉਣ, ਅਸੀਂ ਮਿਲੀਏ ਵਰਤੀ ਉਹਨਾਂ ਨਾਲ, ਸਾਡਾ ਹੋਰ ਮਤਲਬ ਸਾਂਝ ਉਹਨਾਂ ਨਾਲ ਵਧੇ। ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦੀ ਹੈਡਲਾਈਟ ਪਈ ਹੈ ਜੀ। ਠੀਕ ਹੈ ਜੀ। ਸਾਡੇ ਕੋਲ DPF ਕਲੈਂਪ ਹੋ ਗਏ ਜੀ, ਜਿਸ ਤਰ੍ਹਾਂ ਇਹ ਗੈਸਕਟ ਹੋ ਗਏ ਜੀ। ਠੀਕ ਹੈ ਜੀ। ਆਪ ਮੈਨੂਫੈਕਚਰਿੰਗ ਕਰਵਾਉਂਦੇ ਆ। ਠੀਕ ਹੈ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸੇਮ ਉਹ ਕੁਆਲਿਟੀ ਤਾਂ ਹੋਵੇ ਜੋ ਉਹ ਤੋਂ ਵਧੀਆ ਵੀ ਹੋ ਸਕਦੀ ਹੈ, ਤੇ ਉਹ ਕਰੀਏ। ਆ ਹਾਰ ਸ਼ਿੰਗਾਰ ਦਾ ਕੀ ਬਾਤ ਹੈ। ਇਹ ਜੀ ਉਹ ਟਰੱਕ ਦੇ ਗਹਿਣੇ ਕਹਿ ਲਵੋ, ਇਹ ਟਰੱਕ ਦੀਆਂ ਟੂੰਬਾਂ। ਬਸ ਸਹੀ ਗੱਲ ਹੈ ਜੀ। ਪਰ ਬੈਲਟਾਂ ਹੋ ਗਈਆਂ ਭਾਜੀ, ਅਸੀਂ ਗੁੱਡੀਅਰ ਦੇ ਨਾਲ ਡਾਇਰੈਕਟ ਹੈ ਜੀ। ਹਾਂ, ਗੁੱਡੀਅਰ ਸਾਡੇ ਕੋਲ ਸਾਰੀਆਂ ਇਹ ਬੈਲਟਾਂ ਪਈਆਂ ਜੀ। ਕੂਲੈਂਟ ਟੈਂਕ ਹੋ ਗਏ ਜੀ। ਸੋ ਸਾਡੇ ਕੋਲ ਸਾਰੇ ਤਰ੍ਹਾਂ ਦੇ ਬੰਪਰ ਜੀ, ਨਵੇਂ ਹੋ ਗਏ, ਜਿਸ ਤਰ੍ਹਾਂ ਨਿਊ 579 ਹੋ ਗਏ ਜੀ, ਪੁਰਾਣੇ 579 ਕੈਨੋਵਰਥ, ਜਿਹੜੇ ਵੀ ਟਰੱਕ ਨੇ ਭਾਜੀ ਸਾਰੇ। ਟਾਈਮ ਕੀ ਹੁੰਦਾ, ਕੱਲਾ ਆ ਮੇਰੇ ਟੁੱਟ ਜਾਂਦਾ, ਇਹ ਜਦੋਂ ਟੁੱਟਦਾ ਜੀ, ਹੁਣ ਸਾਰਿਆਂ ਨੂੰ ਕਈ ਵਾਰੀ ਸਾਰਾ ਤੁਹਾਨੂੰ ਚੇਂਜ ਕਰਨਾ ਪੈਂਦਾ। ਸਾਡੇ ਕੋਲ ਸਾਰੀ ਆਪਸ਼ਨ ਨੇ, ਸਾਰਾ ਚੇਂਜ ਕਰ ਲਓ। ਜੇ ਆਹ ਕੱਲਾ ਖਰਾਬ ਹੋ ਗਿਆ, ਕੱਲਾ ਲੈ ਲਓ। ਕੀ ਬਾਤ ਹੈ। ਹਾਂਜੀ, ਇਹ ਸਭ ਰਿਪਲੇਸਮੈਂਟ। ਇਹ ਹੈ ਜਿਹਨੂੰ ਕਹਿੰਦੇ ਗੁੰਜਾਇਸ਼ਾਂ ਵੇਖ ਕੇ, ਅਹਿਸਾਸ ਕਰਕੇ, ਸਿਰਫ ਸੌਦਾ ਨਹੀਂ ਵੇਚਣਾ। ਉਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਇਸ ਨੇ ਵੀ ਅਸੀਂ ਹੁਣ ਆਪ ਮੈਨੂਫੈਕਚਰਿੰਗ ਕਰਾਉਂਦੇ ਆ ਜੀ। ਠੀਕ ਹੈ। ਜੋ ਨਵੇਂ ਟਰੱਕਾਂ ਦੇ ਅਸੀਂ ਜਦੋਂ ਸਾਨੂੰ ਪਤਾ ਲੱਗਦਾ ਵੀ ਨਵੀਂ ਆਈਟਮ ਆ ਗਈ ਹੈ ਜੀ, ਅਸੀਂ ਇੱਥੋਂ ਨਾਲ ਦੀ ਨਾਲ ਉਹ ਆਈਟਮ ਲਈਦੀ ਹੈ ਜੀ, ਤੇ ਨਾਲ ਦੀ ਨਾਲ ਮੈਨੂਫੈਕਚਰ ਕਰਵਾ ਕੇ ਵਿਦਨ ਮਤਲਬ ਕੋਸ਼ਿਸ਼ ਕਰੀਏ ਵੀ ਛੇਤੀ ਤੋਂ ਛੇਤੀ ਅਸੀਂ ਉਹ ਮਾਰਕੀਟ ਵਿੱਚ ਲਿਆਈਏ। ਕੀ ਬਾਤ ਹੈ। ਜਿਹੜੀ ਡੀਲਰਸ਼ਿਪ ਤੋਂ ਜਾਂ ਹੋਰ ਜਗ੍ਹਾ ਤੋਂ ਤੁਹਾਨੂੰ ਮਤਲਬ ਤਿੱਗਣੇ ਚੌਗਣੇ 10 ਗੁਣਾ ਰੇਟ 'ਚ ਵੱਧ ਮਿਲ ਰਹੀ ਹੈ, ਅਸੀਂ ਉਹਨੂੰ ਰੇਟ ਕੰਟਰੋਲ ਕਰ। ਇਕਨੋਮਿਕਲ ਬੈਟਰੀਆਂ ਭਾਜੀ ਸਾਡੇ ਕੋਲ ਇੰਟਰਸਟੇਟ ਦੀ ਵੀ ਹੈਗੀ ਹੈ ਜੀ। ਅੱਛਾ ਜੀ। ਤੇ ਸਾਡੇ ਕੋਲ ਅਸੀਂ ਆਪਣਾ ਇੰਟਰਸਟੇਟ ਨਾਲ ਡਾਇਰੈਕਟ ਹੈ ਜੀ। ਹਾਂ, ਫਿਲਟਰ ਅਸੀਂ ਫਲੀਟ ਗਾਰਡ ਨਾਲ ਡਾਇਰੈਕਟ ਹੈ ਜੀ। ਹਾਂ, ਫਲੀਟ ਗਾਰਡ ਦੇ ਸਾਡੇ ਕੋਲ ਫਿਲਟਰ ਨੇ। ਸਾਡੇ ਕੋਲ ਥਰਮੋ ਕਿੰਗ ਦੇ ਫਿਲਟਰ ਨੇ, ਥਰਮੋ ਕਿੰਗ ਦੀਆਂ ਕਿੱਟਾਂ ਨੇ ਸਾਡੇ ਕੋਲ, ਸਾਰਾ ਹੈਗੇ। ਤੁਸੀਂ ਇਕੱਲਾ ਫਿਲਟਰ ਲੈਣਾ, ਇਕੱਲਾ ਫਿਲਟਰ ਲੈ ਲਓ। ਈਟਨ ਦੇ ਨਾਲ ਸਾਡਾ ਸਿੱਧਾ ਜੀ, ਈਟਨ ਦੇ ਕਲੱਚ ਹੋ ਗਏ, ਕਲੱਚ ਕਿੱਟਾਂ ਹੋ ਗਈਆਂ ਜੀ, ਇੰਸਟਾਲੇਸ਼ਨ ਕਿੱਟਾਂ ਹੋ ਗਈਆਂ, ਸਪਾਈਸਰ ਦੀਆਂ ਯੋਕਾਂ, ਯੂ ਜੁਆਇੰਟ ਹੋ ਗਏ ਜੀ, ਟਿਮਕਨ ਦੀਆਂ ਸੀਲਾਂ ਹੋ ਗਈਆਂ। ਉਸ ਤੋਂ ਬਾਅਦ ਤੁਹਾਡਾ ਸਪਾਈਸਰ ਦਾ, ਮੈਰੀਟਰ ਦਾ, ਸਾਡੇ ਕੋਲ ਤਕਰੀਬਨ ਸਾਰੀ ਲਾਈਨ ਸਾਡੇ ਕੋਲ ਹੈਗੀ ਆ। ਪਲੱਗ ਵਗੈਰਾ ਹੋ ਗਏ ਜੀ, ਇਹ ਸਾਡੇ ਕੋਲ ਹਾਂਜੀ ਸਾਰੀ ਲਾਈਨ ਹੈ ਜੀ। ਸਾਡੇ ਕੋਲ ਭਾਜੀ ਅੱਜ ਇੱਕ ਇਹ ਚੀਜ਼ ਹੋਰ ਬਹੁਤ ਹੈ ਜੀ। ਇਹ ਸਾਡੇ ਕੋਲ ਹੱਬ ਕੈਪ ਨੇ ਜੀ, ਇਹ ਜਿਹੜੇ ਟਾਇਰ ਇਨਫਲੇਸ਼ਨ ਸਿਸਟਮ ਹੈ ਜੀ। ਅੱਛਾ ਜੀ। ਇਹ ਦੋ ਤਰ੍ਹਾਂ ਦਾ, ਇੱਕ ਮੈਰੀਟਰ ਟਾਈਪ ਹੈ, ਇੱਕ ਹੈਂਡਰਿਕਸਨ ਟਾਈਪ ਹੈ ਜੀ। ਸਾਡੇ ਕੋਲ ਦੋਨੇ ਤਰ੍ਹਾਂ ਦੇ ਇਹ ਹੱਬ ਕੈਪ ਹੈਗੇ ਨੇ, ਛੋਟੇ ਨੇ ਵੱਡੇ ਨੇ, ਦੋਨੇ ਸਾਈਜ਼ ਵਿੱਚ ਹੈਗੇ ਨੇ। ਲੋਕਾਂ ਨੂੰ ਕਨਫਿਊਜ਼ ਕਰਨਾ ਸਿਖਾਉਣਾ ਭਾਜੀ, ਆਹ ਚੀਜ਼ ਪਈ ਹੈ ਜੀ, ਅੱਖਾਂ ਬੰਦ ਕਰਕੇ ਯੂਜ਼ ਕਰੋ, ਭਰੋਸਾ ਕਰੋ। ਜੇ ਭਰੋਸਾ ਕਰੋਗੇ, ਤੁਸੀਂ ਸਾਡੇ ਤੇ ਭਰੋਸਾ ਕਰ ਰਹੇ ਹੋ ਤਾਂ ਤੁਹਾਡਾ ਭਰੋਸਾ ਨਹੀਂ ਟੁੱਟਣਾ। ਇਹ ਭਾਜੀ 3875 ਡੱਕ ਕ੍ਰੀਕ ਡਰਾਈਵ ਹੈ ਜੀ। ਇਹ 99 ਤੋਂ ਮੈਰੀਪੋਸਾ ਦਾ ਜਿਹੜਾ ਐਗਜ਼ਿਟ ਹੈ ਜੀ, ਐਗਜ਼ਿਟ ਨੰਬਰ 252A ਹੈ ਜੀ। ਭਾਜੀ ਹੋਰ ਜਿਹੜਾ ਮੋਸਟ ਇੰਪੋਰਟੈਂਟ ਸਟਫ ਪਾਰਟ ਹੈ ਜੀ, ਟਾਰਕ ਆਰਮ ਹੈ ਜੀ। ਠੀਕ ਹੈ। ਮੈਂ ਅੱਗੇ ਵੀ ਕਿਹਾ ਭਾਜੀ, ਜਿਹੜੀ ਸਾਡੀ ਟਾਰਕ ਆਰਮ ਹੈ ਜੀ, ਉਹ ਭਾਜੀ ਪੋਲੀ ਬੁਸ਼ਿੰਗ ਹੈ ਜੀ। ਠੀਕ ਹੈ। ਜਦੋਂ ਸਸਪੈਂਸ਼ਨ ਚੱਲਦਾ ਭਾਜੀ, ਇਹ ਸਸਪੈਂਸ਼ਨ ਉੱਪਰ ਥੱਲੇ ਹੁੰਦੀ ਹੈ ਜੀ, ਉਹਦੇ ਨਾਲ ਕੀ ਹੁੰਦਾ, ਜਿਹੜੀ ਰਬੜ ਦੀ ਬੁਸ਼ਿੰਗ ਹੁੰਦੀ ਹੈ ਉਹ ਕ੍ਰੈਕ ਹੋ ਜਾਂਦੀ ਹੈ। ਠੀਕ ਹੈ। ਜਿਹੜੀ ਸਾਡੀ ਇਹ ਬੁਸ਼ਿੰਗ ਆ ਭਾਜੀ, ਇਹ ਬੈਰਿੰਗ ਦਾ ਕੰਮ ਕਰਦੀ ਹੈ ਜੀ। ਜਦੋਂ ਵਿੱਚ ਉੱਪਰ ਥੱਲੇ ਹੋਣਾ ਹੈ, ਇਹਨੇ ਬੈਰਿੰਗ ਵਾਂਗ ਚੱਲਣਾ ਜੀ, ਤੇ ਉਹ ਜਿਹੜੀ ਬੁਸ਼ਿੰਗ ਆ ਉਹਨੇ ਕੋਈ ਕ੍ਰੈਕ ਨਹੀਂ ਹੋਣਾ। 에ਅਰ ਫਿਲਟਰ ਭਾਜੀ, ਇਹ ਬਹੁਤ ਵੱਡੀ ਇੱਕ ਗੇਮ ਹੈ ਜੀ। ਹਾਂਜੀ, 에ਅਰ ਫਿਲਟਰ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦਾ, ਸਾਡੇ ਕੋਲ ਨਵੇਂ ਪੁਰਾਣੇ ਦਾ, ਕਸਕੈਡੀਆ ਦਾ, ਵੋਲਵੋ ਦਾ, ਤੇ 570, 90, 680 ਸਾਡੇ ਕੋਲ ਸਾਰੇ ਹੈਗੇ ਨੇ। AC ਕੰਪਰੈਸ਼ਰ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦੇ ਪਏ ਨੇ ਜੀ। ਕੀ ਬਾਤ ਹੈ। ਹਾਂਜੀ, ਕਸਕੈਡੀਆ ਹੋ ਗਿਆ, ਵੋਲਵੋ ਹੋ ਗਿਆ। ਇੱਕ ਵੈਸੇ ਆਪਸ ਚ ਕਹਿੰਦੇ ਨੇ ਕਿ ਸੌਦਾ ਇਸ ਤਰ੍ਹਾਂ ਹੋਵੇ, ਗਾਹਕ ਹੈ ਜਿਹੜਾ ਉਹਨੂੰ ਕਿਤੇ ਜਾਣ ਨਾ ਦਿਓ, ਤੁਸੀਂ ਤੇ ਚੁਆਇਸ ਦੇ ਐਂਡ 'ਚ ਪੈਸੇ ਕਿੱਦਾਂ ਬਚਾਉਣੇ, ਇਹ ਦੁਕਾਨਦਾਰੀ ਚੱਲੂ ਕਿੱਦਾਂ? ਭਾਜੀ ਦੇਖੋ, ਮੈਂ ਹਮੇਸ਼ਾ ਕਹਿਣਾ ਹੁੰਦਾ ਜੀ, ਮੇਕ ਦਾ ਕਸਟਮਰ ਨਾਟ ਦਾ ਮਨੀ। ਹਾਏ ਹਾਏ ਹਾਏ, ਵਾਹ। ਹੈ ਨਾ ਜੀ। ਸੋ ਜੇ ਕਸਟਮਰ ਖੁਸ਼ ਹੈ ਜੀ ਤਾਂ ਅਸੀਂ ਖੁਸ਼ ਹਾਂ ਜੀ। ਬਹੁਤ ਔਖਾ ਟਰੱਕ ਚਲਾਉਣਾ ਜੀ, ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਹੁਤ ਔਖੀ ਜੌਬ ਹੈ ਜੀ। ਸੀਟ ਤੇ ਬੈਠੇ ਰਹਿਣਾ, ਫਿਰ ਉਸ ਤੋਂ ਬਾਅਦ ਜੋ ਇਕਨੋਮੀ ਦਾ ਹਾਲ ਹੈ ਜੀ, ਉਸ ਤੋਂ ਬਾਅਦ ਫਿਰ ਰਿਪੇਅਰਾਂ ਨਿਕਲਦੀਆਂ ਨੇ। ਸੋ ਸਾਨੂੰ ਇਹ ਵੀ ਜੇ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ, ਜੇ ਮੈਂ ਵੀ ਇਸ ਫੀਲਡ 'ਚ ਰਿਹਾ ਜੀ, ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਮਹਿਸੂਸ ਕਰਦੇ ਹਾਂ ਜੀ। ਸੋ ਜਦੋਂ ਚੀਜ਼ ਮਹਿਸੂਸ ਕਰਦੇ ਹਾਂ, ਕੋਸ਼ਿਸ਼ ਹੈ, ਠੀਕ ਹੈ ਜੀ, ਇੱਥੇ ਹਰ ਕੋਈ ਪੈਸੇ ਬਣਾਉਣ ਨੂੰ ਆਇਆ ਜੀ।
ਪਰ ਉਹਨੇ ਕੇ ਬਣਾਓ ਜਿਹਦੇ ਨਾਲ ਅਸੀਂ ਵੀ ਖੁਸ਼ ਹੋ ਲਈਏ ਜੀ, ਜਿਹਦਾ ਜਿਹੜਾ ਸਾਡੇ ਕੋਲ ਸਮਾਨ ਆਣਾ ਉਹ ਵੀ ਬੰਦਾ ਖੁਸ਼ ਹੋ। ਬਿਲਕੁਲ ਠੀਕ। ਜੀਤ ਜੀ ਨੇ ਜਿਹੜੇ ਇਹ ਅੱਜ ਤੇ ਤੁਹਾਨੂੰ ਨਜ਼ਰ ਆ ਰਹੇ ਨੇ ਸਟਾਕਟਨ ਲੋਕੇਸ਼ਨ ਤੇ, ਸਰਪ੍ਰਾਈਜ਼ ਇਹ ਹੈ ਕਿ ਫੁਰਤਾਜ ਵਾਲੇ ਛੇਤੀ ਆ ਰਹੇ ਨੇ ਬੇਕਰ ਸਵੀਟਸ। ਚਾਹੀਦੇ ਹੁੰਦੇ ਆ, ਫਿਰ ਜਿੱਥੋਂ ਸਾਨੂੰ ਮਿਲਦਾ ਸੀ ਉਧਰ ਨੂੰ ਹੀ ਜਾਂਦੇ ਆ ਹਨਾ। ਤਾਂ ਹੁਣ ਸਾਨੂੰ ਪਤਾ ਵੀ ਭਰਿਆ ਪਿਆ ਆ ਸਟੋਰ ਸਾਡਾ। ਕੀ ਬਾਤ ਹੈ, ਤੇ ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਸੋ ਮੋਸਟ ਆਫ ਦਾ ਟਾਈਮ ਦਾ ਟਰੈਕਿੰਗ ਦਾ ਹਾਰਡੈਸਟ ਪਾਰਟ ਕਿ ਪਾਰਟ ਬਹੁਤ ਔਖੇ ਮਿਲਦੇ ਆ, ਕਿਹੜੇ ਮਿਲਦੇ, ਜੈਨੂਇਨ ਮਿਲਦੇ, ਆਫਟਰ ਮਾਰਕੀਟ ਮਿਲਦੇ, ਇਹ ਮੇਨ ਪ੍ਰੋਬਲਮ ਆ। ਬਟ ਜਦੋਂ ਇਦਾਂ ਦੀਆਂ ਵੱਡੀਆਂ ਲੋਕੇਸ਼ਨਾਂ ਓਪਨ ਕਰਦੇ ਆ ਜੀ, ਸਾਡੇ ਲਈ ਬੜਾ ਈਜ਼ੀ ਕੰਮ ਆ। ਸੋ ਇਹਦੇ ਨਾਲ ਇਹ ਨਹੀਂ ਹੈਗਾ ਕਿ ਇਹਨਾਂ ਦਾ ਬਿਜ਼ਨਸ ਆ, ਸਾਡਾ ਬਿਜ਼ਨਸ ਵੀ ਅਸੀਂ ਟਰੈਕਿੰਗ ਨਾਲ ਰਿਲੇਟਡ ਆ, ਜਿੱਦਾਂ ਰਿਪੇਅਰ ਸ਼ਾਪ ਨਾਲ ਰਿਲੇਟਡ ਆ। ਪਾਰਟਸ ਵਨ ਆਫ ਦਾ ਲਾਰਜੈਸਟ ਐਕਸਪੈਂਸਿਸ ਆ ਜਿਹੜੇ ਟਰੱਕਾਂ ਦੇ ਹੁੰਦੇ ਹੈਗੇ ਆ। ਜਦੋਂ ਟਰੱਕਿੰਗ ਇੰਡਸਟਰੀ 'ਚ ਬੰਦਾ ਵੀ ਗੁਜ਼ਰਦਾ ਤਾਂ ਉਹਦੇ ਵਿੱਚ ਕੁਆਲਿਟੀ ਤੇ ਪ੍ਰਾਈਸਿੰਗ ਦੋਨੇ ਚੀਜ਼ਾਂ ਇੰਪੋਰਟੈਂਟ ਹੁੰਦੀਆਂ। ਇਹ ਦੋਨੋਂ ਚੀਜ਼ਾਂ ਸਾਨੂੰ ਬਹੁਤ ਵਧੀਆ ਮਿਲ ਰਹੀਆਂ। ਇਹ ਇੱਕ ਬ੍ਰਾਂਡ ਆ, ਆਪਣੀ ਖੁਦ ਦੀ ਪ੍ਰੋਡਕਸ਼ਨ ਆ, ਰਾਈਟ। ਸੋ ਇਨ ਕੇਸ ਤੁਹਾਨੂੰ ਕਿਸੇ ਵੀ ਗੱਲ ਤੋਂ ਲੱਗੇ ਕਿ ਕੋਈ ਚੀਜ਼ ਦੀ ਕਿਸੇ ਪਾਸੇ ਕੋਈ ਕਮੀ ਮਹਿਸੂਸ ਹੋ ਰਹੀ ਆ, ਮੈਨੂੰ ਤਾਂ ਲੱਗੀ ਨਹੀਂ ਸੋ ਫਾਰ ਉਹਦਾ, ਰਾਈਟ। ਪਰ ਜਿਹਦੇ ਗੱਲ ਹੈ ਕਿ ਤੁਸੀਂ ਡਿਸਕਸ ਕਰੋਗੇ ਡਾਇਰੈਕਟਲੀ ਇਹਨਾਂ ਨਾਲ ਆ ਕੇ, ਉਹ ਖੁਦ ਇੰਪਰੂਵ ਕਰਨਗੇ ਬਿਕਾਜ਼ ਉਹਨਾਂ ਨੂੰ ਆਪਦੇ ਬ੍ਰਾਂਡ ਦੀ ਰੈਪੂਟੇਸ਼ਨ ਦਾ ਫਿਕਰ ਆ, ਰਾਈਟ। ਮੈਂ ਅੱਗੇ ਤੇ ਕਹਿ ਰਿਹਾ ਵੀ ਸਾਡੀ ਇਹਨੂੰ ਔਕਾਤ ਨਹੀਂ ਸੀ ਜਿੰਨੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਇੱਥੇ $80 ਲੈ ਕੇ ਆਏ ਸੀਗੇ ਤੇ ਮਹਾਰਾਜ ਨੇ ਲਹਿਰਾਂ ਬਣਾ ਕੀਤੀਆਂ ਹਨ। ਕੀ ਬਾਤ ਹੈ। ਪੰਜਾਬੀ ਰੇਡੀਓ USA ਤੇ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਔਰ ਅਸੀਂ ਮੌਜੂਦ ਹਾਂ ਇਸ ਵੇਲੇ ਫੁਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਵਾਲਿਆਂ ਦੀ ਸਟਾਕਟਨ ਲੋਕੇਸ਼ਨ ਤੇ, ਜਿਹਦੀ ਹੈ ਅੱਜ ਗ੍ਰੈਂਡ ਓਪਨਿੰਗ ਮੇਲੇ ਨੇ ਜਿਹੜੇ ਉਹ ਸੱਜ ਗਏ ਨੇ। ਰੌਣਕਾਂ ਨੇ ਜਿਹੜੀਆਂ ਪੂਰੇ ਜੋਬਨੇ ਤੇ ਨੇ। ਕਮੀ ਘਾਟਾ ਹੈ ਤੇ ਉਹ ਸਿਰਫ ਤੁਹਾਡਾ ਹੈ ਕਿ ਤੁਹਾਨੂੰ ਇੱਥੇ ਹੋਣਾ ਚਾਹੀਦਾ ਸੀ। ਅੱਛਾ ਡਿੱਕਣ ਦੇ ਜੇ ਆਪਾਂ ਪਹੁੰਚਣ ਵਾਲੀ ਗੱਲ ਕਰੋ, ਕਿਉਂਕਿ ਪੰਜਾਬੀ ਰੇਡੀਓ USA ਦੀ ਟੀਮ ਪਹੁੰਚ ਚੁੱਕੀ ਹੈ ਔਰ ਅਸੀਂ ਹੁਣ ਤੁਹਾਨੂੰ ਉਹ ਸਾਰੇ ਮੰਜ਼ਰ ਵਿਖਾਵਾਂਗੇ ਜਿਹੜੇ ਗ੍ਰੈਂਡ ਓਪਨਿੰਗ ਨੂੰ ਯਾਦਗਾਰ ਬਣਾਉਣਗੇ। ਸੋ ਮਨਵੰਦਰ ਭਾਜੀ ਨੇ ਜਿਹੜੇ ਜਿਨ੍ਹਾਂ ਨੇ ਆਖਿਆ ਕਿ ਮੇਰੇ ਮਨ ਦੇ ਅੰਦਰ ਜੋ ਹੈ, ਮੈਂ ਨਾਂ ਦੀ ਅਗਰ ਗਲਤੀ ਕਰਾਂਗਾ ਤਾਂ ਠੀਕ ਵੀ ਕਹੋਣਗੇ। ਮਨਵੰਦਰ ਭਾਜੀ ਨੇ ਜਿਹੜੇ ਮਨਵੰਦਰ ਬਾਸੀ ਭਾਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ। ਐਕਸਾਈਟਮੈਂਟ ਹੀ ਨਹੀਂ, ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜੀ। ਹਾਂ, ਜਿੱਦਾਂ ਟਰੱਕਾਂ ਦੀ ਉਹ ਜਿਹਨੂੰ ਕਹਿੰਦੇ ਨੇ ਡੈਂਟਿੰਗ ਪੇਂਟਿੰਗ ਤੋਂ ਬਾਅਦ ਕੋਈ ਸੈੱਟ ਹੁੰਦੀ, ਪਹਿਲਾਂ ਤਾਂ ਨਾਂ ਸੈੱਟ ਕਰਾਓ। ਮੈਂ ਤੁਹਾਨੂੰ ਕਿਹਾ ਸੀ ਭਾਜੀ ਮਨਮਿੰਦਰ ਹੈ ਨਾ ਜੀ। ਮਨਮਿੰਦਰ ਭਾਜੀ ਨੇ ਜਿਹੜੇ ਸਾਡੇ ਮਨ ਦੇ ਵਿੱਚ ਨਾ ਮੰਦਰ ਹੈ ਜੀ। ਕੀ ਬਾਤ ਹੈ, ਕੀ ਬਾਤ ਹੈ। ਸੋ ਈਜ਼ੀ। ਮਨਮੰਦਰ ਭਾਜੀ ਤੁਹਾਨੂੰ ਜਦੋਂ ਮਿਲਣਗੇ ਇਸ ਲੋਕੇਸ਼ਨ ਤੇ, ਕਿਉਂਕਿ ਇਸ ਲੋਕੇਸ਼ਨ ਨੂੰ ਔਨ ਇਹ ਕਰਦੇ ਨੇ, ਤੇ ਹੁਣ ਮੈਂ ਆਪਣੀ ਗੱਲ ਤੇ ਦੱਸਦੀ, ਇਹਨਾਂ ਦੀ ਪੁੱਛਨੇ ਸਹੀ ਦੱਸਿਆ ਜੇ। ਇਸ ਵੇਲੇ ਜਦੋਂ ਗ੍ਰੈਂਡ ਓਪਨਿੰਗ ਹੁੰਦੀ ਏ, ਰੰਗ ਉੱਡੇ ਹੁੰਦੇ ਨੇ, ਹੱਥ ਪੈਰ ਫੁੱਲੇ ਹੁੰਦੇ ਨੇ, ਆਪਣੇ ਭੈੜੇ ਲੱਗਣ ਦੇ, ਤੇ ਤੁਸੀਂ ਏਡੇ ਖੁਸ਼ ਕਿਉਂ ਜੇ? ਭਾਜੀ ਦੇਖੋ, ਜਦੋਂ ਤੁਹਾਡੇ ਸੁਪਨੇ ਸਾਕਾਰ ਹੋਣ ਜੀ ਤਾਂ ਉਹਦੀ ਖੁਸ਼ੀ ਤੇ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ। ਤੇ ਜਿਹੜੀ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਇਸ ਲੋਕੇਸ਼ਨ ਤੇ ਮੇਰੇ ਨਾਲ, ਜਿਸ ਤਰ੍ਹਾਂ ਮੇਰੇ ਨਾਲ ਭਾਜੀ ਹੋਣੇ, ਸ਼ਿੰਦਰ ਭਾਜੀ ਹੋਣੀ ਨੇ, ਜਿੰਦਰ ਭਾਜੀ ਨੇ, ਸਾਡੇ ਕੈਲੀ ਭਾਜੀ ਨੇ, ਸੁਖਵਿੰਦਰ ਨੇ ਸਾਡੇ ਨਾਲ, ਅਸੀਂ ਇੱਕ ਮਿਲ ਕੇ ਇੱਕ ਸੁਪਨਾ ਮਤਲਬ ਲਿਆ। ਤੇ ਉਹ ਜਦੋਂ ਸੁਪਨਾ ਹੁਣ ਪੂਰੇ ਹੋਣ ਵੱਲ ਨੂੰ ਜਾ ਰਿਹਾ ਤਾਂ ਫਿਰ ਭਾਜੀ ਨਿਰਾਸ਼ਾ ਨਹੀਂ, ਫਿਰ ਤਾਂ ਖੁਸ਼ੀ ਹੁੰਦੀ ਹੈ ਤੇ ਮਹਾਰਾਜ ਦਾ ਧੰਨਵਾਦ ਹੁੰਦਾ ਜੀ। ਜਿਹੜੀ ਇੱਥੇ ਲੋਕੇਸ਼ਨ ਹੈ, ਇੱਥੇ ਸਾਡੇ ਨਾਲ ਸਟਾਕਟਨ ਤੋਂ ਰਾਜ ਵੜੈਚ ਨੇ, ਉਹ ਸਾਡੇ ਇੱਥੇ ਨਾਲ ਪਾਰਟਨਰ ਨੇ ਸਾਡੇ ਨਾਲ ਜੀ। ਠੀਕ ਹੈ। ਤੇ ਉਹ ਜਿਹੜੀ ਇੱਥੇ ਲੋਕੇਸ਼ਨ ਹੈ ਉਹ ਦੇਖ ਰਹੇ ਨੇ ਤੇ ਉਹਨਾਂ ਦੇ ਨਾਲ ਫਿਰ ਹੈਲਪ ਦੇ ਉੱਪਰ ਅਸੀਂ ਸਾਰੇ ਹੀ ਨਾਲ ਖੜੇ ਹਾਂ, ਉਹਨਾਂ ਦੇ ਨਾਲ ਬਾਹਾਂ ਬਣ ਕੇ ਖੜੇ ਨੇ ਜੀ। ਔਰ ਦੇਖੋ ਕਿ ਫ੍ਰੈਜ਼ਨੋ ਤੇ ਸਫ਼ਰ ਫੁਰਤਾਜ ਦਾ ਸ਼ੁਰੂ ਹੋਇਆ ਔਰ ਅੱਜ ਆ ਗਿਆ ਸਟਾਕਟਨ, ਔਰ ਅੱਗੇ ਜਿੱਥੇ ਵਧੇਗਾ ਪੰਜਾਬੀ ਰੇਡੀਓ USA ਤੁਹਾਡੇ ਨਾਲ ਹੀ ਹੋਏਗਾ। ਜਿੰਦਰ ਭਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਦੂਜੀ ਵਾਰ ਅੱਜ ਤੁਹਾਡੇ ਨਾਲ ਇਸ ਲੋਕੇਸ਼ਨ ਤੇ, ਤੁਹਾਡੀ ਐਕਸਾਈਟਮੈਂਟ ਦੂਣੀ ਹੈ ਜਾਂ ਪਹਿਲੇ ਜੀ ਨਹੀਂ? ਪੂਰੀ ਦੁਨੀ ਹੈ ਜੀ, ਬਹੁਤ ਖੁਸ਼ੀ ਹੈ ਜੀ ਸਾਨੂੰ ਸਾਰਿਆਂ ਨੂੰ। ਕੀ ਕਹੋਗੇ ਇਸ ਸ਼ੁਭ ਮੌਕੇ? ਵੀ ਸਾਰੇ ਜਾਣੇ ਪਹੁੰਚੋ, ਅੱਜ 3 ਤੋਂ 7 ਵਜੇ ਤੱਕ ਸਾਡੀ ਗ੍ਰੈਂਡ ਓਪਨਿੰਗ ਹੈ ਜੀ। ਸਾਰੇ ਹਮ ਆ ਕੇ ਤੇ ਪਹੁੰਚੋ ਜੀ। ਬਿਲਕੁਲ ਠੀਕ ਹੈ। ਤੁਹਾਡਾ ਕੀ ਸੁਨਾਹ ਹੈ? ਬਿਲਕੁਲ ਭਾਜੀ ਦੇਖੋ, ਗ੍ਰੈਂਡ ਓਪਨਿੰਗ ਦਾ ਭਾਜੀ ਮੇਰੇ ਹਿਸਾਬ ਜੋ ਅਸੀਂ ਸੋਚ ਕੇ ਚੱਲੇ ਹਾਂ, ਮਤਲਬ ਇਹੀ ਹੈ ਜੀ ਵੀ ਮੈਂ ਹਮੇਸ਼ਾ ਗੱਲ ਕਹਿਣਾ ਹੁੰਦਾ, ਕਈ ਵਾਰ ਨਾ ਸਾਨੂੰ ਭੁਲੇਖਾ ਹੁੰਦਾ ਜੀ। ਜਦੋਂ ਅਸੀਂ ਕਹਿੰਦਾ ਵੀ ਸ਼ੁਰੂ ਅਸੀਂ ਕੀਤਾ ਸੀਗਾ ਵੀ ਭਾਜੀ ਪਾਰਟਸ ਨੇ, ਅਸੀਂ ਕਈ ਜਗ੍ਹਾ ਗਏ ਜੀ, ਉਹਨਾਂ ਨੇ ਕਿਹਾ ਅੱਛਾ ਭਾਜੀ ਡਰਮ ਨੇ ਜੀ, ਬ੍ਰੇਕਾਂ ਨੇ ਜੀ, ਅਸੀਂ ਕਹਿੰਦੇ ਨਹੀਂ ਭਾਜੀ ਬਹੁਤ ਕੁਛ ਹੈ। ਸੋ ਗ੍ਰੈਂਡ ਓਪਨਿੰਗ ਦਾ ਇੱਕ ਬਹਾਨਾ ਹੈ ਜੀ ਵੀ ਸਾਡੇ ਭਰਾ ਸਾਡੇ ਕੋਲ ਆਉਣ, ਅਸੀਂ ਮਿਲੀਏ ਵਰਤੀ ਉਹਨਾਂ ਨਾਲ, ਸਾਡਾ ਹੋਰ ਮਤਲਬ ਸਾਂਝ ਉਹਨਾਂ ਨਾਲ ਵਧੇ ਤੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਭਾਜੀ ਨਹੀਂ 2-4 ਆਈਟਮਾਂ ਨਹੀਂ, ਇਹਨਾਂ ਕੋਲ ਬਹੁਤ ਕੁਛ ਹੈ, ਜਿੱਥੋਂ ਇੱਕੋ ਛੱਤ ਤੋਂ ਵਧੀਆ ਕੁਆਲਿਟੀ, ਵਧੀਆ ਪ੍ਰਾਈਸ ਤੇ ਅਸੀਂ ਇੱਕੋ ਜਗ੍ਹਾ ਤੋਂ, ਜਿੱਥੇ ਮੈਂ ਸੋਚਦਾ ਹੁੰਦਾ ਵੀ ਜਿੱਥੇ ਮਤਲਬ ਪਰਿਵਾਰ ਵਰਗੀ ਫੀਲਿੰਗ ਨਾ ਆਵੇ ਜੀ, ਉੱਥੇ ਤੁਹਾਡਾ ਜਾਣ ਦਾ ਸਵਾਦ ਵੀ ਨਹੀਂ ਆਉਂਦਾ ਜੀ। ਸੋ ਅਸੀਂ ਜਿਹੜਾ ਅੱਜ ਹੈ ਸਾਡਾ ਪਰਿਵਾਰ ਸਾਰਾ, ਉਹ ਕਹਿੰਦਾ ਵੀ ਅਸੀਂ ਮਿਲੀਏ ਸਾਰਿਆਂ ਨੂੰ, ਪਰਿਵਾਰ ਨੂੰ ਹੋਰ ਵੱਡਾ ਕਰੀਏ। ਬਿਲਕੁਲ ਠੀਕ ਹੈ। ਔਰ ਜਿੱਦਾਂ ਕਿ ਬਾਸੀ ਭਾਜੀ ਨੇ ਦੱਸਿਆ ਕਿ ਪ੍ਰੋਡਕਟ, ਕੁਆਲਿਟੀ, ਪ੍ਰਾਈਸ, ਇਹ ਸਭ ਸ਼ਾਵਾਂ ਇੱਕ ਥਾਂ ਤੇ ਨੇ। ਉਹ ਹੈ ਫੁਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਪਾਰਟਸ ਸਪੇਅਰਸ ਵਾਲਿਆਂ ਦੇ, ਜਿਹੜਾ ਕਿ ਸਟਾਕਟਨ ਲੋਕੇਸ਼ਨ ਤੇ ਹੈ। ਦੁਕਾਨਦਾਰੀ ਦਾ ਪਤਾ ਉਦੋਂ ਹੀ ਲੱਗਦਾ ਦੁਕਾਨ ਦੇ ਸੌਦੇ ਤੋਂ। ਸੋ ਸੌਦੇ ਦੀ ਜਾਣਕਾਰੀ ਵੀ ਦਿਵਾਉਂਦੇ ਆ, ਤੇ ਸਾਨੂੰ ਭਾਈ ਜ਼ਰਾ ਦੱਸੋ ਨਾ ਕੀ ਹੈ ਤੇ ਕਿੱਦਾਂ ਆ? ਬਿਲਕੁਲ ਭਾਜੀ, ਜਦੋਂ ਨਾ ਅਸੀਂ ਸ਼ੁਰੂ ਕੀਤਾ ਸੀ ਕੰਮ, ਅਸੀਂ ਸ਼ੁਰੂ ਕੀਤਾ ਸੀਗਾ 2015 ਚ ਜੀ, ਕੈਨੇਡਾ ਦੇ ਵਿੱਚ ਜੀ। ਹਾਂਜੀ। ਉਸ ਟਾਈਮ ਸਾਡੇ ਕੋਲ ਸੀਗੀਆਂ 10 ਆਈਟਮਾਂ ਜੀ।
ਪਰ ਇੱਕ ਸੁਪਨਾ ਸੀਗਾ ਵੀ ਨਹੀਂ ਵੀ ਇਹਨੂੰ ਪਹਿਲਾਂ ਇੱਥੇ ਵਧਾਈਏ ਜੀ, ਫਿਰ ਅਸੀਂ ਕਿਉਂਕਿ ਮੈਂ ਪਹਿਲਾਂ ਇੱਥੇ ਅਮਰੀਕਾ ਦੇ ਵਿੱਚ ਰਿਹਾ ਪਹਿਲਾਂ ਠੀਕ ਹੈ, ਸੋ ਭਾਜੀ ਉਹਨਾਂ ਨੂੰ ਬਹੁਤ ਸਾਲਾਂ ਤੋਂ 20 ਸਾਲਾਂ ਤੋਂ ਜਾਣਦਾ ਜੀ। ਠੀਕ ਹੈ। ਸੋ ਫਿਰ ਹੌਲੀ ਹੌਲੀ ਗੱਲ ਕਰਨੀ, ਮੈਂ ਕਿਹਾ ਭਾਜੀ ਇੱਥੇ ਵੀ ਆਉਣਾ। ਫਿਰ ਜਦੋਂ ਸਹੀ ਟਾਈਮ ਆਇਆ ਨਾਲ 20 ਸਾਲਾਂ ਤੋਂ ਨਾਲ ਜੇ ਹੁਣ ਪਰਾਂ ਹੋਣ ਡੇ ਜੇ ਵੀਡੀਓ ਦੇ ਟਾਈਮ ਨਾਲ ਖਲੋਵੋ। ਸੋ ਭਾਜੀ ਮੈਂ ਇਹਨਾਂ ਨਾਲ ਸਲਾਹ ਕੀਤੀ, ਬਹੁਤ ਚੱਲਦੇ ਰਹੇ ਸੀ ਗੱਲਾਂ ਬਾਤਾਂ ਭਾਜੀ ਕਰੀਏ, ਪਰ ਜਦੋਂ ਰਾਈਟ ਟਾਈਮ ਆਇਆ ਜੀ ਤੇ ਹੁਣ ਅਸੀਂ ਸਾਰੇ ਇਕੱਠੇ ਆ ਜੀ ਤੇ ਮਹਾਰਾਜ ਕਿਰਪਾ ਬਹੁਤ ਕਰ ਰਿਹਾ ਜੀ। ਮੈਂ ਅੱਗੇ ਤੇ ਕਹਿ ਰਿਹਾ ਵੀ ਸਾਡੀ ਔਕਾਤ ਨਹੀਂ ਸੀ ਜਿੰਨੀ ਮਹਾਰਾਜ ਨੇ ਕਿਰਪਾ ਕਰ ਦਿੱਤੀ। ਇੱਥੇ $80 ਲੈ ਕੇ ਆਏ ਸੀਗੇ ਤੇ ਮਹਾਰਾਜ ਨੇ ਲਹਿਰਾਂ ਬਣਾ ਕੀਤੀਆਂ ਹਨ। ਕੀ ਬਾਤ ਹੈ। ਫਿਰ ਅਗਲੀ ਗੱਲ ਭਾਜੀ, ਅਸੀਂ ਮਾਰਕੀਟ 'ਚ ਆਉਣ ਤੋਂ ਪਹਿਲਾਂ ਸਾਨੂੰ ਇਹ ਸੀਗਾ ਵੀ ਉਹੀ 2-4 ਆਈਟਮ ਵਾਲੀ ਗੱਲ ਨਾ ਹੋਵੇ। ਪਰ ਜਦੋਂ ਸਾਨੂੰ ਲੱਗਿਆ ਵੀ ਹੁਣ ਸਾਡੇ ਕੋਲ ਇੰਨਾ ਕੁ ਪ੍ਰੋਡਕਟ ਹੈਗਾ ਵੀ ਕੋਈ ਬੰਦਾ ਆਊਗਾ ਤਾਂ ਸਾਡੇ ਕੋਲ 80% ਤੋਂ ਵੱਧ ਉਹ ਬੰਦਾ ਸਾਡੇ ਕੋਲ ਵਾਪਸ ਨਾ ਜਾਵੇ, ਕਿਉਂਕਿ 20% ਦਾ ਭਾਜੀ ਉਹ ਬ੍ਰੈਕਟ ਹੈ ਮੇਰੇ ਕੋਲ ਜਿੱਥੇ ਜਾਈ ਉਹ ਕਦੇ ਪੂਰੀ ਹੋਣੀ ਨਹੀਂ ਹੈਗੀ ਜੀ। ਕੁਛ ਨਾ ਕੁਛ ਤਾਂ ਫਿਰ ਵੀ ਇੰਨਾ ਸਮਾਨ ਆ ਨਾ ਜੀ, ਹੈ ਨਾ। ਸੋ ਜਦੋਂ ਸਾਨੂੰ ਲੱਗਿਆ ਜੀ ਅਸੀਂ ਫਿਰ ਉਸ ਟਾਈਮ ਅਸੀਂ ਸਾਰਾ ਸਮਾਨ ਲੈ ਕੇ ਆਏ ਜੀ ਮਾਰਕੀਟ ਦੇ ਵਿੱਚ। ਤੇ ਸੇਮ ਗੱਲ ਵੀ ਕੀ ਕੁਛ ਹੈ ਜੀ, ਉਹ ਅਸੀਂ ਕੱਲ ਵੀ ਡਿਸਕਸ ਕੀਤਾ ਸੀਗਾ ਜੀ। ਕੁਛ ਇਸ ਤਰ੍ਹਾਂ ਸੋਸ਼ਲ ਮੀਡੀਆ ਅੱਜ ਕੱਲ੍ਹ ਤੁਹਾਨੂੰ ਪਤਾ ਹਰ ਜਗ੍ਹਾ ਭਾਰੂ ਹੈ ਜੀ, ਉਹਦਾ ਬਹੁਤ ਅਸਰ ਹੁੰਦਾ ਜੀ ਜਦੋਂ ਜਿਵੇਂ, ਕਿਉਂਕਿ ਜੋ ਕਹਿੰਦੇ ਜੋ ਦਿਖਦਾ ਉਹ ਵਿਕਦਾ ਹੈ ਜੀ। ਬਿਲਕੁਲ ਇਦਾਂ ਹੀ ਅਸੀਂ ਚਾਹੁੰਦੇ ਆ ਨਾ ਨਾਲ ਵਿਖਾਈ ਵੀ ਆ ਸਾਨੂੰ। ਆਓ ਬਲਜਿੰਦਰ ਜੀ ਜਿਸ ਤਰ੍ਹਾਂ ਹੁਣ ਭਾਜੀ ਪਹਿਲਾਂ ਹੈਡਲਾਈਟਾਂ ਨੇ ਸਾਡੇ। ਕੀ ਬਾਤ ਹੈ, ਐਂ ਜੀ ਲੱਗਦਾ ਟਰੱਕ ਦੀਆਂ ਅੱਖਾਂ। ਹਾਂਜੀ, ਸੋ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦੀ ਹੈਡਲਾਈਟ ਪਈ ਹੈ ਜੀ। ਠੀਕ ਹੈ ਜੀ। ਹਾਂਜੀ ਹਾਂ। ਇਹ ਇੱਕ ਭਾਜੀ ਮੈਂ ਤਾਂ ਨਾ ਹੋਰ ਜ਼ਰੂਰ ਗੱਲ ਕਹੂੰਗਾ ਜੀ, ਸਾਨੂੰ ਬਹੁਤ ਆ ਕੇ ਲੋਕ ਕਹਿੰਦੇ ਨੇ ਜੀ ਭਾਜੀ ਆਫਟਰ ਮਾਰਕੀਟ ਹੈ ਜੀ। ਭਾਜੀ ਜੋ ਮੈਂ ਸੋਚਦਾ ਮੈਨੂੰ ਨਹੀਂ ਪਤਾ ਹੋਰ ਕੀ ਨੇ ਜੀ। ਭਾਜੀ ਆਫਟਰ ਮਾਰਕੀਟ ਕੁਛ ਵੀ ਨਹੀਂ ਹੈਗਾ ਜੀ, ਸਾਰਾ ਕੁਛ ਮਤਲਬ ਕਹਿ ਲਓ ਵੀ ਮਾਰਕੀਟ ਦੇ ਵਿੱਚ ਹੈ ਜੀ। ਫਰਕ ਇੰਨਾ ਜੀ ਜਿੱਥੋਂ ਹੋਰ ਵੱਡੇ ਸਪਲਾਇਰ ਲੈਂਦੇ ਨੇ ਸੇਮ ਜਗ੍ਹਾ ਤੋਂ ਸਾਡਾ ਪ੍ਰੋਡਕਟ ਆਉਂਦਾ ਜੀ। ਮੈਂ ਖੁਦ ਕੰਟਰੀ ਵਿਜ਼ਿਟ ਕਰਦਾ, ਮੈਂ ਚਾਈਨਾ ਵੀ ਗਿਆ, ਹਾਂਗਕਾਂਗ ਵੀ ਗਿਆ, ਮੈਂ ਤੁਰਕੀ ਵੀ ਗਿਆ, ਮੈਂ ਬਹੁਤ ਕੰਟਰੀ ਘੁੰਮਿਆ ਜੀ ਜਿੱਥੋਂ ਤਕਰੀਬਨ ਸਾਡਾ 100 ਫੈਕਟਰੀ ਨੂੰ ਸਮਾਨ ਆਉਂਦਾ ਜੀ। ਠੀਕ ਹੈ। ਰੀਜ਼ਨ ਇਹ ਹੈ ਜੀ ਭਾਜੀ ਅਸੀਂ ਨਾ ਤਾਂ ਪਰ ਉਹ ਜਿਹੜਾ ਜੈਨੂਨ ਫੈਕਟਰੀ ਦਾ ਨਾਂ ਲਿਖਾ ਸਕਦੇ ਹਾਂ ਜੀ, ਉਹ ਨਹੀਂ ਅਸੀਂ ਲਿਖਾ ਸਕਦੇ। ਸਿਰਫ ਫਰਕ ਇੰਨਾ ਹੀ ਹੈ ਜੀ, ਉਹ ਨਾਂ ਲਿਖਾ ਕੇ ਲਿਖ ਦਿੰਦੇ ਉੱਪਰ ਜੈਨੂਅਨ ਸਾਡਾ ਜੀ, ਅਸੀਂ ਆਪਣਾ ਨੂੰ ਸਟੈਂਪ ਲਵਾ ਲਈ ਜੀ। ਉਹ ਸਿਰਫ ਇਹੀ ਰੀਜ਼ਨ ਹੈ ਵੀ ਲੋਕ ਉਹਨੂੰ ਆਫਟਰ ਮਾਰਕੀਟ ਕਹਿੰਦੇ ਨੇ, ਪਰ ਕੁਆਲਿਟੀ ਵਾਈਜ਼ ਮੈਂ 100% ਸ਼ੋਰ ਹਾਂ ਜੀ ਕੋਈ ਡਿਫਰੈਂਸ ਨਹੀਂ ਹੈ। ਬਿਲਕੁਲ ਠੀਕ ਹੈ। ਤਾਂ ਦੱਸੋ ਫਿਰ ਕੀ ਹੁਣ ਜਿਸ ਤਰ੍ਹਾਂ ਭਾਜੀ ਸਾਡੇ ਕੋਲ DPF ਕਲੈਂਪ ਹੋ ਗਏ ਜੀ, ਜਿਸ ਤਰ੍ਹਾਂ ਇਹ ਗੈਸਕਟ ਹੋ ਗਏ ਜੀ। ਠੀਕ ਹੈ ਜੀ। ਇਹ ਭਾਜੀ ਤੁਸੀਂ ਜਿਹੜਾ ਬੰਦੇ ਹੋ ਕਿ ਸਾਡੀ ਕੁਆਲਿਟੀ ਦੇਖਿਓ ਜੀ, ਕਿਉਂਕਿ ਇਸ ਟਾਈਮ ਇਹ ਜੀ ਅਸੀਂ ਆਪ ਮੈਨੂਫੈਕਚਰਿੰਗ ਕਰਵਾਉਂਦੇ ਹਾਂ। ਠੀਕ ਹੈ। ਅਸੀਂ ਸਾਡੇ ਸੈਂਪਲ ਭੇਜ ਕੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸੇਮ ਉਹ ਕੁਆਲਿਟੀ ਤਾਂ ਹੋਵੇ ਜੋ ਤੋਂ ਵਧੀਆ ਵੀ ਹੋ ਸਕਦੀ ਹੈ ਤੇ ਉਹ ਕਰੀਏ ਹਾਂਜੀ। ਸੋ ਜਿਹਨੇ DPF ਕਲੈਂਪ ਹੋ ਗਏ ਜੀ, ਸਾਡੇ ਕੋਲ ਪਿੱਛੇ ਉਹ ਸਾਡੇ ਕੋਲ ਪਏ ਨੇ ਜੀ ਵਾਈਪਰ ਹੋ ਗਏ, ਜਿਹਨੇ ਹੋਰ ਤਰ੍ਹਾਂ ਦੇ ਕੂਲੈਂਟ ਕਲੈਂਪ ਹੋ ਗਏ ਜੀ, ਸਾਰੇ ਗੈਸਕਟ ਮੇਕਰ ਹੋ ਗਏ, ਲਾਈਟਾਂ ਹੋ ਗਈਆਂ ਜੀ, ਤੇ ਹਾਰ ਸ਼ਿੰਗਾਰ ਦਾ। ਕੀ ਬਾਤ ਹੈ। ਇਹ ਜੀ ਉਹ ਟਰੱਕ ਦੇ ਗਹਿਣੇ ਕਹਿ ਲਵੋ, ਇਹ ਟਰੱਕ ਦੀਆਂ ਟੂੰਬਾਂ। ਬਸ ਸਹੀ ਗੱਲ ਹੈ ਜੀ। ਸੋ ਆਹ ਚੀਜ਼ਾਂ ਨੇ ਜੀ। ਹੁਣ ਇੱਕ ਚੀਜ਼ ਭਾਜੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਦੇਖੋ ਅਸੀਂ ਇਹ ਆਈਟਮ ਇਹ ਸਪੈਸ਼ਲ ਬਣਵਾਈ ਹੈ ਜੀ। ਠੀਕ ਹੈ। ਇਹ ਸਾਡੇ ਨਾ ਕਈ ਟ੍ਰੇਲਰ ਜਿਹੜੇ ਇਸ ਤਰ੍ਹਾਂ ਜਦੋਂ ਰੋਡ ਦੇ ਉੱਪਰ ਜਾਂਦੇ ਨੇ ਜੀ, ਉਹ ਟਾਇਰ ਫਟ ਜਾਂਦਾ ਕਈ ਵਾਰ ਜੀ। ਟਾਇਰ ਫਟ ਗਿਆ, ਪਟ ਗਿਆ ਜੀ, ਉਹ ਕੀ ਕਰਦਾ ਜਿਹੜਾ ਪਿੱਛੋਂ ਮੱਡ ਫਲੈਪ ਹੁੰਦਾ ਜੀ ਉਹਨੂੰ ਵਿੱਚ ਖਿੱਚ ਲੈਂਦਾ, ਖਿੱਚ ਕੇ ਜਿਹੜਾ ਉਹਦਾ ਹੈਂਗਰ ਲੱਗਿਆ ਹੁੰਦਾ ਜੀ ਟ੍ਰੇਲਰ ਦੇ ਪਿੱਛੇ ਉਹਨੂੰ ਤੋੜ ਦਿੰਦਾ ਜੀ। ਸੋ ਇਹਦੇ ਵਿੱਚ ਅਸੀਂ ਇਹ ਚੀਜ਼ ਬਣਵਾਈ ਹੈ। ਇਹ ਉਹਦੀ ਹੈਂਗਰ ਦੀ ਜਗ੍ਹਾ ਉਹ ਹੈਂਗਰ ਦੇ ਉੱਪਰ ਇਹ ਲੱਗ ਜਾਣਾ ਜੀ। ਇਹਦੇ ਜਿਹੜਾ ਮੱਡ ਫਲੈਪ ਉਹ ਸਲਾਈਡ ਇਨ ਹੋ ਜਾਂਦਾ ਜੀ। ਕੀ ਬਾਤ ਹੈ। ਇਹਨੂੰ ਕਹਿੰਦੇ ਨੇ ਜੀ ਇਨੋਵੇਸ਼ਨ। ਹਾਂਜੀ, ਇਹ ਸਲਾਈਡ ਜਦੋਂ ਕੋਈ ਏਦਾਂ ਦੀ ਗੱਲ ਹੋਈ ਹੈ ਉਹ ਨਹੀਂ ਟੁੱਟਣਾ, ਸਲਾਈਡ ਹੋ ਕੇ ਤੁਹਾਡਾ ਮੱਡ ਫਲੈਪ ਬਾਹਰ ਨਿਕਲ ਜਾਣਾ ਜੀ। ਨਿਕਲ ਗਿਆ, ਪੇਚਕਸ ਨਾਲ ਇਹਨੂੰ ਫਿਰ ਚੱਕੋ, ਫਿਰ ਵਿੱਚ ਫਸਾ ਦਿਓ। ਉਹ ਇੰਨਾ ਕੁ ਹੈ ਜੀ ਮਤਲਬ ਵਿੱਚ ਪਾਇਆ ਵਾ ਉਦਾਂ ਹਿੱਲਣਾ ਹੀ ਨਹੀਂ ਹੈ ਕਿਸੇ ਤੋਂ। ਕੀ ਬਾਤ ਹੈ, ਕੀ ਬਾਤ। ਸੋ ਉਹ ਮਨੀ ਸੇਵਿੰਗ ਆ ਉਹ ਜੀ। ਹਾਂਜੀ। ਫਿਰ ਬੈਲਟਾਂ ਹੋ ਗਈਆਂ ਭਾਜੀ, ਅਸੀਂ ਗੁੱਡੀਅਰ ਦੇ ਨਾਲ ਡਾਇਰੈਕਟ ਹੈ ਜੀ। ਹਾਂ, ਗੁੱਡੀਅਰ ਦੀ ਬੈਲਟ ਸਾਡੇ ਕੋਲ ਹਰ ਇੱਕ ਟਰੱਕ ਦੀ, ਰੀਫਰ ਦੀ, ਸਾਡੇ ਕੋਲ ਸਾਰੀਆਂ ਇਹ ਬੈਲਟਾਂ ਪਈਆਂ ਜੀ। ਕੂਲੈਂਟ ਟੈਂਕ ਹੋ ਗਏ ਜੀ, ਸਾਡੇ ਕੋਲ ਹਰ ਇੱਕ ਤਰ੍ਹਾਂ ਦੇ ਭਾਜੀ ਜਿਹੜੇ ਨੇ ਕੂਲੈਂਟ ਹੋਜ਼ਾਂ ਨੇ ਸਾਡੇ ਕੋਲ ਜੀ। ਠੀਕ ਹੈ। ਹੁਣ ਇੱਕ ਇੱਥੇ ਭਾਜੀ ਇਨਵੈਂਸ਼ਨ ਦੀ ਗੱਲ ਮੈਂ ਹੋਰ ਦਿਖਾਊਂਗਾ। ਅਸੀਂ ਆਹ ਪੀਸ ਨੂੰ ਬਣਵਾਏ ਨੇ ਜੀ। ਅੱਛਾ, ਆਹ ਬਣਾਏ। ਹਾਂਜੀ, ਇਹ ਨਾ ਜੀ ਹੁਣ ਮੈਂ ਖੁਦ ਮਕੈਨਿਕ ਹੈ ਜੀ। ਇਹਦੇ ਵਿੱਚ ਕੀ ਹੈ ਜੀ, ਸਾਡੇ ਨਾ ਕਸਕੈਡੀਆ ਟਰੱਕ ਹੈ ਜੀ, ਉਹਦੇ ਲੈਫਟ ਸਾਈਡ ਤੇ ਇੱਕ ਕੂਲੈਂਟ ਹੋਜ਼ ਹੁੰਦੀ ਹੈ, ਲੋਹੇ ਦੀ ਹੋਜ਼ ਹੈ ਜੀ। ਉਹਦੇ ਸਿਰਫ ਆ ਐਂਡ ਨੇ ਉਹਦੇ, ਮੈਂ ਭਾਈ ਨੂੰ ਦਿਖਾਊਂਗਾ ਐਂਡ ਨੇ ਸਿਰਫ ਇਹ ਜੀ। ਹੁਣ ਐਂਡ ਦੇ ਵਿੱਚ ਕੀ ਹੁੰਦਾ ਭਾਜੀ, ਖਰਾਬ ਐਂਡ ਨੇ ਹੋਣਾ। ਠੀਕ ਹੈ। ਉਹ ਭਾਜੀ ਜਿਹੜੀ ਹੋਜ਼ ਹੈ ਤਕਰੀਬਨ $200-250 ਦੀ ਹੈ, ਪਰ ਉਹਨੂੰ ਪਾਉਣਾ ਲਾਉਣਾ ਕਰਨਾ ਲੇਬਰ। ਅਸੀਂ ਸਿਰਫ ਕੀ ਹੈ ਜੀ ਐਂਡ ਬਣਵਾ ਲਏ। ਠੀਕ ਹੈ। ਲੋਹੇ ਦੀ ਪਾਈਪ ਛੇੜਨ ਦੀ ਲੋੜ ਹੀ ਨਹੀਂ ਜੀ, ਜਿੱਥੋਂ ਐਂਡ ਖਰਾਬ ਹੋਇਆ ਉੱਥੇ
ਕਰੋ ਜੀ, ਐਂਡੇ ਚੇਂਜ ਕਰ ਦਿਓ। ਕੀ ਬਾਤ ਕੀ ਹਾਂਜੀ, ਬਾਤ ਹੈ, ਸਹੂਲਤ ਹੋ ਗਈ ਜੀ। ਹਾਂਜੀ, ਕਿਉਂਕਿ ਭਾਜੀ ਆਪ ਮਕੈਨਿਕ ਹੈ ਜੀ, ਜਿਹੜੀ ਚੀਜ਼ਾਂ ਆਪ ਫੇਸ ਕੀਤੀਆਂ ਮੈਨੂੰ ਪਤਾ ਬਹੁਤ ਔਖੇ ਪੈਸੇ ਬਣਦੇ ਨੇ। ਹਾਏ ਹਾਏ ਹਾਂਜੀ, ਉਹ ਕਹਿੰਦੇ ਪੰਜਾਬੀ ਗਾਣਾ ਵੀ ਸੱਪ ਦੀ ਸਰੀ ਤੋਂ ਨੋਟ ਪੈਂਦੇ ਹੋ, ਹਨਾ ਜੀ। ਏਦਾਂ ਹੀ, ਹਾਂਜੀ, ਬਿਲਕੁਲ ਏਦਾਂ ਬਹੁਤ ਹੀ। ਔਖਾ ਭਾਜੀ, ਜੋ ਅੱਜ ਕੱਲ ਦਾ ਜੋ ਟਾਈਮ ਚੱਲ ਰਿਹਾ ਇਕਨੋਮੀ ਦਾ ਕੀ ਹਾਲ ਹੈ ਨਾ ਜੀ। ਸੋ ਕੋਸ਼ਿਸ਼ ਇਹ ਹੈ ਜੀ ਵੀ ਬੰਦਿਆਂ ਨੂੰ ਵਧੀਆ ਸਮਾਨ, ਜਿਸ ਤਰ੍ਹਾਂ ਹੁਣ ਆਹ ਅਸੀਂ ਆਪ ਥੋੜੇ ਜੁਗਾੜ ਕੀਤੇ ਹੋਏ ਨੇ, ਏਦਾਂ ਦੀਆਂ ਚੀਜ਼ਾਂ ਹੋਰ ਵੀ ਅਸੀਂ ਲੈ ਕੇ ਆ ਰਹੇ ਹਾਂ ਜੀ। ਬਿਲਕੁਲ ਠੀਕ ਸੋ ਹੈ, ਹਾਂ, ਮੈਂ ਇਹੀ ਕਹੂੰਗਾ ਤੁਹਾਡੇ ਚੈਨਲ ਜਰੀਏ ਵੀ ਭਾਜੀ ਇੱਕ ਵਾਰ ਜ਼ਰੂਰ ਆਓ। ਬਿਲਕੁਲ ਠੀਕ ਹੈ ਜੀ। ਹਾਂਜੀ ਹਾਂ, ਦੱਸੋ ਜ਼ਰਾ ਜੀ ਪਤਾ ਕਿੱਥੇ ਹੈ ਫੁਰਤਾਜ ਸਟਾਕਟਨ ਲੋਕੇਸ਼ਨ ਦਾ ਪਤਾ ਇੱਕ ਵਾਰ ਦੱਸੋ। ਇਹ ਭਾਜੀ 3875 ਡੱਕ ਕ੍ਰੀਕ ਡਰਾਈਵ ਹੈ ਜੀ। ਇਹ 99 ਤੋਂ ਮੈਰੀਪੋਸਾ ਦਾ ਜਿਹੜਾ ਐਗਜ਼ਿਟ ਹੈ ਜੀ, ਐਗਜ਼ਿਟ ਨੰਬਰ 252A ਹੈ ਜੀ। ਇੱਕ ਵਾਰ ਫਿਰ ਦੱਸੋ ਜੀ। ਇਹ ਹੈਗਾ ਭਾਜੀ 3875 ਡੱਕ ਕ੍ਰੀਕ ਡਰਾਈਵ, 99 ਦੇ ਉੱਪਰ ਐਗਜ਼ਿਟ ਨੰਬਰ 252A ਮੈਰੀਪੋਸਾ ਦਾ ਜੀ। ਉਹ ਉਤਰ ਕੇ ਨਾਲੇ ਬਿਲਕੁਲ ਨਾਲੇ ਇਹ ਬੜੀ ਆਸਾਨ ਲੋਕੇਸ਼ਨ ਹੈ ਜੀ, ਔਰ ਦੱਸ ਵੀ ਦਿੱਤੀ, ਔਰ ਇਹ ਮੇਰਾ ਖਿਆਲ ਹੈ ਕਿ ਹੁਣ ਫਾਇਦਾਮੰਦ ਵੀ ਹੋਏਗੀ। ਹੁਣ ਅੱਗੇ ਤੁਰੋ ਜੀ। ਤੇ ਉਸ ਤੋਂ ਬਾਅਦ ਭਾਜੀ ਬਾਡੀ ਪਾਰਟਸ ਉੱਪਰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਸਾਰੇ ਤਰ੍ਹਾਂ ਦੇ ਬੰਪਰ ਜੀ, ਨਵੇਂ ਹੋ ਗਏ, ਜਿਸ ਤਰ੍ਹਾਂ ਨਿਊ 579 ਹੋ ਗਏ ਜੀ, ਪੁਰਾਣੇ 579 ਕੈਨਵਰਥ, ਜਿਹੜੇ ਵੀ ਟਰੱਕ ਨੇ ਭਾਜੀ ਸਾਰੇ ਨੇ ਸਾਡੇ ਕੋਲ। ਮਿਰਰ ਹੋ ਗਏ ਜੀ। ਅੱਛਾ, ਇੱਕ ਚੀਜ਼ ਭਾਜੀ ਹੋਰ ਵੀ ਹੈ, ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ, ਸਮ ਟਾਈਮ ਕੀ ਹੁੰਦਾ, ਕੱਲਾ ਆ ਮਿਰਰ ਟੁੱਟ ਜਾਂਦਾ, ਇਹ ਜਦੋਂ ਟੁੱਟਦਾ ਜੀ, ਹੁਣ ਸਾਰਿਆਂ ਨੂੰ ਕਈ ਵਾਰੀ ਸਾਰਾ ਤੁਹਾਨੂੰ ਚੇਂਜ ਕਰਨਾ ਪੈਂਦਾ। ਸਾਡੇ ਕੋਲ ਸਾਰੀ ਆਪਸ਼ਨਾਂ ਨੇ, ਸਾਰਾ ਚੇਂਜ ਕਰ ਲਓ। ਜੇ ਆਹ ਕੱਲਾ ਖਰਾਬ ਹੋ ਗਿਆ, ਕੱਲਾ ਲੈ ਲਓ। ਕੀ ਬਾਤ ਹੈ। ਹਾਂਜੀ, ਇਹ ਸਭ ਰਿਪਲੇਸਮੈਂਟ। ਇਹ ਹੈ ਜਿਹਨੂੰ ਕਹਿੰਦੇ ਗੁੰਜਾਇਸ਼ਾਂ ਵੇਖ ਕੇ, ਅਹਿਸਾਸ ਕਰਕੇ, ਸਿਰਫ ਸੌਦਾ ਨਹੀਂ ਵੇਚਣਾ, ਵੇਚ ਕੇ ਅਗਲੇ ਦਾ ਭਲਾ ਵੀ ਕਰਨਾ। ਬਿਲਕੁਲ। ਹੁਣ ਮੋਸਟਲੀ ਭਾਜੀ ਮੈਂ ਇੱਥੇ ਦੇਖਿਆ ਆਲਾ ਕਹਿੰਦਾ ਜੀ ਭਾਜੀ ਉਹ ਸਾਰਾ ਹੀ ਚੇਂਜ ਕਰ ਦਿਓ, ਜਦ ਕਿ ਇਹਦੇ ਵਿੱਚ ਮਿੰਟ 2 ਦਾ ਕੰਮ ਹੈ ਜੀ। ਹਾਂ, ਚੇਂਜ ਕਰਨਾ। ਸੋ ਸਾਡੀ ਕੋਸ਼ਿਸ਼ ਹੈ ਵੀ ਮੈਕਸਿਮਮ ਅਸੀਂ ਪੈਸੇ ਬਚਾਈਏ ਜੀ। ਮੈਂ ਤਾਂ ਕਹਿਣਾ ਹੁੰਦਾ ਅੱਗੇ ਜੀ, ਸਾਡਾ ਕੰਮ ਅਸੀਂ ਪੈਸੇ ਬਣਾਉਣੇ ਆ ਜੀ, ਤੇ ਅਗਲਿਆਂ ਦੇ ਪੈਸੇ ਬਚਾਉਣੇ ਆ। ਕੀ ਬਾਤ ਹੈ। ਹਾਂਜੀ, ਵਾਹ ਵਾਹ। ਇਹ ਤਾਂ ਇਦਾਂ ਹੀ ਲੱਗਦਾ ਹੈ ਕਿ ਜਿੱਦਾਂ ਨਾ ਮੇਰਾ ਧਿਆਨ ਉਧਰ ਜਾਣ ਡਿਆ। ਦੱਸੋ ਬਾਕੀ ਵੀ। ਜਿਸ ਤਰ੍ਹਾਂ ਗ੍ਰਿਲਾਂ ਹੋ ਗਈਆਂ ਜੀ, ਕਿਆ ਬਾਤ ਹੈ। ਤਕਰੀਬਨ ਹਰ ਇੱਕ ਟਰੱਕ ਦਾ ਸਾਡੇ ਕੋਲ ਸਮਾਨ ਇੱਥੇ ਪਿਆ ਜੀ। ਤੇ ਉਸ ਤੋਂ ਬਾਅਦ ਅਗਲੀ ਭਾਜੀ ਚੀਜ਼ ਹੈ ਜਿਹੜੀ ਮੇਨ ਜਿਹੜੀ ਚੀਜ਼ ਹੈ, ਰੋਟਰਸ ਜੀ। ਇਹ ਇੱਕ ਬਹੁਤ ਅਹਿਮ ਚੀਜ਼ ਆ ਅੱਜ ਦੇ ਟਾਈਮ 'ਚ ਜੀ। ਤੁਹਾਨੂੰ ਨਵੇਂ ਆ ਰਹੇ ਨੇ, ਨਵੀਆਂ ਜੋ 2 ਸਾਲ ਪਹਿਲਾਂ ਟਰੱਕ ਦੇ ਹੋਰ ਸੀਗੇ, ਹੁਣ ਹੋਰ ਚੇਂਜ ਹੋ ਗਏ। ਜਿੱਦਾਂ ਟੈਕਨੋਲੋਜੀ ਬਦਲਣ ਡਈ ਹੈ, ਚੇਂਜ ਹੋਣ ਡਈ ਹੈ, ਉਹਦੇ ਮੁਤਾਬਕ ਉਸ ਤਰ੍ਹਾਂ ਜਿਸ ਤਰ੍ਹਾਂ ਤੁਹਾਨੂੰ ਇਸ ਤਰ੍ਹਾਂ ਵੀ ਅਸੀਂ ਹੁਣ ਆਪ ਮੈਨੂਫੈਕਚਰਿੰਗ ਕਰਾਉਂਦੇ ਆ ਜੀ। ਠੀਕ ਹੈ। ਜੋ ਨਵੇਂ ਟਰੱਕਾਂ ਦੇ ਅਸੀਂ ਜਦੋਂ ਸਾਨੂੰ ਪਤਾ ਲੱਗਦਾ ਵੀ ਨਵੀਂ ਆਈਟਮ ਆ ਗਈ ਹੈ ਜੀ, ਅਸੀਂ ਇੱਥੋਂ ਨਾਲ ਦੀ ਨਾਲ ਉਹ ਆਈਟਮ ਲਈਦੀ ਹੈ ਜੀ, ਤੇ ਨਾਲ ਦੀ ਨਾਲ ਮੈਨੂਫੈਕਚਰ ਕਰਵਾ ਕੇ ਵਿਦਨ ਮਤਲਬ ਕੋਸ਼ਿਸ਼ ਕਰੀਏ ਵੀ ਛੇਤੀ ਤੋਂ ਛੇਤੀ ਅਸੀਂ ਉਹ ਮਾਰਕੀਟ ਵਿੱਚ ਲਿਆਈਏ। ਕੀ ਬਾਤ ਹੈ। ਜਿਹੜੀ ਡੀਲਰਸ਼ਿਪ ਤੋਂ ਜਾਂ ਹੋਰ ਜਗ੍ਹਾ ਤੋਂ ਤੁਹਾਨੂੰ ਮਤਲਬ ਤਿੱਗਣੇ ਚੌਗਣੇ 10 ਗੁਣਾ ਰੇਟ 'ਚ ਵੱਧ ਮਿਲ ਰਹੀ ਹੈ, ਅਸੀਂ ਉਹਨੂੰ ਰੇਟ ਕੰਟਰੋਲ ਕਰ ਇਕਨੋਮਿਕਲ ਦੇ। ਹਾਂਜੀ ਬਿਲਕੁਲ ਠੀਕ ਹੈ। ਬਾਕੀ ਵੀ ਹੈ, ਬਥੇਰੀਆਂ ਢੇਰੀਆਂ ਲੱਗੀਆਂ, ਬੈਟਰੀਆਂ ਵੀ ਆਵਾਜ਼ਾਂ ਮਾਰਨ ਡਈਆਂ। ਹਾਂਜੀ। ਤੇ ਸਾਡੇ ਕੋਲ ਸਾਰੀਆਂ ਇਹ ਜਿਹੜੀਆਂ 에ਅਰ ਹੋਜ਼ਾਂ ਨੇ ਜੀ, 3x1 ਹੁੰਦੀਆਂ ਨੇ, 12 ਫੁੱਟ ਹੋ ਗਈਆਂ, 15 ਫੁੱਟ ਹੋ ਗਈਆਂ ਜੀ, ਅੱਡ ਸਾਈਜ਼ਾਂ 'ਚ। ਹਾਂਜੀ ਲੱਗੋ ਸਾਈਜ਼। ਠੀਕ ਹੈ। ਤੇ ਇੱਕ ਸਾਡੇ ਕੋਲ ਬ੍ਰੇਕ ਚੈਂਬਰ ਨੇ ਨਾ, ਇੱਕ ਭਾਜੀ ਹੋਰ ਵੱਡੀ ਪ੍ਰੋਬਲਮ ਆਉਂਦੀ ਹੈ। ਜਿਸ ਤਰ੍ਹਾਂ ਵੋਲਵੋ ਟਰੱਕ ਹੈ ਜੀ, ਵੋਲਵੋ ਟਰੱਕ ਦੇ ਲੈਫਟ ਸਾਈਡ ਤੇ ਬ੍ਰੇਕ ਚੈਂਬਰ ਦੀ ਜਿਹੜੀ ਡਾਇਰੈਕਸ਼ਨ ਹੋਰ ਹੁੰਦੀ ਹੈ, ਰਾਈਟ ਤੇ ਹੋਰ ਹੁੰਦੀ ਹੈ। ਠੀਕ ਹੈ। ਹੁਣ ਲੋਕ ਕੀ ਕਰਦੇ ਨੇ, ਉਹ ਡੀਲਰਸ਼ਿਪ ਤੋਂ ਖਰੀਦਦੇ ਨੇ ਜੀ, ਫਿਰ ਉਹਨੂੰ ਖੋਲਦੇ ਨੇ, ਫਿਰ ਉਹਦੇ ਅਕੋਰਡਿੰਗ ਟੂ ਉਹਦੀ ਡਾਇਰੈਕਸ਼ਨ ਬਣਾਉਂਦੇ ਨੇ ਜੀ। ਓਕੇ। ਉਹ ਮਤਲਬ ਇੱਕ ਹੈਸਲ ਹੈ ਜੀ। ਸਾਡੇ ਕੋਲ ਉਹ ਚੀਜ਼ ਬਣੀ ਬਣਾਈ ਹੈ ਜੀ। ਬਿਲਕੁਲ। ਸਾਨੂੰ ਦੱਸਣਾ ਵੀ ਭਾਜੀ ਇਹ ਲੈਫਟ ਵਾਲਾ ਜਾਂ ਰਾਈਟ ਵਾਲਾ ਸਾਡੇ ਕੋਲ ਬਣਿਆ ਬਣਾਇਆ, ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ, ਬਸ ਲਿਓ ਜੀ, ਚੇਂਜ ਕਰੋ ਆਪਣਾ ਟਾਈਮ ਸੇ ਟਰੱਕ ਚਲਾਈ ਰੱਖੋ। ਅੱਗੇ ਜੀ ਬੈਟਰੀਆਂ ਭਾਜੀ ਸਾਡੇ ਕੋਲ ਇੰਟਰਸਟੇਟ ਦੀ ਵੀ ਹੈਗੀ ਹੈ ਜੀ। ਅੱਛਾ ਜੀ। ਤੇ ਸਾਡੇ ਕੋਲ ਅਸੀਂ ਆਪਣਾ ਇੰਟਰਸਟੇਟ ਨਾਲ ਡਾਇਰੈਕਟ ਹੈ ਜੀ। ਹਾਂ 1000 cc ਹੈ ਸਾਡੇ ਕੋਲ ਬੈਟਰੀ ਹੈ। ਕੌਂਟੀਨੈਂਟਲ ਦੀ ਵੀ ਹੈਗੀ ਹੈ ਜੀ। ਅੱਛਾ ਜੀ। ਉਸ ਤੋਂ ਬਾਅਦ ਇੱਕ ਉਹ ਵੱਡੀ ਇਹ ਰਿਮਾਂ ਦੀ ਸਾਡੀ ਬਹੁਤ ਵੱਡੀ ਜਿਹੜੀ ਉਹ ਹੈ ਜੀ, ਸਾਡੇ ਕੋਲ ਐਲੂਮੀਨੀਅਮ ਦੇ ਰਿਮ ਨੇ ਜੀ। ਹੁਣ ਕਈ ਕੀ ਕਰਦੇ ਨੇ ਜੀ, 1 ਸਾਈਡਡ ਪਾਲਿਸ਼ ਹੁੰਦੀ ਹੈ ਜੀ। ਇੱਧਰ ਆ ਜੀ। 1 ਸਾਈਡਡ ਪਾਲਿਸ਼ ਹੈ ਜੀ। ਪਰ ਸਾਡੇ ਜਿਹੜੇ ਰਿਮ ਨੇ ਜੀ, ਇਹ ਦੋਨੇ ਸਾਈਡ ਤੋਂ ਪਾਲਿਸ਼ ਨੇ। ਚਾਹੇ ਤੁਸੀਂ ਉਹਨੂੰ ਅੰਦਰੋਂ ਫਰੰਟ ਐਂਡ ਤੇ ਪਾ ਲਓ, ਚਾਹੇ ਰੀਅਰ ਤੇ ਪਾ ਲਓ। ਇਹ ਨਹੀਂ ਹੈਗਾ ਜੀ ਤੁਹਾਨੂੰ ਪੁੱਛਣਾ ਪਊਗਾ ਜੀ ਭਾਜੀ ਇਹ ਫਰੰਟ ਵਾਲਾ ਕਿ ਰੀਅਰ ਵਾਲਾ। ਇਹ ਅਸੀਂ ਯੂਨੀਵਰਸਲ ਹੈ ਜੀ, ਦੋਨੇ ਪਾਸੇ ਪਾਲਿਸ਼ ਜਿੱਥੇ ਮਰਜ਼ੀ ਇਹਨੂੰ ਫਿੱਟ ਕਰ ਸਕਦੇ ਹੋ। ਔਰ ਬਾਕੀ ਵੀ ਹੈ, ਮੇਰਾ ਖਿਆਲ ਹੈ ਕਿ ਫਿਲਟਰ ਸਾਰੇ ਪਏ ਹੈ। ਹਾਂਜੀ ਭਾਜੀ, ਫਿਲਟਰ ਅਸੀਂ ਫਲੀਟ ਗਾਰਡ ਨਾਲ ਡਾਇਰੈਕਟ ਹੈ ਜੀ। ਹਾਂ, ਫਲੀਟ ਗਾਰਡ ਦੇ ਸਾਡੇ ਕੋਲ ਫਿਲਟਰ ਨੇ। ਸਾਡੇ ਕੋਲ ਥਰਮੋ ਕਿੰਗ ਦੇ ਫਿਲਟਰ ਨੇ, ਥਰਮੋ ਕਿੰਗ ਦੀਆਂ ਕਿੱਟਾਂ ਨੇ ਸਾਡੇ ਕੋਲ, ਸਾਰਾ ਹੈਗੇ। ਤੁਸੀਂ ਇਕੱਲਾ ਫਿਲਟਰ ਲੈਣਾ, ਇਕੱਲਾ ਫਿਲਟਰ ਲੈ ਲਓ। ਨਵੇਂ ਜਿਸ ਤਰ੍ਹਾਂ ਨਵੇਂ ਥਰਮੋ ਕਿੰਗ ਦੇ 4 ਫਿਲਟਰ ਨੇ, ਉਹ ਕੰਪਲੀਟ ਕਿੱਟ ਹੈ ਜੀ। ਨਵੇਂ ਪੁਰਾਣੇ ਥਰਮੋ ਕਿੰਗ ਦੇ 3 ਫਿਲਟਰ ਨੇ, ਉਹ ਕੰਪਲੀਟ ਕਿੱਟ ਉਹ ਵੀ ਸਾਡੇ ਕੋਲ ਹੈਗੀਆਂ ਜੀ। ਮਤਲਬ ਥਰਮੋ ਕਿੰਗ ਨਾਲ ਅਸੀਂ ਡਾਇਰੈਕਟ ਹਾਂ ਜੀ। ਕੋਸ਼ਿਸ਼ ਇਹ ਹੈ ਵੀ ਅਸੀਂ ਉਹ ਵੀ ਜਿਹੜੇ ਇੱਥੋਂ ਦੇ ਲੋਕਲ ਬ੍ਰਾਂਡ ਨੇ ਉਹਨਾਂ ਨੂੰ ਵੀ ਅਸੀਂ ਨਾਲ ਲਾ ਕੇ
ਵੀ ਸਹੀ ਪ੍ਰਾਈਸ ਤੇ ਲੋਕਾਂ ਨੂੰ ਚੀਜ਼ ਡਿਲੀਵਰ ਕੀਤੀ ਜਾਵੇ। ਨਾ ਸਿਰਫ ਪ੍ਰਾਈਸ ਤੇ ਬਲਕਿ ਚੁਆਇਸ ਵੀ ਦਿੱਤੀ ਜਾਏ ਕਿਨੇ ਕੀ ਲੈਣਾ। ਹਾਂਜੀ ਹਾਂਜੀ, ਬਾਕੀ ਭਾਜੀ ਅਸੀਂ ਈਟਨ ਦੇ ਨਾਲ ਸਾਡਾ ਸਿੱਧਾ ਜੀ, ਈਟਨ ਦੇ ਕਲੱਚ ਹੋ ਗਏ, ਕਲੱਚ ਕਿੱਟਾਂ ਹੋ ਗਈਆਂ ਜੀ, ਇੰਸਟਾਲੇਸ਼ਨ ਕਿੱਟਾਂ ਹੋ ਗਈਆਂ, ਸਪਾਈਸਰ ਦੀਆਂ ਯੋਕਾਂ, ਯੂ ਜੁਆਇੰਟ ਹੋ ਗਏ ਜੀ, ਟਿਮਕਨ ਦੀਆਂ ਸੀਲਾਂ ਹੋ ਗਈਆਂ, ਉਸ ਤੋਂ ਬਾਅਦ ਤੁਹਾਡਾ ਸਪਾਈਸਰ ਦਾ, ਮੈਰੀਟਰ ਦਾ, ਸਾਡੇ ਕੋਲ ਤਕਰੀਬਨ ਸਾਰੀ ਲਾਈਨ ਸਾਡੇ ਕੋਲ ਹੈਗੀ ਕੀ ਬਾਤ ਹੈ। ਤੇ ਇੱਕ ਵਾਰ ਆਇਆ ਜੀ, ਅਸੀਂ ਚਾਹਾਂਗੇ ਕਿ ਸਾਡਾ ਕੈਮਰਾ ਜਿਹੜਾ ਉਹ ਜ਼ਰਾ ਦਰਸ਼ਨ ਕਰਾ ਦੇਵੇ ਸਮਾਨ ਦੇ। ਨਵਾਂ ਨਕੋਰ ਤੇ ਲੱਗਦਾ ਵੀ ਬੜਾ ਸੋਹਣਾ, ਨਵੀਂ ਵੋਟੀ ਤਰ੍ਹਾਂ, ਠੀਕ ਹੈ ਨਾ। ਹੁਣ ਤੁਸੀਂ ਬਾਸੀ ਭਾਈ ਦੱਸੀ ਆਓ ਤੇ ਅਸੀਂ ਵੇਖੀ ਉਹਨੇ ਜੀ। ਹਾਂਜੀ ਹਾਂਜੀ ਹਾਂਜੀ, ਇਸ ਤਰ੍ਹਾਂ ਇਹ ਜੀ ਹਾਂਜੀ ਫਿਲਟਰ ਹੋ ਗਏ ਜੀ। ਉਸ ਤੋਂ ਬਾਅਦ ਸਾਰਾ ਜਿਸ ਤਰ੍ਹਾਂ ਇਲੈਕਟ੍ਰੀਕਲ ਸਟੱਫ ਹੋ ਗਿਆ, ਜਿਹੜਾ ਟ੍ਰੇਲਰਾਂ ਦਾ ਜੀ ਆਪਣਾ ਪਲੱਗ ਵਗੈਰਾ ਹੋ ਗਏ ਜੀ, ਇਹ ਸਾਡੇ ਕੋਲ ਹਾਂਜੀ ਸਾਰੀ ਲਾਈਨ ਹੈ ਜੀ। ਸਾਡੇ ਕੋਲ ਭਾਜੀ ਅੱਜ ਇੱਕ ਇਹ ਚੀਜ਼ ਹੋਰ ਬਹੁਤ ਹੈ ਜੀ, ਆਹ ਇਹ ਸਾਡੇ ਕੋਲ ਹੱਬ ਕੈਪ ਨੇ ਜੀ, ਇਹ ਜਿਹੜੇ ਟਾਇਰ ਇਨਫਲੇਸ਼ਨ ਸਿਸਟਮ ਹੈ ਜੀ। ਅੱਛਾ ਜੀ। ਇਹ ਦੋ ਤਰ੍ਹਾਂ ਦਾ, ਇੱਕ ਮੈਰੀਟਰ ਟਾਈਪ ਹੈ, ਇੱਕ ਹੈਂਡਰਿਕਸਨ ਟਾਈਪ ਹੈ ਜੀ। ਸਾਡੇ ਕੋਲ ਦੋਨੇ ਤਰ੍ਹਾਂ ਦੇ ਇਹ ਹੱਬ ਕੈਪ ਹੈਗੇ ਨੇ, ਛੋਟੇ ਨੇ ਵੱਡੇ ਨੇ, ਦੋਨੇ ਸਾਈਜ਼ ਵਿੱਚ ਹੈਗੇ ਨੇ। ਇਹਨਾਂ ਦੀਆਂ ਲਾਈਨਸ ਹੈਗੀਆਂ ਨੇ, ਉਹ ਵੀ ਸਾਡੇ ਕੋਲੋਂ ਮਤਲਬ ਬੈਸਟ ਪ੍ਰਾਈਸ ਤੇ ਤੁਹਾਨੂੰ ਇੱਥੋਂ ਮਿਲੂਗੀ ਜੀ। ਠੀਕ ਹੈ, ਹਾਂਜੀ ਬਿਲਕੁਲ ਠੀਕ ਹੈ। ਮਨਮਿੰਦਰ ਭਾਈ, ਇਹ ਜਿੰਨਾ ਮੈਨੂਫੈਕਚਰਿੰਗ ਦਾ ਇਹ ਤੁਸੀਂ ਸਾਰਾ ਡਿਟੇਲ ਦੱਸਣ ਦੇ ਜੇ, ਜੋ ਖੂਬੀਆਂ ਦੱਸਣ ਦੇ ਜੇ, ਇਹਦੇ ਵਿੱਚ ਤੁਹਾਡੇ ਭਰੋਸਾ ਕਰਨ ਵਾਲੇ ਤੁਹਾਡੇ ਕਸਟਮਰਸ ਨੇ ਜਿਹੜੇ, ਉਹਨਾਂ ਕੋਲ ਚੁਆਇਸ ਕਿੰਨੀ ਹੈ ਭਾਜੀ? ਦੇਖੋ ਮਿਸਾਲ ਦੇ ਤੌਰ ਤੇ ਕਈ ਵਾਰ ਹੁੰਦਾ ਹੈ ਕਿ ਇਹ ਦੋ ਤਿੰਨ ਛਾਵਾਂ ਹੈ, ਹੁਣ ਬਹੁਤ ਜਿਹਦੀ ਇਜਾਜ਼ਤ ਦਿੰਦਾ, ਤਰ੍ਹਾਂ ਤਰ੍ਹਾਂ ਦੀਆਂ ਟਾਫੀਆਂ ਹੁੰਦੀਆਂ ਜਿੰਦਰ ਭਾਜੀ ਸਾਡੇ। ਨਹੀਂ ਭਾਜੀ ਮੈਂ ਦੱਸਦਾ ਜੀ, ਜਿਵੇਂ ਤੁਸੀਂ ਗੱਲ ਚੁਆਇਸ ਦੀ ਕੀਤੀ ਹੈ ਨਾ ਜੀ, ਚੁਆਇਸ ਮੇਰੇ ਹਿਸਾਬ ਨਾਲ ਇੱਕ ਚੁਆਇਸ ਉੱਥੇ ਹੁੰਦੀ ਹੈ ਜੀ, ਜੇ ਮੈਂ ਕਈ ਵਾਰ ਦੇਖਿਆ ਜੀ ਬੰਦੇ ਨੇ ਆਹ ਵੀ ਚੀਜ਼ ਰੱਖੀ, ਆਹ ਵੀ ਚੀਜ਼, ਉੱਥੇ ਕਨਫਿਊਜ਼ਨ ਹੁੰਦੀ ਹੈ ਜੀ। ਅਸੀਂ ਤਾਂ ਕਨਫਿਊਜ਼ਨ ਦੂਰ ਕਰਨ ਨੂੰ ਬੈਠੇ ਹਾਂ ਜੀ। ਲੇਬਲ ਹੈ ਪ੍ਰੋਡਕਟ ਜਿਹੜੀ ਮੂੰਹ ਬੋਲੇ। ਅੱਛਾ ਜੀ। ਹਾਂਜੀ, ਅਸੀਂ ਕਨਫਿਊਜ਼ਨ, ਅਸੀਂ ਲੋਕਾਂ ਨੂੰ ਕਨਫਿਊਜ਼ ਕਰਨਾ ਸਿਖਾਉਣਾ। ਭਾਜੀ ਆਹ ਚੀਜ਼ ਪਈ ਹੈ ਜੀ, ਅੱਖਾਂ ਬੰਦ ਕਰਕੇ ਯੂਜ਼ ਕਰੋ, ਭਰੋਸਾ ਕਰੋ। ਜੇ ਭਰੋਸਾ ਕਰਾਂਗੇ, ਤੁਸੀਂ ਸਾਡੇ ਤੇ ਭਰੋਸਾ ਕਰ ਰਹੇ ਹੋ ਤਾਂ ਤੁਹਾਡਾ ਭਰੋਸਾ ਨਹੀਂ ਟੁੱਟਣਾ। ਕੀ ਬਾਤ ਹੈ। ਇੱਕ ਚੀਜ਼ ਹੋਰ ਚੀਜ਼ ਮੈਂ ਦੱਸੂਗਾ, ਆਪਣੇ ਟਰੱਕਾਂ ਮਤਲਬ ਜਿਹੜੇ ਵੱਡੀਆਂ ਫਲੀਟਾਂ ਨੇ ਜਾਂ ਹੋਰ ਨੇ, ਮੈਂ ਭਾਜੀ ਇੱਥੇ ਮੈਂ ਇੱਕ ਚੀਜ਼ ਮੈਂਸ਼ਨ ਕਰੂੰਗਾ, ਇਹਨਾਂ ਅਸੀਂ ਭਾਜੀ ਐਸ ਕੈਮ ਟਿਊਬ ਹੈ ਜੀ ਇਹ। ਅੱਛਾ ਜੀ। ਮੈਂ ਹਮੇਸ਼ਾ ਦੱਸਦਾ ਹੁੰਦਾ ਜੀ ਵੀ ਜਿਹੜੀ ਕਈ ਵਾਰ ਨੇ ਜੋ ਅਸੀਂ ਚੀਜ਼ਾਂ ਫੇਸ ਕੀਤੀਆਂ ਜੀ, ਹੁਣ ਐਸ ਕੈਮ ਟਿਊਬ ਆ ਭਾਜੀ, ਇਹਦੇ ਵਿੱਚ ਮੋਸਟਲੀ ਜਿੰਨੀਆਂ ਵੀ ਇੱਥੇ ਉਹਨੇ ਨਾਈਲੌਨ ਦੀ ਬੁਸ਼ਿੰਗ ਆਉਂਦੀ ਹੈ ਜੀ। ਠੀਕ ਹੈ। ਜਿਹੜੇ ਨਾਈਲੌਨ ਦੀ ਬੁਸ਼ਿੰਗ ਆ ਭਾਜੀ, ਇਹਦੀ ਜਿਹੜੀ ਲਾਈਫ ਹੈ ਉਹ ਲਿਮਟਿਡ ਲਾਈਫ ਹੈ ਜੀ। ਠੀਕ ਹੈ। ਅਸੀਂ ਕੀ ਕੀਤਾ ਜੀ, ਇਸੇ ਵਿੱਚੋਂ ਕੱਢ ਕੇ ਜੀ ਅਸੀਂ ਨੇ ਆ ਬ੍ਰੌਂਜ਼ ਦੀ ਬੁਸ਼ਿੰਗ ਹੈ ਜੀ। ਬੱਲੇ ਹੁਣ ਤੁਸੀਂ ਦੇਖੋ ਜੀ, ਤੁਸੀਂ ਇਹ ਦੇਖੋ ਜੀ, ਆਹ ਦੋਨਾਂ ਵਿੱਚ ਦੋ ਅੱਡੋ ਅੱਡ ਛਾਵਾਂ ਜੀ। ਠੀਕ ਹੈ। ਔਰ ਚੁਆਇਸ ਹੈ ਜਿਹੜੀ ਉਹ ਦੇ ਦਿੱਤੀ ਫਰਤਾਜ ਨੇ, ਇਹ ਆ ਗਈ, ਯਾਨੀ ਇਹਦੀ ਉਮਰ ਤਾਂ ਮੁੱਕ ਸਕਦੀ ਹੈ, ਇਹਦੀ ਕਿਸੇ ਗੱਲ ਨਾਲ ਮੁੱਕੂਗੀ। ਹਾਂਜੀ। ਹੁਣ ਸਾਡੇ ਵਾਲੀ ਉਹਦੇ ਵਿੱਚ ਆਹ ਬੁਸ਼ਿੰਗ ਹੈ ਜੀ। ਠੀਕ ਹੈ। ਜਿਹਦੀ ਉਮਰ ਮੇਰੇ ਖਿਆਲ ਇਹਦੇ ਨਾਲੋਂ ਤੁਸੀਂ ਕਿਹਾ ਵੀ ਪਤਾ ਨਹੀਂ ਕਿ ਆਪਣੇ ਹਿਸਾਬ ਨਾਲ ਇਹਦਾ ਜਿਹੜਾ ਆ ਉਹ ਆਸਰੇ ਤੇ ਆ, ਤੇ ਇਹ ਆਸਰਾ ਬਣਾ ਕੇ। ਹਾਂਜੀ। ਹੁਣ ਸਾਨੂੰ ਕਈ ਨਾ ਅੱਗੇ ਕਹਿੰਦੇ ਜੀ ਉਹ ਜੀ ਫਲਾਣੀ ਜਗ੍ਹਾ ਤੋਂ ਸਸਤੀ ਮਿਲਦੀ ਹੈ ਜੀ, ਜਾਂ ਤੁਹਾਡੇ $2 ਮਹਿੰਗੇ ਹੋ, $3। ਭਾਜੀ ਜੇ $2-3 ਦਾ ਫਰਕ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਐਪਲ ਨੂੰ ਐਪਲ ਨਾਲ ਆਪਾਂ ਕੰਪੇਅਰ ਕਰੀਏ ਜੀ। ਹੁਣ ਇਸ ਬੁਸ਼ਿੰਗ ਦਾ ਤੇ ਉਸ ਬੁਸ਼ਿੰਗ ਦਾ ਕੋਈ ਜ਼ਮੀਨ ਅਸਮਾਨ ਦਾ ਫਰਕ ਹੈ। ਹਾਂਜੀ ਹਾਂ। ਸੋ ਗੱਲ ਇਹ ਨਹੀਂ ਹੈ ਕਿ ਪਾਰਟ ਪਿੱਛੇ ਦਾ ਭਾਜੀ ਤੁਹਾਡਾ $5-4 ਦਾ ਫਰਕ ਹੋਊਗਾ, ਪਰ ਜਦੋਂ ਉਹਨੂੰ ਪਾਉਣਾ ਹੈ ਲੇਬਰ, ਹਾਂਜੀ, ਉਹ ਬਹੁਤ ਕਿੱਲ ਕਰਦੀ ਹੈ ਜੀ। ਸੋ ਮੇਰੀ ਇਹੀ ਹੈ ਜੀ ਵੀ ਇਹਨਾਂ ਚੀਜ਼ਾਂ ਨੂੰ ਇੱਕ ਵਾਰ ਜ਼ਰੂਰ ਆਓ ਜੀ, ਟੈਸਟ ਕਰੋ, ਕਿਉਂਕਿ ਸਿੱਧਾ ਚੀਜ਼ਾਂ ਸਾਡੀਆਂ ਆਲਰੇਡੀ ਕੈਨੇਡਾ ਵਿੱਚ ਟੈਸਟਡ ਨੇ ਇਹ। ਬਿਲਕੁਲ ਠੀਕ। ਹਾਂਜੀ ਹਾਂ। ਸੋ ਮੈਂ ਇਹ ਚੀਜ਼ਾਂ ਖਾਸ ਕਰਕੇ ਜਿਹੜੀ ਚੀਜ਼ਾਂ ਇਸ ਤਰ੍ਹਾਂ ਦੀਆਂ ਅਸੀਂ ਆਪ ਮਤਲਬ ਐਜ਼ ਅ ਮਕੈਨਿਕ ਮੈਨੂੰ ਮਤਲਬ ਮੈਂ ਫੀਲ ਕੀਤਾ ਜੀ ਵੀ ਇਹ ਚੀਜ਼ਾਂ ਵੀ ਅਸੀਂ ਕਿੱਦਾਂ ਕਿਸੇ ਦੇ ਪੈਸੇ ਬਚਾ ਸਕਦੇ ਹਾਂ ਜੀ। ਠੀਕ ਹੈ। ਤੇ ਉਹ ਚੀਜ਼ਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉੱਦਾਂ ਦੀਆਂ ਚੀਜ਼ਾਂ ਅਸੀਂ ਆਪ ਦਿਮਾਗ ਲਾ ਕੇ ਕੁਝ ਮੋਡੀਫਿਕੇਸ਼ਨ ਕਰਕੇ ਉਹ ਚੀਜ਼ਾਂ ਜ਼ਰੂਰ ਕਰੀਏ ਜੀ। ਬਿਲਕੁਲ ਠੀਕ ਹੈ ਜੀ। ਆਪਣੇ ਦੇਖਣ ਨੂੰ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਪੰਜਾਬੀ ਰੇਡੀਓ USA ਇਸ ਵੇਲੇ ਮੌਜੂਦ ਹੈ ਫਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਵਾਲਿਆਂ ਦੀ ਸਟਾਕਟਨ ਲੋਕੇਸ਼ਨ ਤੇ, ਜਿਨ੍ਹਾਂ ਦੀ ਅੱਜ ਗ੍ਰੈਂਡ ਓਪਨਿੰਗ ਹੈ। ਫਰੈਜ਼ਨੋ ਤੋਂ ਸ਼ੁਰੂ ਹੋਇਆ ਸਫ਼ਰ ਸਟਾਕਟਨ ਤੱਕ ਆ ਪੜਿਆ ਹੈ, ਤੇ ਅੱਗੇ ਹੁਣ ਅਸੀਂ ਤੁਹਾਨੂੰ ਦੀਦਾਰ ਕਰਾ ਰਹੇ ਹਾਂ ਉਹਨਾਂ ਸਾਰੀਆਂ ਸ਼ੈਵਾਂ ਦਾ, ਉਹਨਾਂ ਪ੍ਰੋਡਕਟਸ ਦਾ ਜਿਹੜੇ ਤੁਸੀਂ ਇੱਥੇ ਆ ਕੇ ਲੈ ਸਕਦੇ ਜੇ ਔਰ ਮੁਹੱਬਤ ਵੱਖਰੀ ਖੜ ਸਕਦੇ ਜੀ। ਮੈਂ ਤੁਹਾਡੀ ਗੱਲ ਨੂੰ ਜਾਰੀ ਰੱਖਾਂ। ਹਾਂਜੀ। ਤੇ ਭਾਜੀ ਟ੍ਰੇਲਰ ਦੀਆਂ ਪਿਛਲੀਆਂ ਰਵੜਾਂ ਜਿਹੜੇ ਆਪਾਂ ਡੌਕ ਤੇ ਨਾਲ ਲਾਉਂਦੇ ਜੀ, ਸਲੈਕ ਡਸਟਰ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਕਿੰਨੇ ਤਰ੍ਹਾਂ ਦੇ ਪਏ ਨੇ ਇੱਥੇ। ਹਾਂਜੀ, ਆਪਾਂ ਡਿਸਪਲੇ ਤੇ ਬਕਾਇਦਾ ਲਾਏ ਹੋਏ ਨੇ। ਇੱਕ ਭਾਜੀ ਹੋਰ ਜਿਹੜਾ ਮੋਸਟ ਇੰਪੋਰਟੈਂਟ ਸਟੱਫ ਪਾਰਟ ਹੈ ਜੀ, ਟੌਰਕ ਆਰਮ ਹੈ ਜੀ। ਠੀਕ ਹੈ। ਮੈਂ ਅੱਗੇ ਵੀ ਕਿਹਾ ਭਾਜੀ ਜਿਹੜੀ ਸਾਡੀ ਟੌਰਕ ਆਰਮ ਹੈ ਜੀ, ਉਹ ਭਾਜੀ ਪੌਲੀ ਬੁਸ਼ਿੰਗ ਹੈ ਜੀ। ਠੀਕ ਹੈ। ਜਦੋਂ ਸਸਪੈਂਸ਼ਨ ਚੱਲਦਾ ਭਾਜੀ, ਇਹ ਸਸਪੈਂਸ਼ਨ ਉੱਪਰ ਥੱਲੇ ਹੁੰਦੀ ਹੈ ਜੀ, ਉਹਦੇ ਨਾਲ ਕੀ ਉਹਨਾਂ ਦੀ ਰਬੜ ਦੀ ਬੁਸ਼ਿੰਗ ਹੁੰਦੀ ਹੈ ਉਹ ਕ੍ਰੈਕ ਹੋ ਜਾਂਦੀ ਹੈ। ਠੀਕ ਹੈ। ਜਿਹੜੀ ਸਾਡੀ ਇਹ ਬੁਸ਼ਿੰਗ ਆ ਭਾਜੀ, ਇਹ ਬੈਰਿੰਗ ਦਾ ਕੰਮ ਕਰਦੀ ਹੈ ਜੀ। ਜਦੋਂ ਵਿੱਚ ਉੱਪਰ ਥੱਲੇ ਹੋਣਾ ਇਹਨੇ ਬੈਰਿੰਗ ਵਾਂਗ ਚੱਲਣਾ ਜੀ, ਤੇ ਉਹ ਜਿਹੜੀ ਬੁਸ਼ਿੰਗ ਉਹਨੇ ਕੋਈ ਕ੍ਰੈਕ ਨਹੀਂ ਹੋਣਾ। ਤੇ ਪੌਲੀ ਮੋਸਟਲੀ ਜਿਹੜੀ ਆਪਾਂ ਰਬੜ ਨਾਲੋਂ 3 ਗੁਣਾ ਇਹਦੀ ਲਾਈਫ ਜ਼ਿਆਦਾ, ਪਰ ਪ੍ਰਾਈਸ ਸਾਡੀ
ਮੇਰੇ ਜੇ ਆਪਾਂ ਕੰਪੇਅਰ ਕਰਾਂਗੇ ਅਸੀਂ ਰਬੜ ਤੋਂ ਵੀ ਥੱਲੇ ਰੱਖੀ ਵੀ ਹੈ ਜੀ। ਕੀ ਬਾਤ ਹੈ, ਕੀ ਬਾਤ ਹੈ। ਵੇਖੋ ਨਾ ਜੀ, ਇਹ ਹੈ ਜਿਹਨੂੰ ਕਹਿੰਦੇ ਆਪਸ਼ਨਸ। ਹਾਂਜੀ, ਫਿਰ ਟਿਮਕਨ ਮੈਂ ਦੱਸਿਆ ਸੀਗਾ ਜੀ, ਸਾਡੇ ਕੋਲ TPI ਬ੍ਰਾਂਡ ਟਰੱਕ ਪਾਰਟਸ ਇੰਡੀਆ, ਉੱਥੋਂ ਸਾਡੇ ਕੋਲ ਇਹ ਬੈਰਿੰਗ ਨੇ ਜੀ। ਠੀਕ ਹੈ। ਹੱਬ ਸੀਲਾਂ ਵੀ ਸਾਡੀਆਂ ਆ ਰਹੀਆਂ। ਦੂਸਰੇ ਸਾਡੇ ਕਈ ਹੁਣ ਮੋਸਟਲੀ ਭਾਜੀ ਇਹ ਪੂਰੀ ਲਿੰਕੇਜ ਹੈ ਇਹਦੀ ਆਪਣੇ ਟਰੱਕ ਦੀ, ਫ੍ਰੇਲਾਈਨਰ ਦੀ, ਵੋਲਵੋ ਦੀ, ਜਿਹੜੀ ਖਰਾਬ ਹੋ ਜਾਂਦੀ ਹੈ ਇਹ। ਠੀਕ ਹੈ। ਮੋਟਰਾਂ ਵੀ ਸਾਡੇ ਕੋਲ ਹੈਗੀਆਂ, ਸਾਡੇ ਕੋਲ ਕੰਪਲੀਟ ਵੀ ਇਹ ਸਾਡੇ ਕੋਲ ਹੈਗੇ ਨੇ ਜੀ। ਬਿਲਕੁਲ ਠੀਕ ਹੈ। ਹਾਂਜੀ, ਫਿਰ ਮੈਂ ਇੱਧਰ ਵੀ ਤੁਹਾਡਾ ਮਾੜਾ ਧਿਆਨ ਦਿਵਾਉਂਗਾ ਜੀ। ਅਸੀਂ ਪੂਰਾ ਧਿਆਨ ਦਾਂਗੇ, ਮਾੜਾ ਜਿਹਾ ਕਿਉਂ ਜੀ, ਆਉਂਦੀਆਂ ਨਸੀਬਾਂ ਨਾਲ ਇਹ ਕਣੀਆਂ ਜੀ। ਬਾਕੀ ਮੈਨੀਫੋਲਡ ਹੋ ਗਏ ਜੀ, ਇਹ ਸਾਰੇ ਜਿਹੜੇ ਆਪਣੇ 에ਅਰ ਹੈਗੇ ਨੇ ਜੀ। 에ਅਰ ਫਿਲਟਰ ਭਾਜੀ ਇਹ ਬਹੁਤ ਵੱਡੀ ਇੱਕ ਗੇਮ ਹੈ ਜੀ। ਹਾਂਜੀ, 에ਅਰ ਫਿਲਟਰ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦਾ, ਸਾਡੇ ਕੋਲ ਨਵੇਂ ਪੁਰਾਣੇ ਦਾ, ਕਸਕੈਡੀਆ ਦਾ, ਵੋਲਵੋ ਦਾ ਤੇ 570, 90, 680 ਸਾਡੇ ਕੋਲ ਸਾਰੇ ਹੈਗੇ ਨੇ ਜੀ। ਠੀਕ ਹੈ। ਹਾਂਜੀ, ਇੱਧਰ ਜੇ ਤੁਸੀਂ ਦੇਖੋ ਰੀਫਰ ਦੇ ਸਾਡੇ ਕੋਲ 에ਅਰ ਫਿਲਟਰ ਸਾਡੇ ਕੋਲ ਹੈਗੇ ਨੇ ਜੀ। ਕੈਬ ਵਾਲੇ ਸਾਡੇ ਕੋਲ ਤਕਰੀਬਨ ਹਰ ਇੱਕ ਤਰ੍ਹਾਂ ਦੇ 에ਅਰ ਫਿਲਟਰ ਹੈਗਾ ਜੀ। ਕੀ ਬਾਤ ਹੈ। ਹਾਂਜੀ, ਸ਼ੌਕਰ ਸਾਡੇ ਕੋਲ ਹੈਗੇ ਨੇ ਜੀ, ਤੇ ਇਹ ਵੀ ਸਾਡੇ ਦੂਸਰਾ ਬ੍ਰਾਂਡ ਹੈ ਟਰੱਕ ਪਾਰਟਸ ਇੰਡੀਆ ਤੋਂ ਜੀ ਨੇ। ਠੀਕ ਹੈ। ਉਸ ਤੋਂ ਬਾਅਦ ਐਗਜ਼ੌਸਟ ਜਿਹੜੀ ਬੈਲੋ ਪਾਈਪਸ ਜੀ, ਠੀਕ ਹੈ। ਇਹ ਵੀ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦੀ ਸਾਡੇ ਕੋਲ ਪਈ ਆ ਉਹਦੇ ਜੀ। ਠੀਕ ਹੈ। ਡਿਸਪਲੇ ਤੇ ਨੇ। ਤੇ ਮੋਸਟ ਇੰਪੋਰਟੈਂਟ ਭਾਜੀ ਜੋ ਚੀਜ਼ ਨਾ, ਇੱਕ ਕਹਿੰਦੇ ਡੀਲਰ ਆਈਟਮ ਜੀ। ਹੁਣ ਸਾਡੇ ਕੋਲ ਯੂਰੀਆ ਪੰਪ ਨੇ ਜੀ। ਅੱਛਾ ਜੀ। ਇਹਨਾਂ ਦੇ ਫਿਲਟਰ ਨੇ ਜੀ। ਵੋਲਵੋ ਦਾ ਹੋ ਗਿਆ, ਡੋਜ਼ਿੰਗ ਪੰਪ ਹੋ ਗਏ ਜੀ। ਇੱਕ ਇੱਧਰ ਮੈਂ ਭਾਜੀ ਨੂੰ ਕਹੂੰਗਾ ਜ਼ਰੂਰ ਦਿਖਾਉਣੇ ਹੈ ਜੀ। ਇਹ ਭਾਜੀ ਨਵੇਂ ਵੋਲਵੋ ਟਰੱਕ ਦੇ AHI ਮੋਡਿਊਲ ਹੈ ਜੀ। ਇਹ ਨਵੇਂ ਟਰੱਕ ਦਾ ਆਉਂਦਾ, ਜਿਹੜੀਆਂ ਕਿ ਤੁਸੀਂ ਡੀਲਰ ਦੇ ਜਾਓਗੇ ਤੁਹਾਨੂੰ ਕਿੰਨੇ ਹੀ 100 ਦੇ ਵਿੱਚ ਮਿਲਣੀ ਆ। ਬਿਲਕੁਲ। ਪਰ ਜਦੋਂ ਸਾਡੇ ਕੋਲ ਆਏਗੇ ਉਹ ਸੇਮ ਵਾਰੰਟੀ ਆ, ਸੇਮ ਕੁਆਲਿਟੀ ਆ, ਤੁਹਾਨੂੰ ਕਿੰਨੇ ਹੀ 100 ਚ ਘੱਟ ਮਿਲਣੀ ਹੈ। ਵਾਹ 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 ਵਾਹ, ਕੀ ਬਾਤ ਹੈ। ਫਾਇਦਾ ਚੁੱਕਣਾ ਚਾਹੀਦਾ ਜੀ। ਹਾਂਜੀ ਹਾਂਜੀ। ਸੋ ਡੋਰ ਹੈਂਡਲ ਹੋ ਗਏ, ਇਹ ਸਾਡੇ ਕੋਲ ਸਾਰੇ ਤਰ੍ਹਾਂ ਦੇ ਤਕਰੀਬਨ ਪਏ ਨੇ ਜੀ। ਉਸ ਤੋਂ ਬਾਅਦ ਗਲੈਡ ਐਂਡ ਹੋ ਗਏ ਜੀ, ਗਰੀਸ ਹੋ ਗਿਆ, ਤੇਲ ਹੋ ਗਿਆ। ਇਹ ਤਾਂ ਚਲੋ ਨੋਰਮਲ ਆਈਟਮਾਂ ਨੇ ਜੀ। ਇੱਕ ਚੀਜ਼ ਮੈਂ ਹੋਰ ਦਿਖਾਊਂਗਾ ਜ਼ਰੂਰ ਜੀ। ਜਿਸ ਤਰ੍ਹਾਂ ਭਾਜੀ ਸਾਡੇ ਕੋਲ ਇੱਥੇ AC ਕੰਪਰੈਸ਼ਰ ਸਾਡੇ ਕੋਲ ਤਕਰੀਬਨ ਹਰ ਇੱਕ ਟਰੱਕ ਦੇ ਪਏ ਨੇ ਜੀ। ਕੀ ਬਾਤ ਹੈ। ਹਾਂਜੀ ਹਾਂਜੀ, ਕਸਕੈਡੀਆ ਹੋ ਗਿਆ, ਵੋਲਵੋ ਹੋ ਗਿਆ। ਇੱਕ ਭਾਜੀ ਇੱਕ ਬਹੁਤ ਵੱਡੀ ਚੀਜ਼ ਹੋਰ ਹੈ, ਕਰੰਕੇਸ ਫਿਲਟਰ ਕਹਿੰਦੇ ਨੇ ਇਹਨੂੰ ਜੀ। ਇਹ ਸਾਡੇ ਕੋਲ ਵੋਲਵੋ, ਕਸਕੈਡੀਆ ਸਾਰੇ ਹੈਗੇ ਨੇ ਜੀ। ਠੀਕ ਹੈ। ਮੋਸਟਲੀ ਇੱਥੇ ਕੀ ਕਰਦੇ ਨੇ, ਇੱਥੇ ਨਾ ਜੀ ਜਦੋਂ ਰਿਪਲੇਸ ਕਰਦੇ ਨੇ, ਇੱਥੋਂ ਆਹ 4 ਨਟ ਖੋਲਦੇ ਨੇ, ਐਲੂਮੀਨੀਅਮ ਦਾ ਪੀਸ ਹੈ। ਇਹਨੂੰ ਖੋਲ ਕੇ ਬੰਦੇ ਨੂੰ ਕਹਿੰਦੇ ਨੇ ਸਾਰਾ ਹੀ ਲਿਆਓ ਜੀ। ਜੇ ਤੁਸੀਂ ਡੀਲਰ ਦੇ ਜਾਏਂਗੇ ਹੋ, ਇਹ ਤੁਹਾਨੂੰ ਮੇਰੇ ਹਿਸਾਬ ਨਾਲ 600-700 ਰੁਪਏ ਘੱਟ ਨਹੀਂ ਪੈਂਦਾ। ਹਾਏ ਹਾਏ। ਸਾਡੇ ਕੋਲ ਇਹਦੀ ਆਪਸ਼ਨ ਇਹ ਹੈ ਜੀ, ਅਸੀਂ ਰਿਪੇਅਰ ਕਿਟ ਲਿਆਂਦੀ ਦੀ ਆ ਜੀ। ਸਾਰਾ ਖਰਾਬ ਹੋ ਗਿਆ, ਸਾਰਾ ਚੇਂਜ ਕਰ ਦਿਓ। ਸਾਡੇ ਕੋਲ ਗੈਸ ਕਿਟ ਵੀ ਹੈਗੇ ਨੇ, ਸਾਡੇ ਕੋਲ ਰਿਪੇਅਰ ਕਿਟ ਆ ਜੀ। ਵਾਹ। ਕੁਛ ਨਹੀਂ ਹੈਗਾ ਭਾਜੀ। ਵਾਹ। ਖੋਲੇ ਇਹਨੂੰ ਵੀ 4 ਨਟ ਖੋਲ੍ਹਣ ਦੀ ਲੋੜ ਨਹੀਂ ਹੈਗੀ ਜੀ। ਇਹ ਅਲੱਗ-ਅਲੱਗ ਸਾਡੇ ਕੋਲ 3 ਤਰ੍ਹਾਂ ਦੀ ਰਿਪੇਅਰ ਕਿੱਟਾਂ ਨੇ ਜੀ। ਠੀਕ ਹੈ। ਪਰ ਇਹ 4 ਨਟ ਨੇ ਇਹਦੇ ਜੀ। ਉੱਪਰਲਾ ਪੀਸ ਖੋਲੋ, ਉੱਥੇ ਉਹੀ ਅਟੈਚ ਕਰ ਦਿਓ, ਜਿਹੜਾ ਕਿ ਤੁਹਾਨੂੰ ਇਹਦੇ ਨਾਲੋਂ ਅੱਧੀ ਪ੍ਰਾਈਸ ਮਿਲ ਜਾਣਾ ਹੈ। ਕੀ ਬਾਤਾਂ, ਕੀ ਬਾਤਾਂ। ਯਾਨੀ ਖਰਚੇ ਨੇ ਜਿਹੜੇ ਅੱਧੇ ਔਰ ਕੁਆਟਰ ਕਰਨ ਦੀਆਂ ਸਕੀਮਾਂ ਵੀ ਹੈ। ਅੱਛਾ ਜੀ। ਵੈਸੇ ਆਪਸ ਚ ਕਹਿੰਦੇ ਨੇ ਕਿ ਸੌਦਾ ਇਸ ਤਰ੍ਹਾਂ ਹੋਵੇ, ਗਾਹਕ ਜਿਹੜਾ ਉਹਨੂੰ ਕਿਤੇ ਜਾਣ ਨਾ ਦਿਓ, ਤੁਸੀਂ ਤੇ ਚੁਆਇਸ ਦੇ ਐਂਡ 'ਚ ਪੈਸੇ ਕਿੱਦਾਂ ਬਚਾਉਣੇ, ਇਹ ਦੁਕਾਨਦਾਰੀ ਚੱਲੂ ਕਿੱਦਾਂ। ਭਾਜੀ ਦੇਖੋ, ਮੈਂ ਹਮੇਸ਼ਾ ਕਹਿਣਾ ਹੁੰਦਾ ਜੀ, ਮੇਕ ਦਾ ਕਸਟਮਰ ਨਾਟ ਦਾ ਮਨੀ। ਹਾਏ ਹਾਏ ਹਾਏ, ਵਾਹ। ਹੈ ਨਾ ਜੀ। ਸੋ ਜੇ ਕਸਟਮਰ ਖੁਸ਼ ਹੈ ਜੀ ਤਾਂ ਅਸੀਂ ਖੁਸ਼ ਹਾਂ ਜੀ। ਮੈਂ ਪਹਿਲਾਂ ਕਿਹਾ ਸੀ ਵੀ ਜਦੋਂ ਮੈਂ ਟਰੱਕ ਚਲਾਉਂਦਾ ਸੀਗਾ ਜੀ, ਜਦੋਂ ਮੈਂ ਟਰੱਕ ਤੋਂ ਉਤਰਿਆ ਜੀ, ਮੈਂ ਹਮੇਸ਼ਾ ਕਹਿੰਦਾ ਇੱਕ ਤਾਂ ਸਾਡਾ ਜਿਹੜੀ ਸਿਹਤ ਉਹ ਸੈੱਟ ਹੋ ਗਈ ਜੀ। ਬਹੁਤ ਔਖਾ ਟਰੱਕ ਚਲਾਉਣਾ ਜੀ, ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਹੁਤ ਔਖੀ ਜੌਬ ਹੈ ਜੀ। ਸੀਟ ਤੇ ਬੈਠੇ ਰਹਿਣਾ, ਫਿਰ ਉਸ ਤੋਂ ਬਾਅਦ ਜੋ ਇਕਨੋਮੀ ਦਾ ਹਾਲ ਹੈ ਜੀ, ਜੋ ਉਸ ਤੋਂ ਬਾਅਦ ਫਿਰ ਰਿਪੇਅਰਾਂ ਨਿਕਲਦੀਆਂ ਨੇ। ਸੋ ਸਾਨੂੰ ਇਹ ਵੀ ਜੇ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ, ਜੇ ਮੈਂ ਵੀ ਇਸ ਫੀਲਡ 'ਚ ਰਹੇ ਹਾਂ ਜੀ, ਅਸੀਂ ਕਿਤੇ ਨਾ ਕਿਤੇ ਇਹ ਚੀਜ਼ ਮਹਿਸੂਸ ਕਰਦੇ ਹਾਂ ਜੀ। ਸੋ ਜਦੋਂ ਚੀਜ਼ ਮਹਿਸੂਸ ਕਰਦੇ ਹਾਂ, ਕੋਸ਼ਿਸ਼ ਹੈ, ਠੀਕ ਹੈ ਜੀ, ਇੱਥੇ ਹਰ ਕੋਈ ਪੈਸੇ ਬਣਾਉਣ ਨੂੰ ਆਇਆ ਜੀ, ਪਰ ਉਹਨੇ ਕੇ ਬਣਾਓ ਜਿਹਦੇ ਨਾਲ ਅਸੀਂ ਵੀ ਖੁਸ਼ ਹੋ ਲਈਏ ਜੀ, ਜਿਹੜਾ ਸਾਡੇ ਕੋਲ ਸਮਾਨ ਲੈਣਾ ਉਹ ਵੀ ਬੰਦਾ ਖੁਸ਼ ਹੋ ਜਾਏ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਸੋ ਇਸੇ ਕਰਕੇ ਕੋਸ਼ਿਸ਼ ਹੈ ਵੀ ਜਿੰਨਾ ਕਿ ਸਮਾਨ ਲਿਆਈਏ, ਕੁਆਲਿਟੀ ਲਿਆਈਏ, ਉਹਦੀ ਪ੍ਰਾਈਸ ਹਰ ਇੱਕ ਦੀ ਰੇਂਜ 'ਚ ਹੋਵੇ ਜੀ। ਠੀਕ ਹੈ। ਹਾਂਜੀ ਹਾਂ। ਹੁਣ ਸਵੇਰ ਦੇ ਤੁਸੀਂ ਜਿਹੜਾ ਲਾਈਵ ਹੋਏ ਸੀਗੇ, ਉਹ ਤੋਂ ਬਾਅਦ ਸਾਡੇ 2-3 ਭਰਾ ਆਏ ਜੀ, ਕਹਿੰਦੇ ਵੀ ਥੋੜਾ ਦੇਖ ਕੇ ਆਏ ਜੀ, ਤੇ ਉਹਨਾਂ ਨੇ ਆ ਕੇ ਪਸੰਦ ਕੀਤਾ। ਉਹ ਕਹਿੰਦੇ ਮੇਰੀ ਵੀ ਅਸੀਂ ਦੇਖਿਆ ਵੀ ਤੁਹਾਡੇ ਕੋਲ ਸਾਰਾ ਸਮਾਨ ਪਿਆ ਹੈ, ਤੁਹਾਡੀ ਪ੍ਰਾਈਸਾਂ ਵੀ ਬਹੁਤ ਵਧੀਆ ਨੇ ਜੀ। ਸੋ ਸਾਨੂੰ ਇਸ ਚੀਜ਼ ਨਾਲ ਸਾਨੂੰ ਹੋਰ ਵੀ ਖੁਸ਼ੀ, ਹੌਸਲਾ ਲੱਭਦਾ। ਹੌਸਲਾ ਬਿਲਕੁਲ ਭਾਜੀ, ਹੌਸਲਾ ਵੱਧਦਾ। ਤੁਸੀਂ ਕਹਿੰਦੇ ਵੀ ਪਹਿਲਾਂ ਕਹਿ ਰਹੇ ਸੀ ਖੁਸ਼ ਕਰਦੇ ਹੋ ਜੀ, ਇਹਨਾਂ ਚੀਜ਼ਾਂ ਕਰਕੇ ਖੁਸ਼। ਹਾਏ ਹਾਏ, ਕੀ ਬਾਤ ਹੈ। ਮਨਮਿੰਦਰ ਜੀ, ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਗੁੱਡ ਲੱਕ, ਔਰ ਵਧੋ, ਫਲੋ, ਫੁੱਲੋ ਔਰ ਤਰੱਕੀ ਕਰੋ, ਔਰ ਇਸੇ ਤਰ੍ਹਾਂ ਅਸੀਂ ਆਪਣੇ ਦਰਸ਼ਕਾਂ ਔਰ ਸਰੋਤਿਆਂ ਦੇ ਰੂਬਰੂ ਤੁਹਾਨੂੰ ਕਰਦੇ ਰਹੀਏ। ਬਿਲਕੁਲ। ਮੈਂ ਇੱਕ ਹੋਰ ਗੱਲ ਕਹੂੰਗਾ ਜੀ ਵੀ ਦੇਖੋ, ਇਹ ਸ਼ਾਪ ਸਾਡੀ ਨਹੀਂ ਜੀ। ਮੈਂ ਇੱਥੇ ਸਵੇਰੇ ਵੀਰ ਆਇਆ, ਮੈਂ ਕਿਹਾ ਮੈਂ ਆਇਆ ਕਰੋ, ਮੈਂ ਕਿਹਾ ਬਾਈ ਰੈਂਟ ਤੁਸੀਂ ਨਹੀਂ ਦੇਣਾ, ਹੈ ਨਾ ਇਹ ਜੀ। ਹਾਂ, ਤੋ ਇਹ ਸ਼ਾਪ ਸਾਰਿਆਂ ਦੀ ਹੈ ਜੀ। ਇੱਥੇ ਆਓ, ਇਸ ਚੀਜ਼ ਦਾ ਫਾਇਦਾ ਲਓ, ਸਾਡਾ ਵੀ ਫਾਇਦਾ ਕਰੋ, ਆਪਣਾ ਵੀ ਫਾਇਦਾ ਕਰੋ। ਬਿਲਕੁਲ ਠੀਕ। ਤੇ ਅਗਲੀ ਗੱਲ ਇਹ ਹੈ ਜੀ, ਅਗਲੇ ਮਹੀਨੇ
ਅਸੀਂ ਬੇਕਰਸਫੀਲਡ ਦੇ ਵਿੱਚ ਕੀ ਬਾਤ ਆ, ਤਿਆਰੀਆਂ ਫੜ ਲਓ ਬੇਕਰਸਫੀਲਡ ਵਾਲਿਓ, ਹਾਂ ਰੈਡੀ ਹੋ ਜਾਓ। ਹਾਂਜੀ ਹਾਂ, ਉੱਥੇ ਵੀ ਬ੍ਰਾਂਡੇਜ ਤੇ ਅਸੀਂ ਲੋਕੇਸ਼ਨ ਲੈ ਲਈ ਹੈ ਜੀ, ਤੇ ਉੱਥੇ ਵੀ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਐਡਵਾਂਸ ਵੀ ਬਾਜੀ ਆਪਣੀ ਐਡਵਾਂਸ ਬੁਕਿੰਗ ਹੈ, ਇਨਵੀਟੇਸ਼ਨ ਹੈ ਜੀ। ਉੱਥੇ ਵੀ ਆਪਾਂ ਪਹੁੰਚ ਰਹੇ ਹਾਂ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਸੈਕਰਾਮੈਂਟੋ ਹੋ ਗਿਆ ਜੀ, ਅੱਗੇ ਜਿੰਨੇ ਵੀ 99 ਦੇ ਉੱਪਰ ਮੇਨ ਸ਼ਹਿਰ ਨੇ ਜੀ। ਅਸੀਂ ਨੈਕਸਟ ਵਿਦਨ 6 ਮੰਥ ਅਸੀਂ ਕਵਰ ਕਰਨ ਜਾ ਰਹੇ ਹਾਂ, ਤੇ ਮਹਾਰਾਜ ਕਿਰਪਾ ਕਰੇ ਤੇ ਸਾਰਿਆਂ ਦਾ ਸਾਥ ਏਦਾਂ ਹੀ ਰਹੇ ਤੇ ਇਹ ਸਫ਼ਰ ਹੋਰ ਅਸੀਂ ਅੱਗੇ ਵਧੇ ਫਲੇ ਫੁੱਲੇ। ਹਾਂਜੀ। ਪਹਿਲਾਂ ਤਾਂ ਜੀ ਸਾਡੇ ਦਰਸ਼ਕਾਂ ਵੱਲੋਂ, ਸਰੋਤਿਆਂ ਵੱਲੋਂ, ਪੰਜਾਬੀ ਰੇਡੀਓ USA ਵੱਲੋਂ ਵਧਾਈਆਂ ਕਬੂਲ ਕਰੋ, ਇਹ ਕਾਮਯਾਬੀਆਂ ਜੀ। ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ। ਜਿੰਦਲ ਭਾਜੀ ਤੁਹਾਡਾ ਤੇ ਹੁਣ ਵਧਾਈਆਂ ਵੀ ਬਣਦੀਆਂ ਤੇ ਜੁਰਮਾਨੇ ਵੀ ਬਣਦੇ ਨੇ ਕਿ ਵੇਖੋ ਸਾਨੂੰ ਚੁੱਪ ਚਪੀਤੀਆਂ ਖਬਰਾਂ ਮਿਲਦੀਆਂ ਕਿ ਅੱਜ ਇੱਧਰ ਜਾਣਾ। ਹਾਂਜੀ ਹਾਂਜੀ ਥੈਂਕ ਯੂ ਬਹੁਤ ਬਹੁਤ ਵਧਾਈਆਂ ਤੁਹਾਨੂੰ ਜੀ। ਥੈਂਕ ਯੂ ਸੋ ਮਚ ਤੁਹਾਡਾ ਆਉਂਦਾ ਜੀ। ਥੈਂਕ ਯੂ ਜੀ। ਥੈਂਕ ਯੂ। ਲੋ ਜੀ, ਹੁਣ ਬਾਕੀ ਕੀ ਮੰਜ਼ਰ ਨੇ, ਰੌਣਕਾਂ ਤੇ ਲੱਗੀਆਂ ਨਾ, ਉਹ ਰੌਣਕਾਂ ਵੀ ਹੋਣੇ ਔਰ ਉਹਨਾਂ ਜੀਆਂ ਨਾਲ ਗੱਲਬਾਤ ਵੀ ਕਰਾਣੇ। ਬਹੁਤ ਧੰਨਵਾਦ ਤੁਹਾਡਾ ਮਨਵਿੰਦਰ ਭਾਜੀ। ਥੈਂਕ ਯੂ ਭਾਜੀ, ਔਰ ਬਹੁਤ ਤੁਹਾਡਾ ਵੀ ਭਾਈ ਥੈਂਕ ਯੂ ਜੀ। ਲੋ ਜੀ ਆਓ ਹੁਣ ਬਾਕੀ ਜੀਆਂ ਨਾਲ ਗੱਲਬਾਤ ਵੀ ਕਰਨੇ ਤੇ ਰੌਣਕ ਵੀ ਵੇਖਣੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਫਰਤਾਜ ਟਰੱਕ ਟ੍ਰੇਲ ਰਿਪੇਅਰ ਸਪੇਅਰ ਪਾਰਟਸ ਨੇ ਜਿਹੜੇ, ਉਹਨਾਂ ਦੀ ਸਟਾਕਟਨ ਲੋਕੇਸ਼ਨ ਔਰ ਇੱਥੇ ਲੱਗੀ ਗਹਿਮਾ ਗਹਿਮੀ ਔਰ ਮੇਲੇ ਵਰਗਾ ਮੰਜ਼ਰ। ਔਰ ਮੈਂ ਮਸੂਦ ਮੱਲੀ ਤੁਹਾਡੇ ਨਾਲ ਪੰਜਾਬੀ ਰੇਡੀਓ USA ਦੇ ਪਲੇਟਫਾਰਮ ਤੋਂ। ਜਦੋਂ ਜੀ ਆਓਗੇ ਨਾ ਤੁਸੀਂ ਫਰਤਾਜ ਵਾਲਿਆਂ ਦੇ ਸਟਾਕਟਨ ਲੋਕੇਸ਼ਨ 'ਚ, ਤੇ ਕਾਊਂਟਰ ਦੇ ਉੱਤੇ ਜਿਹੜਾ ਪਹਿਲਾ ਮੁੱਖ ਤੁਹਾਨੂੰ ਜੀ ਆਇਆਂ ਨੂੰ ਕਹੇਗਾ, ਵੈਲਕਮ ਕਰੇਗਾ, ਉਹ ਹੋਣਾ ਭਾਈ ਹੁਣਾਂ ਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਦਾ ਨਾਂ ਦੱਸੋ। ਜੁਗਰਾਜ ਸਿੰਘ। ਜੁਗਰਾਜ ਜੀ, ਇਹ ਦੱਸੋ ਕਿ ਅੱਜ ਐਕਸਾਈਟਮੈਂਟ ਕੀ ਹੈ, ਅੰਦਰ ਦੇ ਹਾਲ ਨੇ ਜਿਹੜੇ ਸ਼ਬਦਾਂ ਨਾਲ ਬਿਆਨ ਕਰਨਾ ਕਿ ਗ੍ਰੈਂਡ ਓਪਨਿੰਗ ਹੋ ਗਈ ਹੈ, ਇਦਾਂ ਹੀ ਇਹ ਹੋ ਗਿਆ, ਹੁਣ ਉਹ ਫੀਲਿੰਗ ਦੱਸੋ ਸਾਨੂੰ। ਹਾਂਜੀ ਹਾਂਜੀ, ਅਸੀਂ ਬਹੁਤ ਐਕਸਾਈਟਡ ਹਾਂ ਟੂ ਹੋਸਟ ਐਵਰੀਬਾਡੀ ਐਟ ਦ ਗ੍ਰੈਂਡ ਓਪਨਿੰਗ ਤੇ we're happy to have everybody here to celebrate। ਆਪਾਂ successfully almost 9 months ਖੁੱਲੇ ਹੋ ਗਏ ਤੇ ਜ਼ਰੂਰ ਆਪਾਂ ਕਿੰਨਾ ਕੁ ਪਿਆਰ ਲੱਭ ਰਿਹਾ ਆ, ਇਹ ਵੇਖਿਆ ਤੇ ਹੋਏਗਾ ਤੁਸੀਂ ਕਿ ਇਹ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਤੁਹਾਡੇ ਜਿਹੜੇ ਜੀ ਨੇ ਉਹ ਭਰੋਸਾ ਜ਼ਾਹਰ ਹੈ, ਇੱਕ ਉਮਰਾਂ ਦਾ ਹੁੰਦਾ ਹੈ। ਫਰੈਜ਼ਨੋ ਤੋਂ ਬਾਅਦ ਸਟਾਕਟਨ 'ਚ ਕਿਹੋ ਜਿਹਾ ਪਿਆਰ ਮਿਲ ਰਿਹਾ? ਜੀ ਜੀ, we love serving our customers। ਆਪਾਂ ਖੁਸ਼ ਹਾਂ ਆਪਣੀ ਕਮਿਊਨਿਟੀ ਨੂੰ ਹੈਲਪ ਕਰਨਾ ਤੇ ਆਪਣੇ ਕਸਟਮਰਸ ਹੈਪੀ, ਆਪਣੇ ਪ੍ਰੋਡਕਟ ਨਾਲ ਵਧੀਆ ਪ੍ਰਾਈਸਾਂ ਆਪਾਂ ਪ੍ਰੋਵਾਈਡ ਕਰਦੇ ਹਾਂ ਤੇ ਜ਼ਰੂਰ ਵਿਜ਼ਿਟ ਕਰਿਓ ਜੀ। ਬਿਲਕੁਲ ਠੀਕ ਹੈ ਜੀ। ਕੀ ਮੈਸੇਜ ਜਿਹੜਾ ਦੇਣਾ? ਹਾਂਜੀ, ਆਪਣੇ ਕੋਲ ਵਧੀਆ ਪਾਰਟਸ ਆ, ਕੁਆਲਿਟੀ ਪਾਰਟਸ, ਵਧੀਆ ਪ੍ਰਾਈਸ। ਆਪਾਂ ਪੰਜਾਬੀ ਕਮਿਊਨਿਟੀ ਨੂੰ ਆਪਾਂ ਅੱਗੇ ਇੱਦਾਂ ਹੀ ਵਧਾਉਂਗੇ ਤੇ ਆਪਣਾ ਐਡਰੈਸ ਜੇ 3875 ਡਕ ਕ੍ਰੀਕ ਤੇ ਆ, ਸਟਾਕਟਨ ਆ, ਤੇ ਮੈਰੀਪੋਸਾ ਐਵਨਿਊ ਤੇ। ਪਲੀਜ਼ ਗਿਵ ਅਸ ਅ ਵਿਜ਼ਿਟ। ਯੈਸ, ਬਹੁਤ ਬਹੁਤ ਵਧਾਈਆਂ ਕਬੂਲ ਕਰੋ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਔਰ ਕਹਿੰਦੇ ਨੇ ਕੁਝ ਜੀ ਹੁੰਦੇ ਨੇ ਜਿਹੜੇ ਪਿਆਰ ਵਾਲੇ ਹੁੰਦੇ ਨੇ, ਉਹਨਾਂ ਨਾਲ ਬਹੁਤ ਇਦਾਂ ਲੱਗਦਾ ਕੋਈ ਓਪਰਾ ਨਹੀਂ, ਆਪਾਂ ਬਹੁਤ ਚਿਰਾਂ ਤੋਂ ਜਾਣਦੇ ਆ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਨਾਂ ਤੇ ਦੱਸੋ। ਸੁਖਵਿੰਦਰ ਜੀ। ਸੁਖਵਿੰਦਰ ਜੀ ਨੂੰ ਮੇਰੇ ਵੱਲੋਂ ਖਾਸ ਤੇ ਤੁਹਾਡੇ ਵੱਲੋਂ ਆਮ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਸਾਰਿਆਂ ਨੂੰ ਜੀ। ਕੀ ਅੱਜ ਦੇ ਇਸ ਸ਼ੁਭ ਮੌਕੇ ਤੇ, ਚਾਵਾਂ ਵਾਲੇ ਮੌਕੇ ਤੇ ਕਹੋਗੇ? ਇਹ ਹੈ ਕਿ ਮੇਰੇ ਭਰਾ, ਛੋਟੇ ਭਰਾ ਨੂੰ, ਰਾਜ ਨੂੰ ਹੈਲਪ ਕਰੋ, ਇਹਨਾਂ ਦੀ ਵਧੀਆ ਸਪੋਰਟ ਕਰੋ ਜੀ। ਹੈਲਪ ਨਹੀਂ, ਪੂਰੀ ਸਪੋਰਟ ਕਰਨੀ ਤੁਸੀਂ। ਸਪੋਰਟ ਕਰਨੀ ਜੀ। ਹਾਂਜੀ, ਇੱਥੇ ਆਓ, ਇਹਨੂੰ ਸੇਵਾ ਦਾ ਮੌਕਾ ਦਿਓ ਜੀ। ਤੇ ਆਪਾਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਫ੍ਰਿਜ਼ਨੋ ਲੋਕੇਸ਼ਨ ਤੇ ਹੁੰਨੇ ਆ। ਆਪਣਾ ਐਡਰੈਸ ਹੈਗਾ 2888 ਸਾਊਥ ਔਰੇਂਜ ਐਵਨਿਊ, ਫ੍ਰਿਜ਼ਨੋ ਦੇ ਵਿੱਚ 99 ਦੇ ਉੱਤੇ ਹੀ ਪੈਂਦਾ ਔਰੇਂਜ। ਤੇ ਇੱਥੇ ਦਾ ਵੀ ਦੱਸੋ ਜੀ। ਇੱਥੇ ਐਡਰੈਸ ਹੈਗਾ, ਤੁਹਾਨੂੰ ਰਾਜ ਦੀ ਦੱਸਣਗੇ ਜੀ। ਰਾਜ ਜੀ, ਐਡਰੈਸ ਦੱਸੋ। 3875 ਡਕ ਕ੍ਰੀਕ ਡਰਾਈਵ, ਸਟਾਕਟਨ, ਕੈਲੀਫੋਰਨੀਆ। ਵੈਸੇ ਲੋਕੇਸ਼ਨਾਂ ਦੋਵਾਂ ਥਾਣੀ ਕੰਮ ਚੱਲ ਰਿਹਾ। ਮੇਰੇ ਕੋਲ ਇੱਕ ਸਰਪ੍ਰਾਈਜ਼ ਵੀ ਹੈ, ਬਸ ਜੁੜੇ ਰਹਿਣਾ, ਮੈਂ ਦੱਸ ਰਿਹਾ ਤੁਹਾਨੂੰ ਇੱਕ ਤੀਜਾ ਸਰਪ੍ਰਾਈਜ਼ ਕੀ ਹੈ ਜੀ। ਹਾਂਜੀ ਜੀ, ਇੱਥੇ ਜ਼ਰੂਰ ਸੇਵਾ ਦਾ ਮੌਕਾ ਦਿਓ ਰਾਜ ਨੂੰ। ਤੇ ਆਪਣੇ ਕੋਲ ਬਹੁਤ ਤਰ੍ਹਾਂ ਦੇ ਪਾਰਟ ਹੈ ਇੱਥੇ, ਹਰ ਇੱਕ ਟਰੱਕ ਦੇ ਪਾਰਟ ਹੈ, ਈਵਨ ਇੰਟਰਨੈਸ਼ਨਲ ਤੇ ਮੈਕ ਦੇ ਵੀ ਪਾਰਟ ਹੈਗੇ ਆਪਣੇ ਕੋਲ, ਤੇ ਸੇਵਾ ਦਾ ਮੌਕਾ ਜੀ। ਕੀ ਅੱਜ ਦੇ ਇਸ ਦਿਨ ਦੀ ਉਡੀਕ ਦੇ ਵਿੱਚ ਕੋਈ ਅੰਦਰ ਪਈਆਂ ਫਿਰਦੀਆਂ ਛਾਵਾਂ ਸਣ ਔਰ ਹੁਣ ਰੱਬ ਨੇ ਕਰਮ ਕਰ ਦਿੱਤਾ, ਉਹ ਟਾਈਮ ਆ ਗਿਆ, ਕੀ ਫੀਲ ਕਰ ਰਹੇ ਜੀ? ਕਾਫੀ ਦੇਰ ਹੋ ਗਈ ਸੀ ਇੱਥੇ ਹੁਣ ਮਿਹਨਤ ਕਰਦਿਆਂ ਨੂੰ, ਹਨਾ। ਤੇ ਅੱਜ ਫਿਰ ਉਹੀ ਮੌਕਾ ਆ ਓਪਨਿੰਗ ਦਾ, ਤੇ ਸਭ ਨੂੰ ਪਤਾ ਵੀ ਲੱਗ ਰਿਹਾ ਤੁਹਾਡੇ ਮੀਡੀਆ ਥਰੂ, ਹਨਾ, ਕਿ ਅਸੀਂ ਓਪਨ ਕਰ ਰਹੇ ਹਾਂ। ਬਹੁਤ ਵਧੀਆ ਲੱਗਦਾ ਜੀ। ਥੈਂਕ ਯੂ ਸੋ ਮਚ। ਅਸੀਂ ਚਾਹੁੰਦੇ ਹਾਂ ਜਦੋਂ ਆਈਏ ਸਾਨੂੰ ਇਹ ਮੌਕਾ ਨਾ ਇਸੇ ਤਰ੍ਹਾਂ ਹੱਸਦਾ, ਬੜਾ ਤਸੱਲੀ ਜੇ ਔਰ ਪੂਰੀ એનર્ਜੀ ਦੇ ਨਾਲ ਮਿਲੇ। ਬਹੁਤ ਧੰਨਵਾਦ ਤੁਹਾਡਾ। ਓਕੇ, ਥੈਂਕ ਯੂ ਜੀ। ਲੋ ਜੀ, ਹੁਣ ਸਰਪ੍ਰਾਈਜ਼ ਲਈ ਵੀ ਤਿਆਰ ਰਹਿਣਾ, ਕਿਉਂਕਿ ਸਰਪ੍ਰਾਈਜ਼ ਕੀ। ਸਤਿ ਸ੍ਰੀ ਅਕਾਲ ਭਾਜੀ। ਪਹਿਲਾਂ ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਸਾਡੇ ਸੁਣਨ ਦੇਖਣ ਵਾਲਿਆਂ ਨੂੰ। ਕੁਲਜੀਤ ਸਿੰਘ। ਕੁਲਜੀਤ ਜੀ ਨੇ ਜਿਹੜੇ ਇਹ ਅੱਜ ਤੇ ਤੁਹਾਨੂੰ ਨਜ਼ਰ ਆ ਰਹੇ ਨੇ ਸਟਾਕਟਨ ਲੋਕੇਸ਼ਨ ਤੇ। ਸਰਪ੍ਰਾਈਜ਼ ਇਹ ਹੈ ਕਿ ਫਰਤਾਜ ਵਾਲੇ ਛੇਤੀ ਆ ਰਹੇ ਨੇ ਬੇਕਰਸਫੀਲਡ। ਸੋ ਇਹ ਹੈ ਬ੍ਰੇਕਿੰਗ, ਤੇ ਅੱਗੇ ਬਾਕੀ ਗੱਲ ਦੱਸਣੀ ਤੁਸੀਂ। ਹਾਂਜੀ ਹਾਂਜੀ, ਅਸੀਂ ਬਹੁਤ ਛੇਤੀ ਕਿੰਨੀ ਕਿ ਛੇਤੀ ਚੱਲੀਏ ਫਿਰ? ਦੋ ਹਫ਼ਤਿਆਂ ਤੱਕ ਹੀ ਅਸੀਂ ਆ ਰਹੇ ਹਾਂ ਬਾਜੀ। ਇਹ ਹੁਣ ਰੈਡੀ ਰਹਿਣਾ ਬੇਕਰਸਫੀਲਡ ਵਾਲਿਓ, ਡੋਂਟ ਮਿਸ ਜੀ। ਹਾਂਜੀ ਹਾਂਜੀ, 3925 ਈਸਟ ਬ੍ਰਾਂਡੇਜ ਲੈਨ ਦੇ ਉੱਤੇ ਅਸੀਂ ਆ ਰਹੇ ਹਾਂ। ਐਡੀ ਛੇਤੀ ਨਹੀਂ ਆਪੜਿਆ ਜਾਣਾ, ਠਹਿਰ ਕੇ ਦੱਸੋ ਜੀ। ਹਾਂਜੀ, 3925 ਈਸਟ ਬ੍ਰਾਂਡੇਜ ਲੈਨ ਆਪਣਾ ਬੇਕਰਸਫੀਲਡ ਦੇ ਵਿੱਚ ਅਸੀਂ ਆ ਰਹੇ ਹਾਂ। 2 ਹਫ਼ਤਿਆਂ ਤੱਕ ਅਸੀਂ ਇੱਥੇ
ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਲੋ ਜੀ 2 ਹਫ਼ਤਿਆਂ ਤੱਕ ਫੁਰਤਾਜ ਪਹੁੰਚ ਰਿਹਾ ਹੈ ਬੇਕਰਸਫੀਲਡ ਵੀ, ਤੇ ਅੱਜ ਤੇ ਮੈਂ ਕਹਿੰਦਾ ਵੇਖਣ ਨਾਲ ਮੈਂ ਬੱਲੇ ਬੱਲੇ ਹੋ ਗਈ ਹੈ। ਤੇ ਕਿੱਦਾਂ ਲੱਗ ਰਿਹਾ ਜੀ? ਅੱਜ ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਤਾਂ ਸਾਡੇ ਛੋਟੇ ਭਰਾ ਨੂੰ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਆਹਾ ਜਿਹਨੂੰ ਕਹਿੰਦੇ ਇਦਾਂ ਬੰਦਾ ਖਿੜਿਆ, ਤੇ ਬਹੁਤ ਵਧੀਆ ਲੱਗ ਰਿਹਾ ਜੀ ਅੱਜ। ਹਾਂਜੀ, ਰੱਬ ਖੈਰ ਸੁੱਖ ਰੱਖੇ। ਕੀ ਕਸਟਮਰਸ ਨੂੰ ਜਿਹੜੇ ਪਿਆਰ ਕਰਨ ਵਾਲੇ ਨੇ, ਵੱਡੀ ਗੱਲ ਹੈ ਭਰੋਸਾ ਕਰਨ ਵਾਲੇ ਨੇ, ਉਹਨਾਂ ਨੂੰ ਕੀ ਸੁਣਾ ਦੋਗੇ ਫੁਰਤਾਜ ਵੱਲ? ਹਾਂਜੀ, ਸਾਡਾ ਸੁਨੇਹਾ ਇਹੀ ਆ ਵੀ ਤੁਸੀਂ ਆਓ, ਸਾਨੂੰ ਸੇਵਾ ਦਾ ਮੌਕਾ ਦਿਓ ਤੇ ਅਸੀਂ ਤੁਹਾਨੂੰ ਨਾਰਾਜ਼ ਨਹੀਂ ਕਰਾਂਗੇ ਤੇ ਤੁਹਾਨੂੰ ਵਾਰੰਟੀ ਦੇਵਾਂਗੇ, ਤੁਹਾਡੇ ਬੈਕ ਤੇ ਅਸੀਂ ਖੜੇ ਹੋਵਾਂਗੇ। ਕਿਆ ਬਾਤ ਹੈ, ਬੱਲੇ ਬੱਲੇ। ਪਿੱਛੇ ਕੋਈ ਹੋਵੇ ਤੇ ਹੌਸਲਾ ਹੀ ਹੋਰ ਹੁੰਦਾ ਹੈ। ਕਹਿੰਦੇ ਨੇ ਕਿ ਬੱਕਰੀਆਂ ਦੇ ਇਜੜ ਮਗਰ ਬਾਬਾ ਹੋਵੇ ਨਾ ਤੇ ਇਜੜ ਸਿੱਧਾ ਰਹਿੰਦਾ ਆ। ਸੋ ਇਹਨਾਂ ਦੀ ਗੱਲ ਦੇ ਵਿੱਚ ਗਿਆਨ ਵੀ ਲੁਕਿਆ ਆ। ਸਪੇਅਰ ਪਾਰਟਸ ਕੁਆਲਿਟੀ, ਇਹ ਇੱਕ ਉਮਰਾਂ ਦੀਆਂ ਰਿਆਸਤਾਂ ਤੋਂ ਬਾਅਦ ਟਰੱਕਾਂ ਦੇ ਨਾਲ ਆਪ ਸਾਰਾ ਉਹਨਾਂ ਦਾ ਸਟਰਕਚਰ ਆ ਜਿਹੜਾ ਉਹ ਵੇਖ ਕੇ, ਸੋਚ ਕੇ, ਸਮਝ ਕੇ ਬਹੁਤ ਸਾਰੀਆਂ ਪ੍ਰੋਡਕਟਸ ਨੇ ਜਿਹੜੀਆਂ ਉਹ ਨਵੀਆਂ ਆਈਆਂ, ਜਿਹਦੇ 'ਚ ਕਸਟਮਰ ਦਾ ਭਲਾ ਜਾਂ ਟਰੱਕਾਂ ਵਾਲੇ ਵੀਰਾਂ ਦਾ ਭਲਾ ਜਿਹੜਾ ਉਹ ਝਲਕਦਾ ਆ। ਅੱਗੇ ਆਉਣ ਵਾਲੇ ਵਕਤ ਵਿੱਚ ਵੀ ਇਹੋ ਹੀ ਜਜ਼ਬਾ ਰਹੂ? ਹਾਂਜੀ ਹਾਂਜੀ, ਬਿਲਕੁਲ। ਅਸੀਂ ਹਮੇਸ਼ਾ ਅਪ ਟੂ ਡੇਟ ਰਵਾਂਗੇ ਤੇ ਤੁਹਾਡੀ ਹਰ ਲੋੜ ਦੇ ਉੱਤੇ ਖਰੇ ਉਤਰਾਂਗੇ। ਕੀ ਸੁਣਾ ਆ ਕੋਈ ਮੈਸੇਜ ਜਿਹੜਾ ਸਾਡੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੇਣਾ ਚਾਹੋ? ਹਾਂਜੀ, ਮੈਸੇਜ ਤਾਂ ਇਹੀ ਆ ਵੀ ਸਾਡੇ ਤੇ ਟਰਸਟ ਕਰੋ ਤੇ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਅਸੀਂ ਤੁਹਾਨੂੰ ਨਾਰਾਜ਼ ਨਹੀਂ ਕਰਾਂਗੇ। ਕੀ ਹੀ ਬਾਤ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ। ਓਕੇ, ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਥੈਂਕ ਯੂ ਜੀ। ਔਰ ਤੁਸੀਂ ਵੀ ਸਾਹ ਲੈ ਲਓ ਹੁਣ, ਧੰਨਵਾਦ ਤੁਹਾਡਾ। Thank you, sir. ਠੀਕ ਹੈ ਨਾ, ਟੈਨਸ਼ਨ ਤਾਂ ਨਹੀਂ ਨਾ ਹੋਈ? ਨਹੀਂ, ਵਧੀਆ। ਭਾਜੀ ਕਹਿ ਰਹੇ ਤੁਸੀਂ ਬੋਲਣਾ ਕਿੱਦਾਂ, ਇੰਜ ਬੋਲਣਾ ਜੀ। ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਵੀ, ਔਰ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਸਟਾਕਟਨ ਵਾਲਿਓ ਕਿ ਤੁਹਾਡੇ ਕੋਲ ਇੱਕ ਕੁਆਲਿਟੀ ਪ੍ਰੋਡਕਟ ਲੋਕੇਸ਼ਨ ਖੁੱਲ ਚੁੱਕੀ ਹੈ ਫੁਰਤਾਜ ਦੀ। ਸੋ ਜ਼ਰੂਰ ਪਹੁੰਚਣਾ, ਪੰਜਾਬੀ ਰੇਡੀਓ USA ਉੱਤੇ ਮੌਜੂਦ ਆ। ਆਓ ਬਾਕੀ ਜੀਆਂ ਨੂੰ ਮਿਲਣੇ। ਫੁਰਤਾਜ ਟਰੱਕ ਐਂਡ ਟ੍ਰੇਲਰ ਰਿਪੇਅਰ ਸਪੇਅਰ ਪਾਰਟਸ ਵਾਲਿਆਂ ਦੀ ਸਟਾਕਟਨ ਲੋਕੇਸ਼ਨ, ਔਰ ਗੱਲ ਹੈ ਭਰੋਸੇ ਦੀ। ਸੋ ਉਹਨਾਂ ਦੇ ਕਸਟਮਰ ਜਾਂ ਉਹਨਾਂ ਦੇ ਭਰੋਸਾ ਕਰਨ ਵਾਲੇ ਵੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਦੇ ਨਾਂ ਦੱਸੋ। ਬਹਾਦਰ ਸਿੰਘ ਗਰਚਾ। ਕਿਸ ਤਰ੍ਹਾਂ ਦਾ ਕੋਈ ਕਾਰ ਵਿਹਾਰ, ਕੋਈ ਵਪਾਰ, ਕੋਈ ਲੈਣ ਦੇਣ, ਕੋਈ ਗੱਲਬਾਤ, ਕੋਈ ਇਹਨਾਂ ਦੇ? ਬਹੁਤ ਵਧੀਆ ਇਹਦਾ ਭਾਜੀ। ਪੱਕਾ ਹਾਂਜੀ। ਕਿ ਸਿਖਾਇਆ ਉਹਨਾਂ ਨੇ? ਉਹਨਾਂ ਮੂੰਹ ਦੂਸਰੇ ਪਾਸੇ ਕਰ ਲਿਆ ਵੇ? ਨਹੀਂ, ਬਹੁਤ ਵਧੀਆ। ਮੈਂ ਤਾਂ ਹਰੇਕ ਵੀਕਐਂਡ ਤੇ ਆਉਂਦਾ। ਮੈਂ ਜੇ ਤੁਹਾਨੂੰ ਪੁੱਛਾਂ ਕਿ ਇਹਨਾਂ ਦੀ ਕੋਈ ਖਾਸ ਸਿਫਤ ਹੈ ਜਿਹੜੀ, ਉਹ ਕਿਹੜੀ ਹੈ ਤੇ ਕੀ ਦੱਸੋਗੇ? ਹਾਂ, ਇੱਕ ਦਿਨ ਬੋਲਾ ਚੱਲੀ ਬਹੁਤ ਵਧੀਆ ਆ ਇਹਨਾਂ ਦਾ। ਹਾਂਜੀ, ਬੱਲੇ ਬੱਲੇ, ਕਸਟਮਰ ਨਾਲ ਬਹੁਤ ਡੀਲ ਕਰਦੇ ਆ। ਅੱਛਾ। ਹਾਂਜੀ, ਮੈਨੂੰ ਮਾਈਕ ਰੱਖ ਦੇਣਾ ਚਾਹੀਦਾ ਜੀ, ਇਹਨਾਂ ਨੂੰ ਫੜਾਈਏ ਕਿਉਂਕਿ ਇਹਨਾਂ ਦੀ ਬੋਲਬਾਣੀ ਬਹੁਤ ਵਧੀਆ ਹੈ। ਨਹੀਂ ਫੜ ਲਾ। ਅੱਛਾ, ਹੋਰ ਸਭ ਠੀਕ ਠਾਕ ਹੈ। ਪ੍ਰਾਈਸ ਔਰ ਕੁਆਲਿਟੀ ਪ੍ਰੋਡਕਟਸ ਨੇ ਜਿਹੜੀਆਂ, ਉਹਨਾਂ ਬਾਰੇ ਕੀ ਵਿਚਾਰ ਨੇ ਤੁਹਾਡੇ? ਪ੍ਰਾਈਸ ਵਧੀਆ ਨੇ ਸਾਰੇ, ਬੈਟਰ ਆ। ਔਰ ਪ੍ਰੋਡਕਟ ਦੀ ਕੁਆਲਿਟੀ ਬਹੁਤ ਵਧੀਆ। ਪੱਕਾ? ਹਾਂਜੀ, ਬ੍ਰੇਕਾਂ ਵੀ ਲੈ ਇਹ ਗਵਾਹੀ ਜੇ? ਹਾਂਜੀ। ਕਦੋਂ ਤੋਂ ਆ ਰਹੇ ਜੀ? ਮੈਨੂੰ ਹੋ ਗਿਆ ਆਲਮੋਸਟ 7-8 ਮਹੀਨੇ ਹੋ ਗਏ। ਕੀ ਬਾਤ ਹੈ। ਲੋ ਜੀ, ਜਦੋਂ ਤੋਂ ਸਟਾਕਟਨ ਲੋਕੇਸ਼ਨ ਖੁੱਲੀ ਹੈ ਉਦੋਂ ਤੋਂ ਗਾਹਕ ਨੇ, ਤੇ ਮੇਰਾ ਖਿਆਲ ਹੈ ਕਿ ਇਹ ਗਵਾਹੀ ਪੱਕੀ ਹੈ। ਬਾਕੀ ਮੋਹਰਾਂ ਵੀ ਤੁਹਾਨੂੰ ਮਿਲਵਾਨੇ। ਬਹੁਤ ਧੰਨਵਾਦ ਤੁਹਾਡਾ। ਓਕੇ, ਥੈਂਕ ਯੂ। ਤੇ ਅੱਜ ਗ੍ਰੈਂਡ ਓਪਨਿੰਗ ਹੈ, ਕੋਈ ਸੋਹਣਾ ਜਿਹਾ ਸੁਣਾ ਤੇ ਦਵੋ ਨਾ। ਨਹੀਂ ਬਸ, ਨਹੀਂ ਵਧਾਈਆਂ ਦੇ ਦਿਓ। ਬਹੁਤ ਵਧਾਈਆਂ, ਸਭ ਵਧਾਈਆਂ ਜੀ। ਧੰਨਵਾਦ ਤੁਹਾਡਾ, ਧੰਨਵਾਦ ਤੁਹਾਡਾ। ਇਹ ਜੀ ਵਧਾਈਆਂ ਇਹਨਾਂ ਨਹੀਂ ਦੇਣੀਆਂ, ਅਸੀਂ ਕਢਾਈਆਂ ਨੇ। ਸੋ ਬਾਕੀਆਂ ਕੋਲ ਵੀ ਕਢਾਉਣੇ ਆ। ਆਓ ਲੋ ਜੀ, ਪੰਜਾਬੀ ਰੇਡੀਓ USA ਉਹਨਾਂ ਸਾਰੇ ਜੀਆਂ ਦੇ ਨਾਲ ਜਿਹੜੇ ਇੱਥੇ ਆ ਰਹੇ ਨੇ, ਔਰ ਮੈਂ ਕਹਿਣਾ ਹੈ ਕਿ ਪੂਰਾ ਜਿਹੜਾ ਮੰਜ਼ਰ ਆ ਲੰਗਰ ਵਿੱਚ ਚੱਕਿਆ ਜਾ ਰਿਹਾ, ਔਰ ਬਾਕੀ ਵੀ ਬੱਲੇ ਬੱਲੇ ਆ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਤੇ ਦੱਸੋ ਸਾਡੇ ਦੇਖਣ ਸੁਣਨ ਵਾਲਿਆਂ ਨੂੰ। ਜਿੰਦਰ ਸਿੰਘ ਜੀ। ਕੀ ਬਾਤ ਹੈ। ਤੇ ਯਾਰ ਰੌਣਕਾਂ ਬਾਰੇ ਕੀ ਕਹੋਗੇ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਜੀ। ਮੰਡੇ ਸਾਰੀ ਟੀਮ ਸਵੇਰ ਦੀ ਤਿਆਰੀ ਕਰ ਰਹੀ ਆ ਤੇ ਅਸੀਂ ਆਪਣੇ ਗੈਸਟਾਂ ਦੀ ਉਡੀਕ ਕਰ ਰਹੇ ਆ ਤੇ ਗੈਸਟਾਂ ਨੂੰ ਕਹਿੰਦੇ ਭਾਈ ਪਹੁੰਚੋ। ਬਾਜੀ ਅੱਜ ਦਾ ਦਿਨ ਸਟਾਕਟਨ ਵਾਲਿਓ ਤੁਹਾਡਾ ਆਵਾਜ਼ਾਂ ਮਾਰ ਮਾਰ ਕੇ ਕਹਿਣ ਡਏ ਅਸੀਂ। ਅੱਛਾ ਜੀ। ਬਾਕੀ ਨੂੰ ਮੈਂ ਸਾਰੀ ਟੀਮ ਨੂੰ ਫੁਰਤਾਜ ਨੂੰ ਵਧਾਈਆਂ ਦਾ ਇਹ ਪਾਤਰ ਨੇ। ਬਾਸੀ ਸਾਹਿਬ, ਇੱਧਰ ਸਾਡੇ ਬਲਵਿੰਦਰ ਬੜੈਚ, ਲੈਂਬਰ ਸਿੰਘ ਸਾਡੇ ਚਾਚਾ ਜੀ, ਤੇ ਕੁਲਵਿੰਦਰ ਮਾਨ ਜੀ, ਤੇ ਸੁਖਵਿੰਦਰ ਸਿੰਘ ਜੀ। ਥੈਂਕ ਯੂ ਭਾਜੀ। ਹਾਂਜੀ ਲਓ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਹਾਂਜੀ। ਔਰ ਬਲਵਿੰਦਰ ਜੀ ਸਤਿ ਸ੍ਰੀ ਅਕਾਲ। ਉਹਨਾਂ ਕੋਲੋਂ ਉਹਨਾਂ ਦੀ ਚਾਲ ਆ ਗਈ, ਤੁਸੀਂ ਆਪਣੀ ਦੱਸੋ ਕਿੱਦਾਂ ਫੇਰ? ਠੀਕ ਆ ਭਾਜੀ, ਗੁੱਡ ਸਾਹਿਬ। ਕਿੱਦਾਂ ਲੱਗ ਰਿਹਾ? ਮੈਂ ਕਿਹਾ ਬੜਾ ਵਧੀਆ ਤੁਹਾਡਾ ਪ੍ਰੋਗਰਾਮ ਕੀਤਾ ਵਾ। ਸਾਰਿਆਂ ਵੀਰਾਂ ਦਾ ਤਹਿ ਦਿਲੋਂ ਧੰਨਵਾਦੀਆਂ ਜਿਨ੍ਹਾਂ ਨੇ ਵੀ ਆਪਦਾ ਟਾਈਮ ਕੱਢ ਕੇ ਆਉਣ ਦੀ ਕੋਸ਼ਿਸ਼ ਕਰੋ ਜੀ। ਅੱਜ ਕਿੱਦਾਂ ਦੀ ਫੀਲਿੰਗ ਹੈ ਕਿ ਫੁਰਤਾਜ ਸਟਾਕਟਨ 'ਚ ਵੀ ਆ ਗਿਆ? ਹੁਣ ਭਾਜੀ ਫੀਲਿੰਗ ਦਾ ਤਾਂ ਤੁਹਾਨੂੰ ਕੀ ਦੱਸ ਸਕਦੇ, ਨਹੀਂ ਦੱਸ ਹੀ ਦਿਓ। ਮੈਂ ਕਿਹਾ ਬਹੁਤ ਗੁੱਡ ਫੀਲਿੰਗ ਆ ਰਹੀ ਹੈ ਜੀ, ਪੂਰੀ ਗੁੱਡ, ਵੀ ਹੈਪੀ। ਬਹੁਤ ਬਹੁਤ ਵਧਾਈਆਂ ਤੁਹਾਨੂੰ। ਥੈਂਕ ਯੂ ਭਾਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿੰਨਾ ਇਹ ਸਾਰੇ ਅਦਬ ਕਰਦੇ ਅੱਗੇ ਪਿੱਛੇ ਪੇ ਫਿਰਦੇ ਆ, ਇਦਾਂ ਤੇ ਕਹਿੰਦੇ ਨੇ ਕਿ ਬਾਡੀਗਾਰਡ ਅੱਗੇ ਪਿੱਛੇ ਨਹੀਂ ਹੁੰਦੇ। ਇੰਨਾ ਪਿਆਰ ਖੱਟਣ ਦੀ ਵਜ੍ਹਾ ਦੱਸੋ। ਨਹੀਂ ਜੀ, ਇਹ ਤਾਂ ਇਹਨਾਂ ਨੇ ਮਾਣ ਦੇਣ ਦੀ ਗੱਲ ਹੈ ਜੀ। ਹਾਏ ਹਾਏ, ਨਾਮ ਦੱਸੋ ਆਪਣਾ। ਮੇਰਾ ਨਾਮ ਲੈਂਬਰ ਸਿੰਘ ਹੈ ਜੀ। ਜੀ ਲੈਂਬਰ ਜੀ, ਅੱਜ ਫੁਰਤਾਜ ਵਾਲੇ ਆ ਗਏ ਸਟਾਕਟਨ 'ਚ, ਕਿੰਨਾ ਕੁ ਚਾਅ ਚੜਿਆ? ਬਹੁਤ ਜ਼ਿਆਦਾ ਚੜਿਆ ਜੀ। 2-3 ਸਾਲ ਤੋਂ ਅਸੀਂ ਇਸ ਕੰਮ 'ਚ ਲੱਗੇ ਸੀਗੇ ਜੀ। ਹਾਂ ਬਹੁਤ। ਅੱਜ ਫਿਰ ਖਿੱਚ ਲਿਆਂਦਾ? ਹਾਂਜੀ ਹਾਂਜੀ। ਹੁਣ ਕਿੰਨਾਂ ਨੂੰ ਖਿੱਚੋਗੇ? ਹੋਰ ਖਿੱਚਾਂਗੇ ਜਿੰਨਾ। ਹੁਣ ਸੁਣਨ ਵਾਲਿਆਂ, ਦੇਖਣ ਵਾਲਿਆਂ ਨੂੰ, ਇਹਨਾਂ ਤੇ ਭਰੋਸਾ ਕਰਨ ਵਾਲਿਆਂ ਨੂੰ ਖਿੱਚੋ। ਨਹੀਂ ਜੀ, ਤੁਸੀਂ ਆ ਕੇ ਜੇਕਰ ਪ੍ਰਾਈਸਾਂ ਦੇਖੋ ਆ ਕੇ ਜੀ, ਜਦੋਂ ਦੇਖਣਗੇ ਪ੍ਰਾਈਸਾਂ ਆਪਣੇ ਆਪ ਹੀ ਕਾਕਾਂ ਨੂੰ ਪਤਾ ਲੱਗ ਜਾਂਦਾ ਜੀ। ਵੀ ਕੰਪੇਅਰ ਕਰਨਗੇ ਜਦੋਂ ਤੁਸੀਂ ਹੋਰ ਪਾਰਟਾਂ ਦੇ ਨਾਲ ਤੁਸੀਂ। ਕੀ ਬਾਤ ਹੈ। ਤੁਹਾਡਾ ਧੰਨਵਾਦ ਆ ਕਿ ਪਿਆਰ ਇਕੱਠਾ ਵੀ ਕਰ ਰਹੇ ਜੇ। ਅੱਛਾ ਜੀ, ਇੱਕ ਨਾ ਬਿਜਲੀ ਦੀ ਤਾਰ ਨੂੰ ਬੰਦਾ ਲੱਗ ਜੇ ਤੇ ਉਹ ਨਾ ਤ੍ਰਿਠਾ ਹੁੰਦਾ ਹੈ,
ਫਿਰ ਉਹ ਡਰ ਕੇ ਦੂਰ ਰਹਿੰਦਾ ਹੈ। ਇਦਾਂ ਹੀ ਮੇਰੇ ਤੋਂ ਇੱਕ ਭਾਈ ਹੁਣੇ ਦੂਰ ਦੂਰ ਨੇ ਤੇ ਅਸੀਂ ਉਹਨਾਂ ਨੂੰ ਬਾਹੋਂ ਫੜ ਕੇ ਉਰਾਂ ਕਰ ਲੈਨੇ ਆ। ਤੇ ਸਤਿ ਸ੍ਰੀ ਅਕਾਲ ਜੀ, ਨਾਮ ਦੱਸੋ? ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਹਰਪਾਲ ਜੀ, ਮੈਂ ਏਡਾ ਖਤਰਨਾਕ ਹੈ ਨਹੀਂ ਜਿਹੜਾ ਮੇਰੇ ਬਾਰੇ ਇਹਨਾਂ ਦੱਸਿਆ ਸ਼ਾਇਦ ਤੁਹਾਨੂੰ। ਤੇ ਜੀ ਆਇਆਂ ਨੂੰ ਪਹਿਲਾਂ ਤੇ ਤੁਹਾਨੂੰ ਫਰਤਾਜ ਸਟਾਕਟਨ ਤੇ ਥੈਂਕ ਯੂ ਬਾਈ। ਕੀ ਕਹੋਗੇ ਅੱਜ ਦੇ ਇਸ ਮੌਕੇ ਤੇ ਗ੍ਰੈਂਡ ਓਪਨਿੰਗ ਹੈ ਔਰ ਇੰਨੀ ਮੁਹੱਬਤ ਦੇ ਖੱਟ ਰਹੇ ਨੇ, ਤੁਹਾਡੇ ਵਿਚਾਰ ਨੇ ਜਿਹੜੇ ਉਹ ਜਾਣਨਾ ਚਾਹੋ। ਹਾਂਜੀ ਭਾਜੀ, ਬਹੁਤ ਵਧੀਆ ਲੱਗ ਰਿਹਾ ਆ ਤੇ ਹੈ ਵੀ ਬਹੁਤ ਵੱਡਾ ਆ ਤੇ ਬਹੁਤ ਜ਼ਿਆਦਾ ਪਾਰਟ ਪਾਏ ਆ ਤੇ ਇਹ ਤਾਂ ਹੁਣ ਸਾਨੂੰ ਪਤਾ ਲੱਗੂ ਕਿਉਂਕਿ ਅਸੀਂ ਵੀ ਇਹੀ ਕੰਮ ਕਰਦੇ ਆ ਹਨਾ। ਤੇ ਅਸੀਂ ਮਕੈਨਿਕ ਆ, ਜਿਹੜਾ ਸਾਨੂੰ ਪਾਰਟ ਚਾਹੀਦੇ ਹੁੰਦੇ ਆ ਫਿਰ ਜਿੱਥੋਂ ਸਾਨੂੰ ਮਿਲਦਾ ਸੀ ਉਧਰ ਨੂੰ ਹੀ ਜਾਂਦੇ ਆ ਹਨਾ। ਤਾਂ ਹੁਣ ਸਾਨੂੰ ਪਤਾ ਵੀ ਭਰਿਆ ਪਿਆ ਆ ਸਟੋਰ ਸਾਡਾ। ਕੀ ਬਾਤ ਹੈ, ਤੇ ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਕੀ ਸੁਣਾ ਦੋਗੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ, ਸਰੋਤਿਆਂ ਨੂੰ? ਦੇਖੋ ਜੀ, ਸਰੋਤਿਆਂ ਨੇ ਦੌੜੇ ਆਉਣਾ, ਆਪਾਂ ਹੀ ਦੌੜੇ ਆਉਣਾ ਜਦੋਂ ਉਹਨਾਂ ਨੂੰ ਵਧੀਆ ਇਦਾਂ ਨਹੀਂ ਜਿੱਦਾਂ ਤੁਹਾਨੂੰ ਦੜਾਕ ਲਿਆਂਦਾ ਉਹਨਾਂ ਨੂੰ ਦੱਸੋ। ਵਧੀਆ ਕੁਆਲਿਟੀ ਜਦੋਂ ਮਿਲਣੀ ਹੈ ਉਹਨਾਂ ਨੇ ਆਪੇ ਹੀ ਆਉਣਾ ਹੈ ਜੀ। ਜੀ ਬਿਲਕੁਲ ਠੀਕ ਹੈ। ਵਧਾਈਆਂ ਹੁਣ ਤੁਹਾਨੂੰ ਵੀ, ਤੁਹਾਡੇ ਭਰੋਸਾ ਕਰਨ ਵਾਲਿਆਂ ਨੂੰ ਵੀ ਔਰ ਫਰਤਾਜ ਵਾਲਿਆਂ ਨੂੰ। ਹਾਂਜੀ ਬਿਲਕੁਲ ਜੀ, ਸਾਰੇ ਇਹ ਤਾਂ ਸਾਡੀ ਫੈਮਿਲੀ ਹੈ ਜੀ, ਬਹੁਤ ਨਾਈਸ ਹੈ ਜੀ। ਕੀ ਬਾਤ ਹੈ, ਥੈਂਕ ਯੂ ਜੀ। ਰਹਿ ਜਾਣੀਆਂ ਸੀ ਨਾ ਇਹ ਸਾਰੀਆਂ ਗੱਲਾਂ ਜੇ ਪਿੱਛੇ ਰਹਿੰਦੇ ਲੈਂਦੀਆਂ ਮੈਂ ਜੀ। ਬਹੁਤ ਧੰਨਵਾਦ ਆਪ ਜੀ ਦਾ ਜੀ। ਇਹ ਫਨ ਵੀ ਚੱਲਦਾ ਰਹੇਗਾ, ਇਹ ਪਿਆਰ ਵੀ ਚੱਲਦੀ ਰਹੇਗੀ, ਮੁਹੱਬਤ ਵੀ ਇਸੇ ਤਰ੍ਹਾਂ, ਔਰ ਸਭ ਕੁਝ ਕਿੱਥੇ ਮਿਲਣਾ ਹੈ ਤੁਹਾਨੂੰ? ਫਰਤਾਜ ਸਟਾਕਟਨ ਲੋਕੇਸ਼ਨ ਤੇ, ਸੋ ਜ਼ਰੂਰ ਪਹੁੰਚੋ। ਬਾਕੀ ਜੀਆਂ ਨੂੰ ਵੀ ਘੇਰਨੇ ਆ, ਜ਼ਰਾ ਚਾਹ ਚੁ ਪੀ ਲੈਣ ਜੀ। ਪੰਜਾਬੀ ਰੇਡੀਓ USA ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਹੈ ਫਰਤਾਜ ਸਟਾਕਟਨ ਲੋਕੇਸ਼ਨ ਤੇ। ਜੀ ਆ ਰਹੇ ਨੇ, ਰੌਣਕਾਂ ਲੱਗੀਆਂ, ਸੋ ਉਹਨਾਂ ਰੌਣਕਾਂ ਚੋਂ ਕੋਈ ਥੋੜੀ ਜਿਹੀ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਕੇ ਰੌਣਕ ਤੁਹਾਡੇ ਤੱਕ ਪਹੁੰਚਾਉਂਦੇ। ਸਤਿ ਸ਼੍ਰੀ ਅਕਾਲ ਭਾਜੀ। ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ? ਹਰਜਾਬ ਸਿੰਘ ਅਡਵਾਲ ਜੀ। ਜੀ ਹਰਜਾਬ ਜੀ, ਪਹਿਲਾਂ ਤਾਂ ਇਹ ਦੱਸੋ ਕਿ ਜੋ ਅੱਜ ਉਪਰਾਲਾ ਕੀਤਾ ਔਰ ਬੱਲੇ ਬੱਲੇ ਕੀਤੀ ਹੈ ਫਰਤਾਜ ਦੀ ਹੋਈ ਪਈ ਹੈ, ਤੁਹਾਡੇ ਵਿਚਾਰ ਕੀ ਨੇ? ਮੇਰੇ ਵਿਚਾਰ ਤੁਹਾਡੇ ਨਾਲੋਂ ਵੀ ਅੱਗੇ ਆ। ਹਾਂ, ਕਿੱਦਾਂ? ਬੱਲੇ ਬੱਲੇ ਅਸੀਂ ਪਹਿਲਾਂ ਵੀ ਦੇਖੀ ਜਦੋਂ ਇਹਨਾਂ ਨੇ ਫ੍ਰੈਜ਼ਨੋ ਸਟੋਰ ਖੋਲਿਆ ਹੈਗਾ। ਹੁਣ ਆਹ ਦੂਸਰੀ ਲੋਕੇਸ਼ਨ ਇਹਨਾਂ ਨੇ ਇੱਥੇ ਸਟਾਕਟਨ ਦੇ ਵਿੱਚ ਖੋਲੀ ਆ। ਇਹ ਚੀਜ਼ਾਂ ਦੀ ਨੀਡ ਹੈਗੀ ਆ ਅੱਗੇ ਆਪਣੇ ਟਰੱਕ ਭਰਾਵਾਂ ਨੂੰ, ਕਿਉਂਕਿ ਓਵਰ ਬਜਟ ਕਈ ਵਾਰੀ ਬਹੁਤ ਜ਼ਿਆਦਾ ਜਿਹੜੀਆਂ ਕੰਪਨੀ ਦੇ ਪ੍ਰੋਡਕਟ ਹੁੰਦੇ ਆ ਜਾਂ ਜਿਹੜੀ ਡੀਲਰਸ਼ਿਪ ਆ ਉਹ ਪ੍ਰਾਈਸ ਬਹੁਤ ਚਾਰਜ ਕਰਦੀਆਂ। ਸੋ ਇਹਨਾਂ ਨੇ ਉਪਰਾਲਾ ਕੀਤਾ, ਇਹਨਾਂ ਦੇ ਪ੍ਰਾਈਸ ਬਹੁਤ ਰੀਜ਼ਨੇਬਲ ਆ। ਉਹਨਾਂ ਦੇ ਨਾਲ ਆਪਣੇ ਟਰੱਕ ਭਰਾਵਾਂ ਨੂੰ ਬਹੁਤ ਫਾਇਦਾ ਹੋਏਗਾ। ਉਹਨਾਂ ਦਾ ਜਿਹੜਾ ਬਜਟ ਆ ਰੀਲੀ ਈਜ਼ੀ, 4 ਪੈਸੇ ਘਰ ਲੈ ਕੇ ਜਾਣਗੇ। ਬਿਲਕੁਲ ਠੀਕ ਹੈ। ਕੀ ਸੁਣਾ ਦੋਗੇ ਅੱਜ ਸਟਾਕਟਨ ਔਰ ਆਲੇ ਦੁਆਲੇ ਦੇ ਜਿਹੜੇ ਜੀ ਨੇ ਜਿਨ੍ਹਾਂ ਨੂੰ ਇਹ ਮਦਦ ਦੀ ਗੱਲ ਆ ਅਪਣਾਉਣ ਵਾਸਤੇ ਕਿ ਕਿੱਦਾਂ, ਕਿਵੇਂ, ਕਿੱਥੇ ਪਹੁੰਚਣ ਵਾਲੀ ਗੱਲ ਕਰੋ, ਤੁਹਾਡੇ ਵਿਚਾਰ ਕੀ ਨੇ? ਉਹਨਾਂ ਨੂੰ ਆਉਣਾ ਚਾਹੀਦਾ ਜੀ। ਜਿਵੇਂ ਲਾਈਵ ਤੁਸੀਂ ਦਿਖਾ ਰਹੇ ਆ, ਚੱਲ ਰਿਹਾ ਹੈ ਆਪਣਾ, ਰੇਡੀਓ ਤੇ ਵੀ ਚੱਲ ਰਿਹਾ, ਟੈਲੀਵਿਜ਼ਨ ਤੇ ਵੀ ਚੱਲ ਰਿਹਾ। ਤੁਸੀਂ ਇਹਨਾਂ ਨੂੰ ਆਓ, ਇਹ ਸਗੋਂ ਆਪ ਦੇਖ ਕੇ ਜਾਓ ਲੋਕੇਸ਼ਨ, ਕਿਉਂਕਿ ਬਾਹਲੀ ਦੂਰ ਨਹੀਂ, ਫਰੀਵੇ ਦੇ ਨਾਲ ਆ 99 ਦੇ। ਤੇ ਆਉਣ ਵਾਲੇ ਸਾਰਿਆਂ ਨੂੰ ਜਿੱਦਾਂ ਕਿ ਈਜ਼ੀ ਇੱਥੇ ਇਨ ਐਂਡ ਆਊਟ ਹੈਗਾ ਆ ਕੇ। ਜਿਹੜੀ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਆ, ਕਨਵੀਨੀਅੰਟ ਆ। ਠੀਕ ਹੈ। ਪਾਰਟਸ ਸਾਰੇ ਅਵੇਲੇਬਲ ਹੈਗੇ ਆ, ਵਧੀਆ ਬ੍ਰਾਂਡ ਦੇ ਪਾਰਟਸ ਹੈਗੇ ਆ। ਠੀਕ ਹੈ ਕਿ ਨਹੀਂ? ਮੈਂ ਖੁਦ ਟਰੱਕਿੰਗ, ਪਰ ਮੇਰੇ ਦੋਸਤ ਭਰਾ ਸਾਰੇ ਟਰੱਕਿੰਗ ਦੇ ਵਿੱਚ ਆ। ਮੇਰਾ ਬੜਾ ਪਿਆਰ ਆ ਹਰ ਇੱਕ ਦੇ ਨਾਲ, ਤੇ ਮੇਰੇ ਬ੍ਰਦਰ ਇੰਡੀਆਨਾ 'ਚ ਆ। ਤੇ ਹੋਪਫੁਲੀ ਇਹ ਗਾਂ ਹੁਣ ਇਹਨਾਂ ਦਾ ਅੱਗੇ ਸਟੈਪ ਹੋਊਗਾ, ਇਹ ਇੰਡੀਆਨਾ ਵਿੱਚ ਵੀ ਖੋਲਣਗੇ। ਬਾ ਅਸੀਂ ਆਪਣੀ ਗੱਲ ਦੱਸਦੀ ਹੈ, ਠੀਕ ਹੈ। ਫ੍ਰੈਜ਼ਨੋ ਟੂ ਸਟਾਕਟਨ, ਸਟਾਕਟਨ ਟੂ ਇੰਡੀਆਨਾ। ਅੱਛਾ ਜੀ, ਜਾਰੀ ਰੱਖੋ, ਦੱਬ ਕੇ ਰੱਖੋ। ਨਹੀਂ, ਅੱਗੇ ਵੀ ਖੋਲਣਗੇ। ਹੁਣ ਜਿਵੇਂ ਸਾਡਾ ਵੀਰ ਇੱਧਰ ਕੁਲਜੀਤ, ਇਹ ਬੇਕਰਸਫੀਲਡ ਦੇ ਵਿੱਚ ਖੋਲ ਰਿਹਾ, ਉਹ ਤੇ ਅਸੀਂ ਕਾਬੂ ਕਰ ਲਿਆ ਜੀ। ਇੰਡੀਆਨਾ ਵਾਲੀ ਵੀ, ਇਹ ਵੀ ਬ੍ਰੇਕਿੰਗ ਹੀ ਸਮਝੋ। ਅੱਛਾ ਜੀ, ਸਾਡੇ ਇੱਧਰ ਨਾਲ ਅੰਕਲ ਖੜੇ ਨੇ ਬੜੈਚ, ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਆ ਜੀ। ਇਹਨਾਂ ਦੇ ਵਧਾਈਆਂ ਤੇ ਪਾਤਰ ਦਿੰਦੇ ਆ ਜੀ। ਇਹਨਾਂ ਨੂੰ ਬਹੁਤ ਬਹੁਤ ਤੁਹਾਨੂੰ ਜੀ ਮੁਬਾਰਕਾਂ। ਰਾਈਟ, ਤੁਹਾਨੂੰ ਵੀ ਵੀਰ ਜੀ ਬਹੁਤ ਬਹੁਤ ਮੁਬਾਰਕਾਂ। ਰਾਈਟ, ਇੱਧਰ ਲੱਦਰ ਬ੍ਰਦਰ ਖੜੇ ਨੇ। ਕੀ ਬਾਤ ਹੈ ਜੀ, ਪਹਿਲਾਂ ਹੀ ਪਿਆਰ ਹੈ ਬੜਾ ਇਹਨਾਂ ਨਾਲ। ਰਾਈਟ, ਤੇ ਧੰਨਵਾਦ ਜੀ ਤੁਹਾਡਾ, ਥੈਂਕ ਯੂ ਸੋ ਮਚ। ਆਏ ਔਰ ਰੌਣਕਾਂ 'ਚ ਵਾਧਾ ਕੀਤਾ। ਬਹੁਤ ਮੁਬਾਰਕਾਂ ਜੀ, ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਜੀ, ਤੁਹਾਨੂੰ ਵੀਰ ਜੀ ਬਹੁਤ ਬਹੁਤ ਮੁਬਾਰਕਾਂ। ਤੁਹਾਡੀ ਬੜੀ ਹਿੰਮਤ ਆ, ਕੈਨੇਡਾ ਤੋਂ ਆ ਕੇ ਤੁਸੀਂ ਪਹਿਲਾਂ ਪਾਈ ਜਾਂਦੇ। ਬੱਲੇ ਬੱਲੇ ਕਰਦੀ ਹੈ ਜੀ, ਸਿਰਫ ਪਹਿਲਾਂ ਨਹੀਂ ਪਾਈਆਂ। ਬਾਕੀ ਜੀ ਕੀ ਕਹਿੰਦੇ ਨੇ ਉਹਨਾਂ ਦੇ ਵਿਚਾਰ ਵੀ ਪਹੁੰਚਦੇ ਕਰਨੇ, ਬਸ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਪੰਜਾਬੀ ਰੇਡੀਓ USA ਇੱਕ ਵਾਰ ਫਿਰ ਤੁਹਾਡਾ ਬੜਾ ਨਿੱਘਾ ਜਿਹਾ ਸਵਾਗਤ ਕਰਦਾ ਹੈ ਫਰਤਾਜ ਸਟਾਕਟਨ ਲੋਕੇਸ਼ਨ ਤੇ। ਔਰ ਅੱਜ ਗ੍ਰੈਂਡ ਓਪਨਿੰਗ ਹੈ। ਗ੍ਰੈਂਡ ਓਪਨਿੰਗ ਮੌਕੇ ਸਾਡੇ ਚਾਹ ਉਦੋਂ ਹੋਰ ਵੱਧ ਜਾਂਦੇ ਨੇ। ਕਹਿ ਲਓ ਕਿ ਜ਼ਰਾ ਨਸ ਭੱਜ ਦੇ ਵਿੱਚ ਬੰਦਾ ਥੱਕਿਆ ਹੋਵੇ ਤੇ ਉਹਨੂੰ એનર્ਜੀ ਲੱਭਦੀ ਹੈ ਨਾ, ਜਿਹੜੀ ਉਹ ਲੱਭਦੀ ਹੈ ਇਹੋ ਜਿਹੇ ਜੀਆਂ ਤੋਂ, ਜਿਹੜੇ ਆ ਕੇ ਕਹਿੰਦੇ ਤੁਹਾਨੂੰ ਪਹਿਲਾਂ ਸੁਣਿਆ ਸੀ, ਦੇਖਿਆ ਅੱਜ। ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਮਹਾਰਾਜ? ਮੇਰਾ ਨਾਮ ਤਰਲੋਚਨ ਸਿੰਘ ਭੰਗਲ, ਔਰ ਇਹ ਆਏ ਨੇ ਜੀ ਯੂਬਾ ਸਿਟੀ ਤੋਂ। ਤੇ ਭੰਗਲ ਸਾਹਿਬ, ਪਹਿਲਾਂ ਤੇ ਫਰਤਾਜ ਵਾਲਿਆਂ ਦੀਆਂ ਇਹਨਾਂ ਰੌਣਕਾਂ ਬਾਰੇ? ਇਹ ਤਾਂ ਬਹੁਤ ਵਧੀਆ ਗੱਲ ਵੀ, ਬਹੁਤ ਵਧੀਆ ਉਪਰਾਲਾ ਵੀ। ਸਾਨੂੰ ਨੇੜੇ ਸਮਾਨ ਮਿਲਣ ਲੱਗ ਜੂਗਾ ਔਰ ਵਧੀਆ ਸਮਾਨ ਮਿਲਣ ਲੱਗ ਜੂਗਾ। ਟਰੱਕਿੰਗ ਲਾਈਨ ਦੇ ਵਿੱਚ ਹਰ ਬੰਦਾ ਜਿਹੜਾ ਕੰਮ ਕਰਦਾ ਹੈ ਉਹਨੂੰ ਕੁਆਲਿਟੀ ਵਧੀਆ ਮਿਲੇ ਔਰ ਨੇੜਿਓਂ ਮਿਲੇ ਤਾਂ ਹੋਰ ਬਹੁਤ ਵਧੀਆ ਹੋ ਜਾਂਦਾ। ਬਸ ਬਿਲਕੁਲ ਠੀਕ ਹੈ। ਹੁਣ ਦੱਸੋ, ਜਿਹੜੀ ਅਸਲ ਦਿਲ ਦੀ ਗੱਲ ਸੀ ਪੰਜਾਬੀ ਰੇਡੀਓ USA ਬਾਰੇ ਕਰਨ ਦੇ ਤੁਸੀਂ। ਪੰਜਾਬੀ ਰੇਡੀਓ USA ਤਾਂ ਕੱਲ ਵਿਚਾਰ ਚੰਨ ਲਾਉਣ ਵਾਲੇ ਤੁਸੀਂ ਹੈਗੇ ਆ। ਧੰਨਵਾਦ ਤੁਹਾਡਾ ਜੀ। ਤੇ ਗੱਲ ਹੈ ਵੀ ਤੁਹਾਨੂੰ ਜਿਹੜੀ ਗੱਲ ਦੱਸੀ ਅੰਦਰਲੀ ਗੱਲ ਵੀ, ਤੁਹਾਡੇ ਵਿਚਾਰ ਔਰ ਸੁਣਨੇ ਵਾਲਿਆਂ ਦੇ ਵਿਚਾਰ ਜਦ ਮੇਲ ਖਾਂਦੇ ਆ ਤੇ ਉਹ ਗੱਲ ਹੋਰ ਵੀ ਬਹੁਤ ਵਧੀਆ। ਪਹਿਲਾਂ ਤੇ ਬਹੁਤ ਵਧੀਆ ਲੱਗਦਾ ਜਦੋਂ ਇਹੋ ਜਿਹੀ ਟੱਕਰਦੇ, ਜਦੋਂ ਉਹ ਮੂੰਹ ਤੇ ਇਦਾਂ ਕਰਦੇ ਨੇ ਕਿ ਤੁਹਾਡੇ ਔਰ ਪ੍ਰਵੀਨ ਦੇ ਇੰਜ, ਉਦੋਂ ਵੇਖੋ ਸਵਾਦ ਕਿਦਾਂ ਦਾ ਫੀਲ ਕਰਨਾ। ਇਹ ਤਾਂ ਹੈ ਜੀ, ਇਹ ਤਾਂ
ਖੈਰ ਤੁਹਾਡੀ ਲੜਾਈ ਤਾਂ ਬੜੀ ਉਹ ਗੱਲ ਵੀ ਫੰਨੀ ਬਣ ਜਾਂਦੀ ਹੈ ਕਿ ਸੁਣਨੇ ਵਾਲਿਆਂ ਵਾਸਤੇ ਵੀ ਧੰਨਵਾਦ ਜੀ। ਸਾਡੇ ਇਧਰ ਚਮਚੇ ਕੜਛੇ ਚੱਲ ਰਹੇ, ਉਹ ਕਹਿੰਦੇ ਵਧੀਆ ਬਣ ਜਾਂਦਾ ਕੰਮ। ਨਹੀਂ ਉਹ ਪ੍ਰੋਗਰਾਮ ਦਾ ਤਾਂ ਹੀ ਤਾਂ ਸੁਣਿਆ ਜਾਂਦਾ ਵੀ ਉਹ ਇੱਕ ਓਰੀਜਨਲ ਲੜਾਈ ਹੁੰਦੀ ਆ ਉਹ। ਥੈਂਕ ਯੂ ਜੀ, ਥੈਂਕ ਯੂ। ਉਹਦੇ ਵਿੱਚ ਕੋਈ ਨਕਲ ਨਹੀਂ ਹੁੰਦੀ, ਉਹ ਜੈਨੂਇਨ ਹੁੰਦਾ ਸਾਰਾ ਕੁਝ। ਬੜੀ ਮਿਹਰਬਾਨੀ ਔਰ ਬਹੁਤ ਮਾਣ ਵਧਾਇਆ ਤੁਸੀਂ, ਤੁਹਾਡੀਆਂ ਇਹ ਗੱਲਾਂ ਸਾਨੂੰ ਹੌਸਲਾ ਦੇ ਦਿੰਦੀਆਂ ਨੇ। ਕੀ ਕਹੋਗੇ ਸਾਡੇ ਸਰੋਤੇ ਦਰਸ਼ਕ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ? ਅਸੀਂ ਤਾਂ ਕਹਾਂਗੇ ਜੀ ਪੰਜਾਬੀ ਰੇਡੀਓ USA ਦਾ ਤਾਂ ਕੋਈ ਤੋੜ ਨਹੀਂ ਹੈਗਾ, ਸਾਰੇ ਰੇਡੀਓ ਤੋਂ ਨੰਬਰ 1 ਤੇ ਚੱਲ ਰਿਹਾ ਸਾਰਾ। ਰੱਬ ਚੜ੍ਹਦੀ ਕਲਾ 'ਚ ਰੱਖੇ ਜੀ। ਤੇ ਅਸੀਂ ਸਾਰੇ ਇਹਨਾਂ ਦੇ ਨਾਲ ਜੁੜੇ ਹੋਏ ਹੈਗੇ ਤਾਂ ਜੋੜਨ ਵਾਲੇ ਵੀ ਇਹੀ ਹੈਗਾ, ਤਾਂ ਗੱਲ ਵੀ ਗੁਣ ਇਹਨਾਂ ਦੇ ਵਿੱਚ ਹੈਗਾ, ਉਹਦੀ ਵਜ੍ਹਾ ਦੇ ਨਾਲ ਅਸੀਂ ਇਹਨਾਂ ਦੇ ਨਾਲ ਜੁੜੇ ਹੋਏ ਹਾਂ। ਥੈਂਕ ਯੂ, ਥੈਂਕ ਯੂ, ਧੰਨਵਾਦ ਤੁਹਾਡਾ। ਧੰਨ ਭਾਗ ਜੀ ਸਾਡੇ ਕਿ ਰੱਬ ਨੇ ਇਹੋ ਜਿਹੀਆਂ ਰੂਹਾਂ ਦਿੱਤੀਆਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਔਰ ਫਰਤਾਜ ਵਾਲਿਆਂ ਨੂੰ ਵੀ ਜੀ। ਹਾਂਜੀ ਹਾਂਜੀ, ਬਹੁਤ ਬਹੁਤ ਜੀ। ਇਹ ਰੌਣਕਾਂ ਵੇਖ ਕੇ ਤੇ ਕੀ ਮਨ ਦੇ ਅੰਦਰ ਆ ਰਹੀ ਹੈ, ਜੋ ਹੈ ਆ ਉਹ ਅਸੀਂ ਚਾਹੁੰਦੇ ਸ਼ਬਦਾਂ ਰਾਹੀਂ ਬਿਆਨ ਕਰ ਦਿਓ। ਹਾਂਜੀ, ਨਹੀਂ ਬਹੁਤ ਸੋਹਣਾ ਇਹਨਾਂ ਨੇ ਕਾਰੋਬਾਰ ਕੀਤਾ, ਸਾਰਾ ਆਪਣਾ ਪਾਰਟ ਖੋਲ੍ਹੇ ਆ ਇਹ ਫਰਤਾਜ ਵਾਲਿਆਂ ਨੇ, ਯਾਨੀ ਬਹੁਤ ਚੰਗੀ ਆ। ਹੋਰ ਵੀ ਜਗ੍ਹਾ ਕਰਨਗੇ ਤੇ ਸਾਡੇ ਰਿਸ਼ਤੇਦਾਰ ਲਾਗੇ ਪੈ ਗਿਆ। ਹਾਂਜੀ ਲਾਗੇ ਪੈ ਜਾਊਗਾ, ਬਹੁਤ ਸੋਹਣਾ ਜੀ। ਚਲੋ, ਤੇ ਸਾਡੇ ਦੇਖਣ ਵਾਲੇ ਸੁਣਨ ਵਾਲੇ ਜਿਹੜੇ ਸਟਾਕਟਨ ਔਰ ਆਲੇ ਦੁਆਲੇ ਨੇ ਜਿਨ੍ਹਾਂ ਨੂੰ ਫਰਤਾਜ ਸਟਾਕਟਨ ਲੋਕੇਸ਼ਨ ਨੇੜੇ ਪੈਂਦੀ, ਉਹਨਾਂ ਨੂੰ ਕੀ ਕਹੋਗੇ? ਜੀ ਅਸੀਂ ਤਾਂ ਕਹਿੰਦੇ ਵੀ ਇਹ ਬਹੁਤ ਵਧੀਆ ਜਿਹੜਾ ਕਾਰੋਬਾਰ ਕੀਤਾ ਇਹਨਾਂ ਨੇ, ਵੀ ਇਹਦੇ ਨਾਲ ਚੱਲਣ, ਇਹਨਾਂ ਦੇ ਹਰ ਇੱਕ ਆਪਣੇ ਮੈਂਬਰ ਬਣਨ, ਆਪਣਾ ਕੰਮ ਕਰਨ। ਜੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਫਰਤਾਜ ਸਟਾਕਟਨ ਲੋਕੇਸ਼ਨ 'ਚ। ਜੀ ਆਏ ਨੇ ਔਰ ਮੁਹੱਬਤ ਦੇ ਨਾਲ ਆਏ ਨੇ ਤੇ ਵਰਦੀਆਂ ਮੁਹੱਬਤਾਂ 'ਚੋਂ ਕੁਝ ਅਸੀਂ ਤੁਹਾਡੇ ਵਾਸਤੇ ਕੈਚ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵਾਹਿਗੁਰੂ। ਸਦਕੇ ਸਮਾਈਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਮੈਂ ਅਜੇਪਾਲ ਸਿੰਘ ਹਾਂ, ਸਾਡੀ KLF ਟਰਾਂਸਪੋਰਟ ਕੰਪਨੀ ਸਟਾਕਟਨ ਤੋਂ ਜੀ। ਤੇ ਮੈਂ ਸਾਰੀਆਂ ਗੱਲਾਂ 'ਚ ਇੱਕ ਗੱਲ ਮੁਕਾਉਣਾ ਚਾਹਣਾ ਭਾਜੀ, ਪਾਸੀ ਸਾਹਿਬ ਬਾਰੇ ਤੇ ਸਟੋਰ ਬਾਰੇ ਜੀ। ਟਰੱਕਿੰਗ ਦੀ ਇੰਡਸਟਰੀ ਦੇ ਅੰਦਰ ਕਿਸੇ ਨੂੰ ਸਪੇਅਰ ਪਾਰਟ ਦੀ ਜਿਹੜੀ ਨੌਲੇਜ ਹੈ ਨਾ ਜੀ, ਮੈਂ ਇਸ ਬੰਦੇ ਨੂੰ ਹੱਬ ਸਮਝਦਾ ਉਸ ਚੀਜ਼ ਦਾ ਜੀ। ਕੀ ਬਾਤ ਹੈ, ਉਹ ਖੁੱਲੀਆਂ ਹੀ ਤਾਰੀਫਾਂ ਨਾਲ ਉੱਤੇ ਸਟੈਂਪ ਲਾ ਕੇ ਆ। ਇਹਦੀ ਵਜ੍ਹਾ ਕੀ? ਵਜ੍ਹਾ ਹੈ ਕਿ ਇਹਨੇ ਪ੍ਰੈਕਟਿਕ ਇਹਨਾਂ ਨੂੰ ਪਿਛਲੇ ਸਾਲ ਤੋਂ ਜਾਣਨਾ ਭਾਜੀ। ਇਹਨਾਂ ਦਾ ਫ੍ਰੀਜਨੋ ਤੋਂ ਲੈ ਕੇ ਜੋ ਬੇਕਰ ਪ੍ਰੋਡਿਊਸਿੰਗ ਆ, ਇਹਨਾਂ ਹੀ ਖੁਦ ਇਹਨਾਂ ਕੋਲ ਚੱਲ ਕੇ ਆਏ ਸਾਣਾ ਵੀ ਹਰ ਇਹਨਾਂ ਨੂੰ ਜਿਹੜਾ ਪਾਰਟ ਨੂੰ, ਇਹਨਾਂ ਨੂੰ ਇਸ ਪਾਰਟ ਦੇ ਬਾਰੇ ਇਕੱਲੀ ਸੁਣੀ ਨਹੀਂ, ਇਹਨਾਂ ਨੇ ਹਰ ਪਾਰਟ ਦੀ ਐ ਸਮਝੇ ਨਾ ਆਪ ਮੈਨੂਫੈਕਚਰਿੰਗ ਕੀਤਾ ਜੀ। ਵਾਹ ਵਾਹ। ਇਹ ਐ ਸਮਝ ਕੇ ਚਲੋ ਜਿੰਨਾ ਕੁਝ ਪਿਆ ਨੇ ਇਹਨਾਂ ਆਪਦਾ ਮੈਨੂਫੈਕਚਰਿੰਗ ਕੀਤਾ ਹੈ ਬੰਦੇ। ਇੰਨੇ ਜ਼ਿਆਦਾ ਨੌਲੇਜ ਇਹਨਾਂ ਬੰਦਿਆਂ ਨੂੰ ਹੈਗੀ ਆ। ਸੋ ਮੈਂ ਸਾਰੇ ਟਰੱਕਰ ਵੀਰਾਂ ਨੂੰ ਇਹ ਰਿਕੁਐਸਟ ਤੇ ਬੇਨਤੀ ਕਰਦਾ ਭਾਜੀ, ਕਿਸੇ ਨੇ ਕੋਈ ਸਪੇਅਰ ਪਾਰਟ ਲੈਣਾ ਜੀ ਓਰੀਜਨਲ ਨਾਲੋਂ ਵੀ ਜ਼ਿਆਦਾ ਵਧੀਆ, ਉਹ ਸਿਰਫ ਫਰਤਾਜ ਤੇ ਮਿਲਣਾ ਤੁਹਾਨੂੰ। ਕੀ ਬਾਤ ਹੈ, ਫਰਤਾਜ ਤੇ ਮਿਲਣਾ ਹੈ, ਉਹ ਕਹਿਣ ਦੇ ਨੇ। ਹਾਂਜੀ ਬਿਲਕੁਲ, ਇਹ ਲੋਹੇ ਤੇ ਲੀਕ ਆ ਜੀ, ਇਸ ਟਾਈਮ ਪਿਆ ਮੇਰੇ ਵੱਲੋਂ ਜੀ। ਲੋ ਅਸੀਂ ਤੁਹਾਡੀ ਗੱਲ ਦੇ ਉੱਤੇ ਪੂਰਾ ਵਿਸ਼ਵਾਸ, ਪੂਰਾ ਭਰੋਸਾ ਕਰ ਰਹੇ ਹਾਂ। ਜ਼ਮਾ ਹੁਣ ਤੁਸੀਂ ਲੈਣਾ। ਬਹੁਤ ਧੰਨਵਾਦ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਕਿੱਥੋਂ ਆਏ ਨੇ? ਰਿਵਰ ਸਾਈਡ ਤੋਂ। ਅੱਛਾ, ਨਾਮ ਦੱਸੋ। ਕੁਲਦੀਪ ਸਿੰਘ, ਗੋਲਡਨ ਐਕਸਪ੍ਰੈਸ। ਕਿੱਦਾਂ ਲੱਗ ਰਿਹਾ? ਬਹੁਤ ਵਧੀਆ, ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਸੋ ਕਿਸੇ ਵੀ ਬੰਦੇ ਨੂੰ ਜਿਹੜਾ ਟਰਾਂਸਪੋਰਟੇਸ਼ਨ ਇੰਡਸਟਰੀ 'ਚ ਆ ਪਾਰਟ ਚਾਹੀਦੇ ਇੱਥੇ ਫਰਤਾਜ ਤੇ ਆਉਣ। ਬਹੁਤ ਵਧੀਆ ਕੁਆਲਿਟੀ, ਸਾਰੇ ਟੈਸਟ ਕੀਤੇ ਆ ਭਾਜੀ ਹੁਣੀ, ਸਟੈਂਡ ਬਿਹਾਈਂਡ देयर ਵਰਡ। ਸੋ ਜੇ ਕੋਈ ਵੀ ਪ੍ਰੋਬਲਮ ਆ ਇਹ ਸੋਲਵ ਕਰਦੇ ਆ। ਸੋ ਜਿਹੜੇ ਪਾਰਟ ਚਾਹੀਦੇ ਜੇ ਨਹੀਂ ਵੀ ਹੈਗੇ ਉਹ ਵੀ ਮੰਗਾ ਕੇ ਦੇਣਗੇ। ਸੋ ਸਿਲੈਕਸ਼ਨ ਬਹੁਤ ਵੱਡੀ ਆ, ਡਿਸਟ੍ਰੀਬਿਊਸ਼ਨ ਸੈਂਟਰ ਫ੍ਰਿਜ਼ਨੋ 'ਚ ਹੈਗਾ ਆ। ਸੋ ਜਿਹੜਾ ਵੀ ਪਾਰਟ ਚਾਹੀਦਾ ਇਨ ਸਟਾਕ ਹੁੰਦਾ ਆ। ਕੀ ਬਾਤ ਹੈ ਜੀ। ਜਿਹੜੀਆਂ ਗੱਲਾਂ ਮੇਰੇ ਦੱਸਣ ਵਾਲੀਆਂ ਸੀ ਉਹਨਾਂ ਨੇ ਦੱਸ ਦਿੱਤੀਆਂ ਔਰ ਚਾਹ 'ਚ ਦੱਸ ਦਿੱਤੀਆਂ। ਕਿਵੇਂ ਫੀਲ ਹੋ ਰਿਹਾ ਅੱਜ ਸਟਾਕਟਨ 'ਚ ਏਡੇ ਵੱਡੇ ਪੱਧਰ ਦੇ ਉੱਤੇ ਗ੍ਰੈਂਡ ਓਪਨਿੰਗ ਹੋਈ? ਬਹੁਤ ਵਧੀਆ, ਇਕੱਠ ਬਹੁਤ ਵੱਡਾ ਹੋ ਰਿਹਾ ਆ। ਸੋ ਹੋਰ ਵੀ ਆਪਣੇ ਵੀਰ ਭਰਾ ਆ ਰਹੇ ਆ। ਸੋ ਬਹੁਤ ਵਧੀਆ ਚੱਲਦਾ ਪਿਆ ਆ। ਜਿਹੜੇ ਵੀ ਦੇਖ ਰਹੇ ਆ ਸਾਰਿਆਂ ਨੂੰ ਆਉਣਾ ਚਾਹੀਦਾ, ਟੈਸਟ ਅਸ ਆਊਟ। ਬਹੁਤ ਵਧੀਆ ਚੱਲ ਰਿਹਾ ਸਾਰਾ। ਕੀ ਬਾਤ ਹੈ, ਥੈਂਕ ਯੂ ਸੋ ਮਚ। ਧੰਨਵਾਦ ਤੁਹਾਡਾ ਜੀ। ਥੈਂਕ ਯੂ। ਔਰ ਮੈਂ ਜਦੋਂ ਆਖਿਆ ਕਿ ਮੈਂ ਗੱਲਬਾਤ ਕਰਨੀ ਹੈ ਤੇ ਭੱਜ ਕੇ ਬਸ ਹੀ ਹੁਣ ਦੱਸਣ ਦੇ ਨੇ ਮੈਨੂੰ ਇਹ ਸਾਡੇ ਪਾਰਟਨਰ ਨੇ। ਪਾਰਟਨਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਵਧੀਆ। ਤੁਸੀਂ ਨਾਮ ਦੱਸੋ ਜੀ। ਮੇਰਾ ਨਾਮ ਹੈਗਾ ਵਰਿੰਦਰ ਸਿੰਘ ਸਿੱਧੂ, ਗੋਲਡਨ ਐਕਸਪ੍ਰੈਸ ਵੱਲੋਂ। ਅੱਛਾ ਜੀ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ, ਬਹੁਤ ਵਧੀਆ। ਫ੍ਰਿਜ਼ਨੋ ਇਹਨਾਂ ਨੂੰ ਇੱਥੇ ਬਹੁਤ ਵਧੀਆ ਰਿਸਪਾਂਸ ਮਿਲਿਆ। ਸੋ ਇੱਥੋਂ ਵੀ ਇਹੀ ਉਮੀਦ ਆ ਕਿ ਇੱਥੇ ਸਟਾਕਟਨ ਦੇ ਵਿੱਚ ਕੋਈ ਵੀ ਪ੍ਰੋਬਲਮ, ਦਿੱਕਤ ਨਹੀਂ ਹੋਣੀ ਚਾਹੀਦੀ ਹੈ ਨਾ। ਸੋ ਇਸ ਤੋਂ ਬਾਅਦ ਹੁਣ ਜਿਹੜੀਆਂ ਅਗਲੀਆਂ ਲੋਕੇਸ਼ਨਸ ਖੁੱਲਣਗੀਆਂ ਉਹਦੇ ਨਾਲ ਹੋਰ ਵੀ ਬਹੁਤ ਜ਼ਿਆਦਾ ਈਜ਼ੀ ਹੋ ਜਾਣਾ ਆ ਪਾਰਟ, ਜਿਹੜੀ ਅਵੇਲੇਬਿਲਿਟੀ ਆ ਮੈਨੂੰ। ਸੋ ਜੇ ਤੁਹਾਨੂੰ ਪਾਰਟ ਕੋਈ ਚਾਹੀਦਾ ਵੀ ਆ, ਇਹਨਾਂ ਦੇ ਕੋਲ ਨਹੀਂ ਹੈਗਾ, they will make it, get it ordered for you, so it shouldn't be a problem. Any truck, it is not limited to just one brand. Any year, any truck, they have it right for you. Wow, good. ਅੱਛਾ, ਜਦੋਂ ਅਸੀਂ ਕਿਤੇ ਜਾਂਦੇ ਸੀ ਨਾ ਸਾਡੀ ਮਾਂ ਬੜੇ ਸਾਡੇ ਬੁੱਧ ਸ਼ੁੱਧ ਵਾਹ ਕੇ ਤਿਆਰ ਕਰਕੇ ਤੇਲ ਨਾਲ ਵਾਲ ਚੋਪੜ ਕੇ ਮੂੰਹ ਤੇ ਤਿੱਬਤ ਪਾਊਡਰ ਮਲ ਕੇ ਤੇ ਤਿਆਰ ਕਰਕੇ। ਪਰਫਿਊਮ ਕਿਹੜਾ ਲਾਇਆ ਤੁਸੀਂ? ਮੈਂ ਲਾਇਆ LV ਦਾ। ਤੇ ਇਹ ਕੋਈ ਖਾਸ ਆਈ ਦੇ ਪ੍ਰੋਗਰਾਮ ਨਹੀਂ ਲਾਇਆ? ਸਾਡੇ ਲਈ ਬਹੁਤ ਖਾਸ ਹੈ ਪ੍ਰੋਗਰਾਮ। ਵੇਖੋ ਨਾ, ਮੇਰੇ ਲਈ ਖੁਸ਼ਬੂ ਖਾਸ ਆ ਕਿ ਥੋੜਾ ਜਿਹਾ ਇਨਸਪਾਇਰ ਕਰਦੀ ਹੈ ਮੈਨੂੰ। ਸੋ ਮੈਂ ਪੁੱਛ ਲਿਆ, ਉਹਨਾਂ ਸੱਚ ਬੋਲਿਆ ਜੀ। ਪਹਿਲਾਂ ਦੇ ਤੁਹਾਡੇ ਸਾਰਿਆਂ ਦੇ ਚਾਵਾਂ ਨੂੰ ਔਰ ਇਸ ਚਾਹ ਨੂੰ ਜਿਹੜਾ ਸੈਲੀਬ੍ਰੇਟ ਕਰ ਰਹੇ ਜੀ, ਬਹੁਤ ਬਹੁਤ ਵਧਾਈਆਂ ਔਰ ਥੈਂਕ ਯੂ ਸੋ ਮਚ ਕਿ ਸਮਾਂ ਦਿੱਤਾ। ਨਾ ਥੈਂਕ ਯੂ ਤੁਹਾਡਾ ਭਾਜੀ ਆਉਂਦਾ। ਲੋ ਜੀ, ਬਾਕੀ ਜਿਹੜੇ ਪ੍ਰਾਹੁਣੇ ਨੇ ਉਹਨਾਂ
ਦੇ ਵੀ ਜਿਹਨੂੰ ਕਹਿੰਦੇ ਨੇ ਕਿ ਰੂਬਰੂ ਕਰਨੇ, ਤੁਹਾਨੂੰ ਬਸ ਜੁੜੇ ਰਹਿਣਾ ਸਾਡੇ ਨਾਲ ਜੀ। ਚਾਹ ਉਦੋਂ ਵੱਧ ਜਾਂਦੇ ਨੇ ਜਦੋਂ ਜੀ ਆਪੋ ਆਪਣੇ ਕੰਮੇ ਲੱਗੇ ਹੋਣ, ਔਰ ਮੇਰੇ ਵਰਗਾ ਬੰਦਾ ਕਹਿੰਦਾ ਕਿ ਇੱਧਰ ਆਓ ਤੁਹਾਡੇ ਨਾਲ ਗੱਲਬਾਤ ਕਰਨੀ, ਉਹ ਕਹਿੰਦੇ ਕੀ ਕਰਨੀ, ਬੰਦਾ ਜਦੋਂ ਕਹੇ ਨਾ ਕਿ ਫੁਰਤਾਜ ਬਾਰੇ, ਤੇ ਫਿਰ ਉਹ ਸਭ ਕੁਝ ਰੱਖ ਦੇਣ ਤੇ ਇੰਜ ਲੈਣ ਲੱਗਦੀ ਜਿੱਦਾਂ ਮੈਂ ਲਾਈ ਹੈ। ਸੋ ਆਓ ਇਹਨਾਂ ਜੀਆਂ ਨਾਲ ਗੱਲ ਕਰਨੇ। ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਠੀਕ ਠਾਕ ਜੀ? ਮੈਂ ਬਿਲਕੁਲ ਠੀਕ ਠਾਕ। ਬਾਸੀ ਸਾਹਿਬ ਨਾਲ ਬਹੁਤਾ ਤੇ ਰਾਜ਼ੀ ਖੁਸ਼ੀ ਤੁਸੀਂ ਲੱਗਣ ਡੇ ਜੇ। ਬਸ ਇਹ ਭਰਾ ਸਾਡੇ, ਸੋ ਜੇ ਭਰਾ ਰਾਜੀ ਖੁਸ਼ੀ ਅਸੀਂ ਵੀ ਰਾਜੀ ਖੁਸ਼ੀ। ਕੀ ਬਾਤ ਹੈ, ਨਾਮ ਦੱਸੋ ਆਪਣਾ? ਮਨਜਿੰਦਰ ਮਾਨ ਆ ਜੀ। ਤੇ ਅੱਜ ਫੁਰਤਾਜ ਵਾਲਿਆਂ ਦੀ ਸਟਾਕਟਨ 'ਚ ਓਪਨਿੰਗ, ਗ੍ਰੈਂਡ ਓਪਨਿੰਗ, ਲੋਕੇਸ਼ਨ, ਲਾਲਾ ਬੱਲੇ ਬੱਲੇ ਤੇ ਸ਼ਾਵਾ ਸ਼ਾਵਾ, ਤੇ ਬਾਕੀ ਗੱਲਬਾਤ ਤੁਹਾਡੀ। ਦੇਖੋ ਜੀ, ਜਦੋਂ ਇਦਾਂ ਦੇ ਵੱਡੇ ਭਰਾ ਨਾਲ ਖੜੇ ਹੋਣ, ਇੰਨਾ ਵਧੀਆ ਭਰਮਾ ਹੰਗਾਰਾ ਮਿਲਿਆ ਹੋਵੇ, ਜਿੱਦਾਂ ਆਪਣੀ ਸੈਕੰਡ ਲੋਕੇਸ਼ਨ ਆ ਨਾ, ਇੱਕ ਲੋਕੇਸ਼ਨ ਆਪਣੀ ਫ੍ਰਿਜਨੋ ਆ, ਸੋ ਜਿੱਦਾਂ ਸਾਡੇ ਮੱਲੀ ਭਰਾ, ਵੱਡੇ ਭਰਾ, ਸਾਨੂੰ ਜਿੱਦਾਂ ਵੀ ਪਤਾ ਲੱਗਿਆ ਵੀ ਆਪਣੀ ਸੈਕੰਡ ਲੋਕੇਸ਼ਨ ਜਿਹੜੀ ਹੈਗੀ, ਆਪਣੇ ਭਰਾ ਜਿਹੜੇ ਖੋਲ ਰਹੇ ਨੇ ਨਵੀਂ ਲੋਕੇਸ਼ਨ ਤੇ, ਸਾਨੂੰ ਬੜਾ ਪ੍ਰਾਊਡ ਹੈ ਕਿ ਜਿੰਨੇ ਵੀ ਰਿਲੇਟਡ ਆ ਟਰਕਿੰਗ ਨਾਲ ਰਿਲੇਟਡ ਆ, ਜ਼ਾਹਿਰ ਹੈ। ਸੋ ਮੋਸਟ ਆਫ ਦਾ ਟਾਈਮ ਟਰਕਿੰਗ ਦਾ ਹਾਰਡੈਸਟ ਪਾਰਟ, ਕਿ ਪਾਰਟ ਬਹੁਤ ਔਖੇ ਮਿਲਦੇ ਆ, ਕਿਹੜੇ ਮਿਲਦੇ, ਜਿਹਨੂੰ ਮਿਲਦੇ, ਆਫਟਰ ਮਾਰਕੀਟ ਮਿਲਦੇ, ਇਹ ਮੇਨ ਪ੍ਰੋਬਲਮ ਆ। ਬਟ ਜਦੋਂ ਇਦਾਂ ਦੀਆਂ ਵੱਡੀਆਂ ਲੋਕੇਸ਼ਨਾਂ ਓਪਨ ਕਰਦੇ ਆ, ਸਾਡੇ ਲਈ ਬੜਾ ਈਜ਼ੀ ਕੰਮ ਆ। ਸੋ ਇਹਦੇ ਨਾਲ ਇਹ ਨਹੀਂ ਹੈਗਾ ਕਿ ਇਹਨਾਂ ਦਾ ਬਿਜ਼ਨਸ ਆ, ਸਾਡਾ ਬਿਜ਼ਨਸ ਵੀ ਅਸੀਂ ਟਰਕਿੰਗ ਨਾਲ ਰਿਲੇਟਡ ਆ, ਜਿੱਦਾਂ ਰਿਪੇਅਰ ਸ਼ਾਪ ਨਾਲ ਰਿਲੇਟਡ ਆ। ਇਹ ਚੀਜ਼ਾਂ ਨਾਲ ਸਾਨੂੰ ਬੜਾ, ਜਿਵੇਂ ਕਹਿੰਦੀ ਭਰਮਾ ਹੰਗਾਰਾ ਹੀ ਮਿਲਦਾ। ਭਰਾਵਾਂ ਦੇ ਨਾਲ ਖੜੇ, ਸਾਡੇ ਨਾਲ ਖੜੇ, ਇਹਨਾਂ ਨਾਲ ਖੜੇ, ਵੈਰੀ ਸਿੰਪਲ। ਬਿਲਕੁਲ ਠੀਕ ਹੈ, ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਜੀ ਇਹ ਸੰਗ ਸਾਥ ਲਈ। ਦੇਖੋ ਪਤਾ ਗੱਲ, ਵਧਾਈਆਂ ਇਹ ਤਾਂ ਸਾਰੇ ਭਰਾਵਾਂ ਨਾਲ ਆ, ਇਹ ਇੱਕ ਨਹੀਂ ਹੁੰਦਾ, ਇੱਕ 11 ਹੁੰਦੇ ਆ। ਮੱਲੀ ਸਾਹਿਬ ਦੀ ਕਾਲ ਆਈ, ਦੇਖੋ ਲਾਈਨ ਲੱਗੀ ਬਾਬੇ, ਇਹ ਹੈ ਪਿਆਰ ਆ। ਬਿਲਕੁਲ ਏਦਾਂ ਜਿੰਨੇ ਆਪਣੇ ਬੜੇ ਤੁਹਾਡੇ ਵਾਲੇ ਖੜੇ ਆ, ਇਹ ਵੀ ਸਾਡੇ ਪੁਰਾਣੇ ਮਿੱਤਰ। ਇਹ ਵੀ ਤੁਹਾਡੇ ਵਾਲ ਦੇ, ਮੇਰੇ ਵਾਲ ਦੇ ਕਿੱਥੇ, ਮੈਂ ਤੇ ਹੁਣੇ ਚਲੇ ਜਾਣਾ। ਇਹ ਸਾਰੇ ਤੁਹਾਡੇ ਵਾਲ ਦੇ ਹੀ ਹੈ, ਮੇਰੇ ਵਾਲ ਦਾ ਕੋਈ ਵੀ ਨਹੀਂ। ਨਹੀਂ, ਤੁਸੀਂ ਸਾਡੇ ਨਾਲ ਦੇ ਹੋ। ਹਾਂ, ਧੰਨਵਾਦ ਤੁਹਾਡਾ। ਸੋ ਇਹ ਚਾਹ ਹੀ ਤੁਹਾਡੇ ਤੱਕ ਪਹੁੰਚਦੇ ਕਰਨੇ ਸੀਗੇ। ਹੁਣ ਵੱਡੇ ਮੱਲੀ ਸਾਹਿਬ ਟੱਕਰ ਗਏ ਜੀ ਨਿੱਕੇ ਮੱਲੀ ਵੱਲੋਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਮਹਾਰਾਜ? ਬਹੁਤ ਵਧੀਆ ਜੀ। ਨਾਮ ਦੱਸੋ ਜੀ? ਗੁਰਮੀਤ ਮੱਲੀ। ਔਰ ਗੁਰਮੀਤ, ਚਲੋ ਜੀ, ਗੈਰੀ ਮੱਲੀ ਜੀ। ਇਹਨਾਂ ਫੁਰਤਾਜ ਨੂੰ ਬਹੁਤ ਜ਼ਿਆਦਾ ਵਧਾਈਆਂ ਜੀ, ਸਾਡੇ ਸ਼ਹਿਰ 'ਚ ਲੋਕੇਸ਼ਨ ਖੋਲਣ ਨੂੰ। ਚਲੋ ਅਸੀਂ ਤੇ ਇਹਨਾਂ ਦੇ ਕਸਟਮਰ ਫਰਾਈ ਨਹੀਂ ਆ, ਨਾਲੇ ਸਾਡੇ ਭਰਾ ਨੇ, ਵਧੀਆ ਕੰਮ ਕਰਦੇ ਨੇ। ਇਦਾਂ ਵੀ ਥੋੜਾ ਗੋਰਿਆਂ ਨੂੰ ਥੋੜਾ ਵਕਤ ਪੈਣਾ ਚਾਹੀਦਾ ਮਾੜਾ ਜਿਹਾ। ਕੀ ਬਾਤ ਹੈ, ਇਰਾਦੇ ਚੈੱਕ ਕਰੋ ਉਹਨਾਂ ਦੇ ਤੁਸੀਂ। ਗੋਰਿਆਂ ਨੂੰ ਵਕਤ ਪੈਣਾ ਚਾਹੀਦਾ। ਚੰਗੀ ਚੀਜ਼ਾਂ ਜੀ, ਬਾਸੀ ਸਾਹਿਬ ਨਾਲ ਮੈਂ ਗੱਲਬਾਤ ਕਰਦਾ ਰਹਿਣਾ ਹੁੰਦਾ। ਕਈ ਵਾਰੀ 1000 ਦੀ ਚੀਜ਼ ਆ, ਉਹਦਾ ਵੀ ਤੋੜ ਇਹਨਾਂ ਨੇ 100 ਰੁਪਏ 'ਚ ਲੱਭਿਆ ਹੋਇਆ। ਅੱਛਾ, ਵੈਰੀ ਗੁੱਡ। 1000 ਦਾ ਤੋੜ ਸੋਚ ਹੈ, ਦਰਜਨ ਕਰ ਦੋ ਜੀ। ਬਾਕੀ ਬਸ ਬਹੁਤ ਵਧਾਈਆਂ ਇਹਨਾਂ ਨੂੰ ਜੀ, ਸਾਰੇ ਐਲਏ ਫੈਮਿਲੀ ਨੂੰ ਜੀ। ਐਲਏ ਮੇਰੀ ਫੈਮਿਲੀ ਆ ਜੀ, ਇੱਧਰ ਵੀ ਫੈਮਿਲੀ, ਫਰੈਂਡੋ ਵੀ ਆਪਣੀ ਫੈਮਿਲੀ। ਕੀ ਬਾਤ ਹੈ, ਪਰਿਵਾਰ ਵੱਧ ਫੁੱਲ ਰਿਹਾ। ਪਰਿਵਾਰ ਵੱਧ ਫੁੱਲ ਰਿਹਾ ਰੱਜ ਕੇ। ਬਹੁਤ ਵਧਾਈਆਂ ਜੀ ਤੁਹਾਨੂੰ। ਮੈਨੂੰ ਤਾਂ ਬਹੁਤ ਵਧਾਈਆਂ ਪਹਿਲਾਂ ਮਿਲ ਗਈਆਂ, ਲੋਕਾਂ ਨੂੰ ਮਿਲ ਗਿਆ। ਗੈਰੀ ਦਾ ਨਵਾਂ ਵੈਂਚਰ ਖੋਲਿਆ, ਮੈਂ ਕਿਹਾ ਵੀ ਆਪਣੇ ਭਰਾਵਾਂ ਨੇ ਖੋਲਿਆ, ਆਪਣਾ ਹੀ ਆ। ਕੀ ਬਾਤ ਹੈ, ਕੀ ਬਾਤ ਹੈ, ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਕੀ ਭਾਜੀ, ਸਾਡੇ ਜਿੰਦਰ ਭਾਜੀ ਸਾਹਿਬ ਲੈ ਲੈਣੇ ਹਿਸਾਬ ਉਹਨਾਂ ਕੋਲੋਂ, ਤੁਸੀਂ ਬਾਹਰ ਸਾਰਾ ਹਿਸਾਬ ਲਾ ਕੇ ਇਹ ਹਿਸਾਬ ਲੈਣ ਚੱਲਾਂ ਜੀ ਮੈਂ। ਸਤਿ ਸ੍ਰੀ ਅਕਾਲ ਵੀਰੇ। ਪਹਿਲਾਂ ਤਾਂ ਬੋਲਦੀਆਂ ਬੜੀਆਂ ਵਧਾਈਆਂ ਆਪਣੇ ਭਾਈ ਨੂੰ। ਇਹ ਫਰੈਜ਼ਨੋ ਵੀ ਦਿੱਤੀਆਂ ਤੁਸੀਂ, ਅੱਜ ਵੀ ਉੱਥੇ ਜ਼ਰਾ ਗੱਜ ਵੱਜ ਕੇ। ਬਹੁਤ ਸੋਹਣੀ ਸ਼ਾਟ ਆਪਣੇ ਵਰਕ, ਆਪਣੇ ਪਾਰਟਾਂ ਦੀਆਂ ਬਹੁਤ ਵਧਾਈਆਂ। ਸੋ ਤੇ ਕੀ ਕਹੋਗੇ ਸਟਾਕਟਨ ਔਰ ਇਹਦੇ ਨੇੜੇ ਤੇੜੇ ਵਾਸਤੇ ਜੀਆਂ ਨੂੰ, ਟਰੱਕਿੰਗ ਦੇ ਨਾਲ ਜੁੜਿਆਂ ਨੂੰ ਕੀ ਕਰਨਾ ਚਾਹੀਦਾ ਉਹਨਾਂ ਨੂੰ? ਸਟਾਕਟਨ 'ਚ ਇਦਾਂ ਦੀ ਚੀਜ਼ ਦੀ ਲੋੜ ਸੀਗੀ, ਕਿਉਂਕਿ ਸਦਾ ਹੀ ਗੋਰਿਆਂ ਤੋਂ ਪਾਰਟ ਲੈਂਦੇ ਸੀਗੇ। ਹੁਣ ਆਪਣੇ ਪੰਜਾਬੀ ਭਰਾ ਆਏ ਆ, ਬਹੁਤ ਸਾਨੂੰ ਤਾਂ ਖੁਸ਼ੀ ਦੀ ਗੱਲ ਹੈ। ਬਿਲਕੁਲ ਪੂਰੀ ਆਪਾਂ ਬਿਜ਼ਨਸ ਦੇਵਾਂਗੇ ਭਾਈ ਉਹਨਾਂ ਨੂੰ। ਬਾਬ ਜੀ ਤੁਹਾਨੂੰ ਵੀ ਬਹੁਤ ਵਧਾਈਆਂ। ਠੀਕ ਹੈ, ਥੈਂਕ ਯੂ ਜੀ। ਔਰ ਬਾਕੀ ਜੀ ਨੇ ਜਿਹੜੇ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੱਦਾਂ ਲੱਗਾ ਫਿਰ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਇੱਥੇ ਆਏ। ਥੈਂਕ ਯੂ ਸਿਰ ਮੱਥੇ। ਬਾਕੀ ਫੋਰਤਾਜ ਜਿੰਨੀ ਟੀਮ ਹੈ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ ਜੀ। ਤੇ ਜਿੰਨੀ ਸੰਗਤ ਹੈ ਇੱਥੇ ਲਾਗੇ ਸਾਰੀ ਸਟਾਕਟਨ ਦੇ ਤੇ ਆਲੇ ਦੁਆਲੇ ਜਿੰਨੇ ਵੀ ਇੱਥੇ ਹੈਗੇ ਆ, ਬਹੁਤ ਵਧੀਆ ਲੋਕੇਸ਼ਨ ਤੇ ਆ। ਤੇ ਸਾਰੇ ਪਾਰਟ ਮੈਨੂੰ ਲੱਗਦਾ ਇਹਨਾਂ ਕੋਲ ਹੈਗੇ ਆ, ਤੇ ਜਾਇਜ਼ ਜਿਹੜਾ ਇਹਨਾਂ ਦਾ ਰੇਟ ਵੀ ਹੈਗਾ। ਤੇ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਵੀ ਇੱਥੇ ਆਣ ਕੇ ਇੱਕ ਵਾਰੀ ਜ਼ਰੂਰ ਟਰਾਈ ਕਰਨ। ਹਾਂਜੀ, ਤੇ ਵੀ ਵਧੀਆ ਇਹ ਬੋਲਚਾਲ ਇਹਨਾਂ ਦਾ ਜਿਹੜਾ ਸੁਭਾਅ, ਅਸੀਂ ਮਿਲੇ ਹੁਣ ਇਹਨਾਂ ਨੂੰ। ਮੈਨੂੰ ਲੱਗਦਾ ਸੈਕੰਡ ਲੋਕੇਸ਼ਨ ਹੈ ਇਹਨਾਂ ਦੀ ਤੇ ਤੀਸਰੀ ਵੀ ਖੋਲਣ ਵਾਲੇ ਹੈ ਬੇਕਰਸਫੀਲਡ 'ਚ। 4 5 6 ਗਿਣੀਆਂ ਬਹੁਤ ਵਧੀਆ ਜੀ। ਇਹਦਾ ਵੀ ਪੰਜਾਬੀ ਵੀਰ ਆਪਣੇ, ਇਹਨਾਂ ਦੀ ਸਾਰੇ ਹੈਲਪ ਕਰੋ। ਇੱਕ ਵਾਰੀ ਇੱਥੇ ਆਓ ਤਾਂ ਆਣ ਕੇ ਜ਼ਰੂਰ ਇੱਥੇ ਦੇਖੋ ਜੀ, ਵਿਜ਼ਿਟ ਕਰੋ ਤੇ ਫਿਰ ਪਤਾ ਲੱਗੂਗਾ। ਫਿਰ ਆਪੋ ਆਪਣਾ ਵੀ ਤਜਰਬਾ ਹੁੰਦਾ। ਕੀ ਬਾਤ ਹੈ, ਆਪਾਂ ਨੂੰ ਲੱਗਦਾ ਵੀ ਬਹੁਤ ਵਧੀਆ ਇਹ। ਕੀ ਕਹਿੰਦੇ? ਥੈਂਕ ਯੂ ਸੋ ਮਚ ਜੀ, ਵਧਾਈਆਂ ਜੀ ਸਾਰਿਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਮ ਦੱਸੋ? ਮੇਰਾ ਨਾਮ ਬਾਵੀ ਕੁਲਾਰ ਆ ਜੀ। ਬਾਬੂ ਜੀ ਕਿੱਦਾਂ ਲੱਗ ਰਿਹਾ ਫਿਰ? ਮੈਂ ਕਹਿੰਦਾ ਰੌਣਕ ਮੇਲਾ ਹੀ ਤੇ ਰੌਣਕ ਪੂਰੀ ਲੱਗੀ ਹੋਈ ਨੇ, ਭਰਾ ਇਕੱਠੇ ਹੋਏ ਨੇ, ਸ਼ਾਪ ਬਹੁਤ ਵਧੀਆ। ਇੱਥੇ ਆ ਕੇ ਮੈਂ ਤਾਂ ਕਹਿਣਾ ਬਹੁਤ ਸ਼ੁਭ ਕਾਮਨਾਵਾਂ ਸਭ ਨੂੰ ਕਿ ਇੱਥੇ ਆ ਕੇ ਆਪਣਾ ਸਮਾਨ ਲੈਣ। ਤੇ ਇੱਥੇ ਟਰੱਕਾਂ ਦੇ ਪਾਰਟ ਨਵੀਂ ਖੁੱਲੀ ਆ, ਹੋਰ ਸ਼ਾਪ ਵੀ ਫਰੈਜ਼ਨੋ ਖੁੱਲਣੀ ਆ। ਖੁੱਲੀ ਹੈ ਜੀ ਉੱਥੇ, ਆ ਦੂਜੀ ਹੈ। ਅੱਛਾ ਸੋ ਸਭ ਭਰਾਵਾਂ ਨੂੰ ਬੇਨਤੀ ਹੈ ਕਿ ਜਲਦੀ ਆ ਕੇ ਇੱਥੇ ਆਪਣਾ ਦੇਖੋ, ਆਪਣਾ ਸਮਾਨ ਚੱਕੋ ਜਿਹੜਾ ਚਾਹੀਦਾ। ਕੀ ਬਾਤ ਹੈ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਥੈਂਕ ਯੂ ਜੀ ਤੁਹਾਡਾ। ਹਲੋ ਜੀ, ਹੁਣ ਸਿਰਫ ਤੁਹਾਡੇ ਆਉਣ ਦਾ ਔਰ ਸਮਾਨ ਚੁੱਕਣ ਦਾ ਮਾਮਲਾ ਜਿਹੜਾ ਉਹ ਰਹਿ ਗਿਆ ਹੈ, ਤੇ ਅਸੀਂ ਲੁਕਣ ਨਹੀਂ ਦੇਣਾ, ਭਾਵੇਂ ਜਿੰਨੇ ਵੀ ਖਿਸਕਦੇ ਜਾਣ। ਅਸੀਂ ਇੰਜ ਕਰਕੇ ਚੰਦ ਸਜਣਾ ਜ਼ਰਾ ਨੇੜੇ ਨੇੜੇ ਹੋ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਦੱਸੋ ਜੀ? ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ। ਹਾਂਜੀ ਮਨਪ੍ਰੀਤ ਜੀ, ਕਿੱਦਾਂ ਲੱਗਾ?
ਬਹੁਤ ਵਧੀਆ ਜੀ। ਫਰਤਾਜ ਨਹੀਂ, ਫਰਤਾਜ ਦਾ ਲਾਇਆ ਰੌਣਕ ਮੇਲਾ। ਰੌਣਕ ਮੇਲਾ ਬਹੁਤ, ਫਰਤਾਜ ਵੀ ਤੇ ਫਰਤਾਜ ਦਾ ਰੌਣਕ ਮੇਲਾ ਵੀ ਲਾਜਵਾਬ, ਬਹੁਤ ਵਧੀਆ। ਮੇਰੇ ਕੋਲ ਤਕਰੀਬਨ ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੋ ਗਿਆ ਇਹਨਾਂ ਦਾ ਜਿਹੜਾ ਅਸੀਂ ਪ੍ਰੋਡਕਟ ਯੂਜ਼ ਕਰ ਰਹੇ ਹਾਂ। ਸੋ ਮੈਂ ਟਰੱਕਿੰਗ ਇੰਡਸਟਰੀ 'ਚ ਪਿਛਲੇ ਤਕਰੀਬਨ 18 ਸਾਲ ਤੋਂ ਉੱਪਰ। ਬੱਲੇ ਬੱਲੇ ਬੱਲੇ। ਸੋ 2-4 ਚੀਜ਼ਾਂ ਜਿਹੜੀਆਂ ਜ਼ਰੂਰੀ ਹਰ ਇੱਕ ਪ੍ਰੋਡਕਟ ਦੇ ਵਿੱਚ ਉਹ ਬੰਦਾ ਲੱਭਦਾ। ਮੇਨ 2 ਚੀਜ਼ਾਂ ਹੁਣ ਦੀ ਟਰੱਕਿੰਗ ਇੰਡਸਟਰੀ ਨੂੰ ਜਿਹਦੀ ਜ਼ਿਆਦਾ ਲੋੜ ਸੀ, ਬਿਕੋਜ਼ ਇਕਨੋਮਿਕਲੀ ਉੱਦਾਂ ਵੀ ਖਰਚੇ ਬਹੁਤ ਵੱਧ ਗਏ ਆ, ਇਨਕਮ ਪ੍ਰੋਪਰ ਆ ਨਹੀਂ ਰਹੀ ਟਰੱਕਿੰਗ 'ਚੋਂ। ਸੋ ਪਾਰਟਸ ਵਨ ਆਫ ਦ ਲਾਰਜੈਸਟ ਐਕਸਪੈਂਸਿਸ ਆ ਜਿਹੜੇ ਟਰੱਕਾਂ ਦੇ ਹੁੰਦੇ ਹੈਗੇ ਆ ਜਦੋਂ ਟਰੱਕਿੰਗ ਇੰਡਸਟਰੀ 'ਚ ਬੰਦਾ ਵੀ ਗੁਜ਼ਰਦਾ। ਤਾਂ ਉਹਦੇ ਵਿੱਚ ਕੁਆਲਿਟੀ ਤੇ ਪ੍ਰਾਈਸਿੰਗ ਦੋਨੇ ਚੀਜ਼ਾਂ ਇੰਪੋਰਟੈਂਟ ਹੁੰਦੀਆਂ। ਇਹ ਦੋਨੋਂ ਚੀਜ਼ਾਂ ਸਾਨੂੰ ਬਹੁਤ ਵਧੀਆ ਮਿਲ ਰਹੀਆਂ। ਪ੍ਰਾਈਸਿੰਗ ਬਹੁਤ ਜ਼ਿਆਦਾ ਬੈਟਰ ਆ ਕੰਪੇਅਰ ਟੂ ਦੀ ਮਾਰਕੀਟ ਪ੍ਰਾਈਸ ਬਾਕੀ ਜਿੱਥੋਂ ਆਪਾਂ ਜਾਂਦੇ ਹਾਂ। ਠੀਕ ਹੈ। ਤੇ ਕੁਆਲਿਟੀ। ਓਕੇ। ਸੋ ਇਹਨਾਂ ਦੀਆਂ ਬ੍ਰੇਕਾਂ ਸਪੈਸ਼ਲੀ ਮੈਂ ਉਹ ਪਿਛਲੇ ਸਾਲ ਤੋਂ ਉੱਪਰ ਯੂਜ਼ ਕਰ ਰਿਹਾ, ਕਾਫੀ ਮੇਰੇ ਟਰੱਕਸ ਜਿਹੜੇ ਉਹ ਕਰ ਰਹੇ ਹੈਗੇ ਆ। ਸੋ ਉਹ ਪ੍ਰੋਡਕਟਿਵਿਟੀ ਜਿਹੜੀ ਆ ਤੁਸੀਂ ਯੂ ਕੈਨ ਸੀ ਕਲੀਅਰਲੀ ਜਿਹੜਾ ਉਹਦਾ ਡਿਫਰੈਂਸ ਹੈਗਾ ਆ, ਕੁਆਲਿਟੀ ਡਿਫਰੈਂਸ ਮਾਰਕੀਟ ਦੇ ਬਾਕੀ ਪ੍ਰੋਡਕਟ ਨਾਲੋਂ ਤੇ ਇਹਨਾਂ ਦੇ ਪ੍ਰੋਡਕਟ ਦਾ ਡੈਫੀਨੇਟਲੀ ਬਹੁਤ ਜ਼ਿਆਦਾ ਟਰਸਟਵਰਥੀ ਆ। ਗੁੱਡ ਕੁਆਲਿਟੀ ਸਟੱਫ ਆ ਐਂਡ ਯੈਟ ਸਟਿਲ ਪ੍ਰਾਈਸਿੰਗ ਜਿਹੜੀ ਆ ਉਹ ਮਾਰਕੀਟ ਨਾਲੋਂ ਸਸਤਾ ਮਿਲਦਾ ਬਹੁਤ ਕੁਛ ਹੈ ਨਾ। ਸੋ ਇੱਕ ਚੀਜ਼ ਹੋਰ ਜਿਹੜੀ ਮੈਂ ਦਰਸ਼ਕ ਜਿਹੜੇ ਉਹਨਾਂ ਨੂੰ ਚਾਹੁੰਦਾ ਕਿ ਇਸ ਚੀਜ਼ ਤੇ ਜ਼ਰੂਰ ਧਿਆਨ ਦੇਣ ਕਿ ਇਹ ਸਿਰਫ ਇੱਕ ਸਿੰਪਲ ਪਾਰਟ ਸਟੋਰ ਨਹੀਂ ਹੈਗਾ ਕਿ ਡਿਫਰੈਂਟ ਬ੍ਰਾਂਡਾਂ ਦਾ ਬਹੁਤ ਸਾਰਾ ਮਾਲ ਇਕੱਠਾ ਕੀਤਾ ਤੇ ਇੱਕ ਬੰਦਾ ਵੇਚਦਾ ਪਿਆ। ਇਹ ਇੱਕ ਬ੍ਰਾਂਡ ਆ, ਆਪਣੀ ਖੁਦ ਦੀ ਪ੍ਰੋਡਕਸ਼ਨ ਆ, ਰਾਈਟ। ਸੋ ਇਨ ਕੇਸ ਤੁਹਾਨੂੰ ਕਿਸੇ ਵੀ ਗੱਲ ਤੋਂ ਲੱਗੇ ਕਿ ਕੋਈ ਚੀਜ਼ ਦੀ ਕਿਸੇ ਪਾਸੇ ਕੋਈ ਕਮੀ ਮਹਿਸੂਸ ਹੋ ਰਹੀ ਆ, ਮੈਨੂੰ ਤਾਂ ਲੱਗੀ ਨਹੀਂ ਸੋ ਫਾਰ ਉਹਦਾ, ਰਾਈਟ। ਪਰ ਜਿਹਦੇ ਗੱਲ ਹੈ ਕਿ ਤੁਸੀਂ ਡਿਸਕਸ ਕਰੋਗੇ ਡਾਇਰੈਕਟਲੀ ਉਹਨਾਂ ਨਾਲ ਆ ਕੇ, ਉਹ ਖੁਦ ਇੰਪਰੂਵ ਕਰਨਗੇ ਬਿਕੋਜ਼ ਉਹਨਾਂ ਨੂੰ ਆਪਦੇ ਬ੍ਰਾਂਡ ਦੀ ਰੈਪੂਟੇਸ਼ਨ ਦਾ ਫਿਕਰ ਆ, ਰਾਈਟ। ਉਹ ਚੀਜ਼ ਨਾਰਮਲੀ ਪਾਰਟ ਸਟੋਰਾਂ ਦੇ ਉੱਤੇ ਇਹ ਚੀਜ਼ ਹੁੰਦੀ ਨਹੀਂ ਆ, ਉਹਨਾਂ ਨੂੰ ਖੁਦ ਦੀ ਰੈਪੂਟੇਸ਼ਨ ਦਾ ਫਿਕਰ ਆ। ਸੋ ਇੰਪਰੂਵਮੈਂਟ ਦੀ ਵੀ ਐਕਸਪੈਕਟੇਸ਼ਨ ਜਿਹੜੀ ਆ ਉਹ ਫੁੱਲ ਆ ਸਾਡੇ ਕੋਲ ਇੱਥੇ, ਰਾਈਟ। ਸੋ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਮੈਨੂੰ ਲੱਗਦਾ ਜਿਹੜਾ ਆ ਇੰਡਸਟਰੀ ਦੇ ਵਾਸਤੇ। ਇੱਕ ਐਂਡ ਹਰ ਇੱਕ ਫੀਲਡ ਦੇ ਵਿੱਚ ਆਪਾਂ ਖੁਸ਼ੀ ਮਹਿਸੂਸ ਕਰਦੇ ਆ ਜਦੋਂ ਪੰਜਾਬੀ ਗਰੋ ਕਰਦੇ ਆ ਜਾਂ ਪੰਜਾਬੀਆਂ ਦਾ ਆਪਣਾ ਕੁਛ ਆਉਂਦਾ। ਸੋ ਹੁਣ ਇਹ ਪੰਜਾਬੀਆਂ ਵਾਸਤੇ ਆ, ਤੁਹਾਡੇ ਵਾਸਤੇ ਕਿ ਤੁਹਾਡਾ ਆਪ ਦਾ ਇੱਕ ਬ੍ਰਾਂਡ ਟਰੱਕਿੰਗ ਇੰਡਸਟਰੀ ਦੇ ਪਾਰਟਸ ਲਿਸਟ ਦੇ ਵਿੱਚ ਆ ਗਿਆ। ਹੁਣ ਤੁਸੀਂ ਸਪੋਰਟ ਕਰਕੇ ਇਹਨੂੰ ਉਸ ਲੈਵਲ ਤੇ ਲੈ ਕੇ ਜਾਣਾ ਕਿ ਜਿੱਥੇ ਤੁਸੀਂ ਸ਼ੋਅ ਕਰ ਸਕੋਗੇ ਹਾਂ ਪੰਜਾਬੀ ਖੜੇ ਪੰਜਾਬੀਆਂ ਦੇ ਨਾਲ, ਬੱਲੇ ਬੱਲੇ। ਸੋ ਇਹ ਪੰਜਾਬੀ ਭਰਾਵਾਂ ਨੂੰ ਬੇਨਤੀ ਆ, ਤੁਹਾਡਾ ਆਪ ਦਾ ਬ੍ਰਾਂਡ ਆ, ਆਓ ਸਪੋਰਟ ਕਰੋ ਐਂਡ ਕੁਆਲਿਟੀ ਐਂਡ ਪ੍ਰਾਈਸਿੰਗ ਚੈੱਕ ਕਰੋ ਆ ਕੇ ਜ਼ਰੂਰ। ਕਿਆ ਕਹਿੰਦੇ ਪਹਿਲੇ ਤੇ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਉਹ ਬਰੀਕੀਆਂ ਉਹ ਗੱਲਾਂ ਜਿਹੜੀਆਂ ਮੈਨੂੰ ਔਰ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਨਹੀਂ ਪਤਾ, ਤੁਸੀਂ ਉਹ ਬੜੇ ਵਿਸਤਾਰ ਦੇ ਨਾਲ ਦੱਸੀਆਂ। ਔਰ ਦੂਸਰਾ ਪਤਾ ਲੱਗਦਾ ਹੈ ਕਿ ਤੁਸੀਂ ਫਰਤਾਜ ਨਾਲ ਮੁਹੱਬਤ ਕਰਦੇ ਜੀ। ਥੈਂਕ ਯੂ, ਮਿਹਰਬਾਨੀ। ਥੈਂਕ ਯੂ ਜੀ, ਤੁਹਾਡੇ ਸਮੇਂ ਲਈ ਬਹੁਤ ਧੰਨਵਾਦ। ਲੋ ਜੀ, ਪੰਜਾਬੀ ਰੇਡੀਓ USA ਤੇ ਇੱਕ ਕਵਰੇਜ ਜਿਹੜੀ ਲਗਾਤਾਰ ਤੁਹਾਡੇ ਵਾਸਤੇ ਚੱਲ ਰਹੀ ਹੈ ਫਰਤਾਜ ਸਟਾਕਟਨ ਲੋਕੇਸ਼ਨ ਤੋਂ। ਅਖੰਡ ਹਾਲ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਬਸ ਸਾਡੇ ਨਾਲ ਜੁੜੇ ਰਹਿਣਾ ਜੀ। ਪੰਜਾਬੀ ਰੇਡੀਓ USA ਦੀ ਟੀਮ ਮੌਜੂਦ ਹੈ ਅੱਜ ਫਰਤਾਜ ਟਰੱਕ ਟ੍ਰੇਲਰ ਰਿਪੇਅਰ ਐਂਡ ਸਪੇਅਰ ਪਾਰਟਸ ਵਾਲਿਆਂ ਦੇ ਕੋਲ, ਜਿਨ੍ਹਾਂ ਦੀ ਨਵੀਂ ਲੋਕੇਸ਼ਨ ਖੁੱਲ ਚੁੱਕੀ ਹੈ ਸਟਾਕਟਨ 'ਚ। ਜੀ ਕੁਝ ਸਾਡੇ ਨਾਲ ਨੇ, ਐ ਹਮ ਆ ਕੇ ਪਹੁੰਚੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਨੇ, ਵਿਚਾਰ ਵੀ ਜਾਣਨੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਭਾਜੀ। ਨਾਮ ਦੱਸਣਾ? ਨਾਮ ਜੀ ਮਨੀ। ਮਨੀ ਜੀ, ਕਿੱਦਾਂ ਲੱਗ ਰਿਹਾ ਹੈ ਸਾਰਾ ਅੱਜ ਉਪਰਾਲਾ ਔਰ ਰੌਣਕ ਔਰ ਸਮਾਗਮ? ਹਾਂਜੀ ਜੀ, ਬਹੁਤ ਵਧੀਆ ਲੱਗਦਾ ਜੀ। ਕੀ ਕਹੋਗੇ ਫਰਤਾਜਵਾਦ? ਹਾਂਜੀ ਜੀ, ਬਹੁਤ ਬਹੁਤ ਵਧਾਈਆਂ ਜੀ ਇਹਨਾਂ ਨੂੰ। ਹਾਂਜੀ, ਮਿਲ ਕੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਜੀ। ਹਾਂਜੀ, ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਜੱਸੀ ਭਾਜੀ। ਜੱਸੀ ਜੀ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਭਾਜੀ। ਕੀ ਦੇਖਣ ਔਰ ਸੁਣਨ ਵਾਲਿਆਂ ਨੂੰ ਕਹੋਗੇ? ਭਾਈ ਸੁਣਨ ਵਾਲੇ ਇਹ ਕਹੂੰਗਾ, ਜੇ ਵੀ ਕਿਤੇ ਪਾਰਟ ਦੀ ਜ਼ਰੂਰਤ ਹੈ ਡੈਫੀਨਿਟਲੀ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਚੈੱਕ ਕਰੋ। ਐਵਰੀ ਪਾਰਟ ਯੂ ਕੈਨ ਗੈਟ। ਓ ਗੁੱਡ। ਤੇ ਬਾਕੀ ਜਿਹੜੇ ਉਪਰਾਲੇ ਕੀਤੇ ਗਏ ਤੁਹਾਡੀ ਆਓ ਭਗਤ ਲਈ, ਉਸ ਬਾਰੇ ਕੀ ਕਹੋਗੇ? ਬਹੁਤ ਵਧੀਆ ਐਕਸਪੀਰੀਅੰਸ ਹੈ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਨਾਮ ਗੈਵੀ ਚਾਲ ਜੀ। ਗੈਵੀ ਜੀ, ਕਿੱਦਾਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਦੀ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਵੀ। ਤੇ ਬਾਕੀ ਸਾਰੇ ਪਾਰਟਸ ਵਗੈਰਾ ਇੱਥੇ ਅਵੇਲੇਬਲ ਹੈ ਜੀ। ਮੈਂ ਕਹਿੰਦਾ ਵੀ ਜਰੂਰ ਰეკਮੈਂਡ ਕਰਦਾ ਜੀ, ਜਰੂਰ ਇੱਥੇ ਆਓ ਤੇ ਆਪਣਾ ਅਕਾਊਂਟ ਵਗੈਰਾ ਜੋ ਸਾਰਾ ਸੈਟਅਪ ਕਰਵਾਓ ਤੇ ਹਰੇਕ ਪਾਰਟ ਵਗੈਰਾ ਇਹਨਾਂ ਤੋਂ ਅਵੇਲੇਬਲ ਆ। ਬਿਲਕੁਲ ਠੀਕ ਹੈ। ਤੇ ਬਾਕੀ ਅੱਜ ਜਿਹੜੀ ਗ੍ਰੈਂਡ ਓਪਨਿੰਗ ਹੋਈ ਹੈ ਫਰਤਾਜ ਵਾਲਿਆਂ ਦੀ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਬਹੁਤ ਵਧੀਆ ਜੀ, ਕੋਈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ, ਸਾਰਾ ਕੁਝ ਹੀ ਬਹੁਤ ਵਧੀਆ ਹੈ ਜੀ। ਬਹੁਤ ਵਧੀਆ ਗ੍ਰੈਂਡ ਓਪਨਿੰਗ ਹੈ ਜੀ। ਬਾਕੀ ਉਹ ਜਿਹੜੇ ਮੇਰੇ ਭਰਾ ਰਹਿ ਵੀ ਗਏ ਆ, ਉਹ ਵੀ ਮੈਂ ਕਹਿੰਦਾ ਜੀ ਜਰੂਰ ਪਹੁੰਚਣ, ਲੇਟ ਨਾ ਹੋਣ। ਠੀਕ ਹੈ, ਧੰਨਵਾਦ ਜੀ ਤੁਹਾਡਾ। ਇਹ ਨੇ ਜੀ ਜਿਹੜੇ ਜੀ ਮੌਜੂਦ ਨੇ ਔਰ ਜਿਹੜੇ ਚਾਹ ਹੰਡਾ ਆਂਡੇ ਨੇ। ਸੋ ਅਸੀਂ ਇਹ ਸਭ ਕੁਝ ਤੁਹਾਡੇ ਤੱਕ ਪਹੁੰਚਦਾ ਕਰਦੇ ਰਹਾਂਗੇ। ਕਿੱਥੇ ਭਲਾ? ਪੰਜਾਬੀ ਰੇਡੀਓ USA ਤੇ।
ਪੰਜਾਬੀ ਰੇਡੀਓ USA ਤੋਂ ਇਹ ਸੀਗੀ ਉਹ ਲਾਈਵ ਕਵਰੇਜ ਜਿਹੜੀ ਅਸੀਂ ਤੁਹਾਡੇ ਤੱਕ ਅਪੜਾਈ ਫੁਰਤਾਜ ਦੀ ਨਵੀਂ ਲੋਕੇਸ਼ਨ ਜਿਹੜੀ ਖੁੱਲ ਚੁੱਕੀ ਹੈ ਸਟਾਕਟਨ 'ਚ। ਅਖੰਡ ਏਠਾ ਹਾਲ ਆ ਜਿਹੜਾ ਉਹ ਵੀ ਤੁਹਾਡੇ ਤੱਕ ਪਹੁੰਚਿਆ, ਜੋ ਸਮਾਗਮ ਸੀ ਉਹ ਵੀ, ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਗ੍ਰੈਂਡ ਓਪਨਿੰਗ ਦੀ ਖੁਸ਼ੀ ਹੁੰਦੀ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ। ਸੋ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣ ਲਈ ਆਪ ਸਭ ਦਾ ਦਿਲੋਂ ਬਜਾਨੋਂ ਬਹੁਤ ਧੰਨਵਾਦ। ਮੈਨੂੰ ਮਸੂਦ ਮਲੀ ਨੂੰ ਔਰ ਸਾਡੇ ਕੈਮਰਾਮੈਨ ਸਿਮਰ ਹੋਣਾ ਨੇ ਜਿਹੜੇ ਉਹ, ਔਰ ਬਾਕੀ ਟੀਮ ਨੂੰ ਦੋ ਇਜਾਜ਼ਤਾਂ। ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ, ਮੇਰਾ, ਸਾਡਾ ਸਾਰਿਆਂ ਦਾ ਰੱਬ ਰਾਖਾ।